ਹੀਰੋ ਕਿਤੇ ਬੋਲਿਆ ਨਹੀਂ ਆਉਂਦਾ ਵਾ ਪੂਰੀ ਪਾਉਂਦਾ ਬੱਚੇ ਨੂੰ ਬੱਚੇ ਨਾਲ ਲੈ ਜਾਂਦਾ ਉਹ ਯਾਰ ਮੈਂ ਵੀ ਕੋਈ ਕਤਰੇ ਪਲਾਉਣਾ ਯਾਰ ਉਹ ਫਿਲਮ ਇੱਕ ਸੀਨ ਇੱਕ ਨਹੀਂ ਹੋਇਆ 1.5 ਕਿਲੋ ਚਰਸ ਲੱਗ ਗਈ ਮੈਨੂੰ ਤਾਂ ਤੂੰ ਛੀਪਾ ਸਾਹਿਬ ਬਣਾਤਾ ਮੈਂ ਕਿਤੇ ਫਾਲਤੂ ਨਹੀਂ ਦਾ ਮਾਲਕ ਆ ਵੀ ਬੱਚੇ ਹੀ ਲਈ ਜਾਓ ਮੈਨੂੰ ਗੋਲੀ ਟਾਫੀ ਦਾ ਕੰਮ ਕਰਾ ਦੇ ਮੈਂ ਬੱਚੇ ਬਣਾਈ ਜਾਊਂਗਾ ਮੈਂ अस्सलाम वालेकुम जी नाजरीन टी टाइम में खुश आमदीद। जैसा कि कल मैंने कहा था कि मिठापुरिया साहब के लिए एक स्टोरी बेहतरीन, और मैंने ये होती है बात देखिए, मैंने कहा भी था कापी पेंसिल लेके आना, सब कुछ लेके आना, मेरे लिए भी कापी लेके आना, आगे बैठ गए हैं। अभी मैंने इनसे कोई बात की तो इन्होंने दुनिया के सबसे अच्छे बच्चे बन जाना है, ठीक है जी। तो क्योंकि हमने लिखना था सारा कुछ कि ये सीन है ये सीन है, तो जनाब स्टोरी शुरू करते हैं। फरीद साहब जी, क्या लगता है आपको कितना का मशहूर हो जाएगा ये इतना का मेरे हिसाब से ना सर जी, भाई ये समुंदर है, इसमें कोई इतना भी हो गया तो वो समझो पूरी दुनिया में छा गया, समुंदर है ना। मेरे हिसाब से मिठापुरिया एक चमकता हुआ सितारा, आने वाला सुपरस्टार का दोस्त होगा। हाँ चलो लो जी स्टोरी शुरू की जाए। कुछ कहना पहले तो बता दें, इसके कुछ थोड़े से वो हैं जनाब, थोड़ी बाउंड्री, कुछ शर्तें जी जी कि ਭਾਈਜਾਨ मैं फिल्म ਉਦੋਂ ਸੁਣਾਉਣੀ ਸ਼ੁਰੂ ਕਰਨੀ ਹੈ ਜਦੋਂ ਮੈਨੂੰ ਇਹ ਤੁਸੀਂ ਯਕੀਨ ਦਿਵਾਤਾ ਕਿ ਇਹਦੇ ਦਰਮਿਆਨ 'ਚ ਮੈਨੂੰ ਕੋਈ ਆਪਣਾ ਲੁੱਚ ਨਹੀਂ ਤਲੇਗਾ, ਕੋਈ ਇਹ ਨਹੀਂ ਕਹੇਗਾ ਕਿ ਇੰਜ ਕਰ ਲਓ ਇੰਜ ਕਰ ਲਓ, ਬਾਰਿਸ਼ ਵਾਲਾ ਗਾਣਾ ਪਾ ਲਓ, ਮਧੂਬਨ में नादिका पा लो, ठीक है जी, हिरमन का तो रखनी है, फैमिली फिल्म बना लो, मैं जिहड़ी मर्जी फिल्म बनावा। जी जी अप टू ठीक है जी, समझ आ रही गल दी? जी जी बिल्कुल। एक हाँ जी। सवाल अर्ज है जी, जी बजट फिल्म ਦਾ ਅਸੀਂ ਪੁੱਛ ਸਕਨੇ ਤੁਹਾਡੇ ਕੋਲ? देखो मैं अज तुहानूं एक काम की गल दसदा। कल मैं एक फिल्म का जिक्र किया सी कुत्ते, ਉਹਦੇ ਵਿੱਚ ਕੋਈ ਐਸਾ ਕੰਮ ਨਹੀਂ ਕਿ ਜਿਹਦੇ ਬਹੁਤ ਪੈਸੇ ਲੱਗੇ ਹੋਣ, ਨਾ ਕੋਈ ਲੜਾਈਆਂ, ਨਾ ਕੋਈ ਹੈਲੀਕਾਪਟਰ, ਨਾ ਕੋਈ ਬਹੁਤ ਮਹਿੰਗੀਆਂ ਲੋਕੇਸ਼ਨਾਂ। ਉਹਦਾ ਕੰਟੈਂਟ ਐਡਾ ਪਾਵਰਫੁਲ ਆ ਕਿ ਉਹ ਕਮਰਿਆਂ ਦੇ ਵਿੱਚ, ਪੁਲਿਸ ਸਟੇਸ਼ਨ ਦੇ ਵਿੱਚ, ਐਂਡ ਦੇ ਥੋੜੇ ਜਿਹੇ ਖੰਡਰਾਤ ਦੇ ਵਿੱਚ ਉਹਨਾਂ ਨੇ ਪੂਰੀ ਫਿਲਮ ਸ਼ੂਟ ਕਰਤੀ, ਔਰ ਲੈਵਲ ਆ ਫਿਲਮ ਦਾ। ਤੇ ਇੱਥੇ ਐਸੀਆਂ ਦੀਆਂ ਫਿਲਮਾਂ ਬਣਦੀਆਂ, ਦੁਨੀਆ ਜਹਾਨ ਦੀ ਟੈਕਨੋਲੋਜੀ ਯੂਜ਼ ਕੀਤੀ ਹੈ ਤੇ ਫਰਕ। ਬਿਲਕੁਲ। ਲਿਹਾਜ਼ਾ ਫਿਲਮ ਬਣਾਉਣ 'ਚ ਕੰਟੈਂਟ ਤੁਹਾਡਾ ਐਸਾ ਪਾਵਰਫੁਲ ਹੋਵੇ, ਅਗਲੇ ਨੇ ਇੱਕ ਬੰਦੇ ਦੇ ਨਾਲ, ਗੋਰਿਆਂ ਨੇ ਫਿਲਮਾਂ ਬਣਾਈਆਂ ਨੇ, ਆਰਟ ਫਿਲਮਾਂ ਬਣੀਆਂ, ਨਸੀਰੁद्दीन शाह ਸਾਹਿਬ ਦੀ ਫਿਲਮ ਬਣੀ ਹੈ, ਸਟੇਸ਼ਨ ਦੇ ਉੱਤੇ ਫਿਲਮ ਸ਼ੁਰੂ ਹੁੰਦੀ, ਦੋ ਕੁੜੀ ਮੁੰਡਾ, ਇੱਕ ਨਸੀਰੁद्दीन शाह ਸਾਹਿਬ ਦਾ, ਸਟੇਸ਼ਨ ਤੇ ਮੁੱਕ ਜਾਂਦੀ। ਹਾਂਜੀ ਬਿਲਕੁਲ ਸਹੀ ਹੈ, ਸਮਝ ਆ ਰਹੀ ਹੈ? जी हाँ जी ਕੰਟੈਂਟ ਇਹ ਬਹੁਤ ਘੱਟ ਲੋਕਾਂ ਕੋਲ ਹੁੰਦਾ ਹੈ, ਨਹੀਂ ਤੇ ਨਾਲ ਸ਼ਿਸ਼ਕੇ ਪਾਉਣੇ ਐਵੇਂ ਫਲਾਂ ਢਿੰਗੀਏ। ਨਹੀਂ ਤੁਸੀਂ ਕੰਟੈਂਟ ਦੇਣਾ ਜਾਨਦਾਰ ਹੋਏਗਾ ਇਨਸ਼ਾਅੱਲਾ। ਬਿਸਮਿਲ੍ਲਾ ਕਰੋ ਜੀ, ਤੁਸੀਂ ਸਟੋਰੀ ਅਸੀਂ ਸੁਣਨ ਨੂੰ ਤਿਆਰ ਆ। 뮤직 ਮੇਰਾ ਵਾ ਜੀ, ਉਹ ਕੈਮਰਾਮੈਨ ਸੀਰੀਅਨ ਕੈਮਰਾ ਪੈਨ ਕਾਪੀ ਪੈਨਸਲ ਫੜ ਲਓ ਉਧਰ। ਦੀ ਲਿਓ। ਬਸ ਇਹ ਤੁਸੀਂ ਮੇਰੇ ਤੇ ਸ਼ਰਫਕਤ ਦਾ ਹੱਥ ਹੀ ਰੱਖਣਾ ਵਾ। ਸਭ ਤੋਂ ਉੱਤੇ ਲਿਖ ਅੱਜ ਦੀ ਡੇਟ ਪਾ। ਭਾਈ ਨਹੀਂ ਡੇਟ ਰਹਿਣ ਦੇ, ਕਿਉਂਕਿ ਡੇਟ ਉਦੋਂ ਪਾਵਾਂਗੇ ਜਦੋਂ ਪੂਰਾ ਉਹ ਪੱਕਾ ਕੰਮ ਹੋ ਜਾਏਗਾ। ਓਕੇ। ਹਾਲੇ ਰਫ 'ਚ ਲਿਖਣਾ, ਲਿਖ ਕਿਰਦਾਰ ਕਟੀਆ ਘਟੀਆ, ਇਹ ਬਾਅਦ 'ਚ ਵਾਮ ਫੈਸਲਾ ਕਰੇਗੀ। ਕਿਰਦਾਰ, ਇੱਕ ਅਦਦ ਹੀਰੋ, ਇੱਕ ਅਦਦ ਹੀਰੋ, आपकी मोहब्बतें हैं ਮਿੱਠਾਪੁਰੀਆ, ਮਿਠਾਪੁਰੀਆ, क्या बात ਹੀਰਵਨ, ਹੀਰਵਨ, ਇੱਕ ਅਦਦ ਹੀਰਵਨ ਹੋ ਗਈ, ਇੱਕ ਹੀਰੋ ਹੋ ਗਿਆ। 8 ਛੋਟੇ ਬੱਚੇ, 8 छोटे बच्चे ਹਾਂ, ਔਰ ਬੱਚੇ ਆਰਟਿਸਟ ਚਾਹੀਦੇ ਨੇ, ਇਹ ਤੁਸੀਂ ਪੈਦਾ ਕਰਨੇ ਨੇ, ਮਤਲਬ ਤੁਸੀਂ ਲੈ ਕੇ ਆਉਣੇ ਨੇ 6 ਮਹੀਨੇ ਤੋਂ ਲੈ ਕੇ ਜੀ ਤੇ 8-9 ਸਾਲ ਤੱਕ ਦੇ ਬੱਚੇ ਚਾਹੀਦੇ ਨੇ, ठीक है मिठे ले आएंगे ਠੀਕ ਹੈ ਜੀ। ਓਕੇ ਜੀ। ਵਿਲਨ ਲਿਖੋ, ਵਿਲਨ, 8 ਵਿਲਨ, 8 विलन ਵੱਡਾ ਇਹਦੀ ਗੇਮ ਪਾਉਣੀ 8 ਵਿਲਨਾਂ ਦੇ ਨਾਲ। यार 8 ਵਿਲਨ, ਉਹਨਾਂ ਦਾ ਨਿਜ਼ਾਮ ਇਧਰੋਂ ਕੱਲਾ ਮਿੱਠਾ। माइंड ब्लोइंग 8 ਵਿਲਨ ਜੀ, 8 ਵਿਲਨ, एक्सीलेंट सर क्या बात है ਬੜੀ ਵੱਡੀ ਫਿਲਮ ਬਣ ਲੱਗੀ। 8 ਵਿਲਨ, ਠੀਕ ਹੋ ਗਿਆ ਜੀ। वाह वाह ਸਾਡੇ ਅੱਛਾ। ਨਾਲ ਇਹਨਾਂ ਨੇ ਕਰਨਾ ਜੋ ਕਰਨਾ। ਇੱਕ ਲਿਖੋ ਜੀ ਵਿਚੋਲਨ, ਜਿਹੜੀ ਰਿਸ਼ਤੇ ਨਹੀਂ ਕਰਾਉਂਦੀ, ਆਹੋ। ਇੱਕ ਔਰਤ ਚਾਹੀਦੀ ਹੈ ਵਿਚੋਲਨ। ਵਿਚੋਲਨ, ਓਕੇ ਠੀਕ ਆ ਜੀ, ਓਕੇ ਜੀ। ਓਕੇ ਜੀ। ਲਓ ਜੀ, ਇਹ
5-7 ਕਰੈਕਟਰਾਂ ਨਾਲ ਇਦਾਂ ਦੀ ਫਿਲਮ ਬਣਾ ਦਿਆਂ ਕਿ ਫਰੀਦ ਸਾਹਿਬ ਲੋਕੀ ਸਦੀਆਂ ਯਾਦ ਰੱਖਣ, ਹਵਾਲੇ ਦੇਣ ਉਸ ਫਿਲਮ ਦੇ। ਆਇਆ ਬਹੁਤ ਖੂਬ ਜੀ। ਪਹਿਲਾ ਹੀ ਪੰਜ ਬਹੁਤ ਅੱਛੀ 8 ਹੀਰੋ ਵਿਲਨ ਨੇ, ਇੱਕ ਕੱਲਾ ਹੀਰੋ ਆ। फलसफे इश्क में पेश आए सवालों की तरह, हाय हम परेशान ही रहे अपने ख्यालों की तरह, जिक्र जब होगा मोहब्बत में तबाही का कहीं, याद हम आएंगे दुनिया को हवालों की तरह। अच्छा जी। जिक्र जब होगा मोहब्बत में तबाही का कहीं, हाय हाय याद हम आएंगे दुनिया को हवालों की तरह। इस तरह जिक्र जब होगा मिठे की फिल्म का कहीं। हाय ओए होए होए। लड़ाई करनी 8 विलन ने जी, 8 बच्चे याद जी। जिक्र जब होगा दुनिया में किसी अच्छी फिल्म का कहीं, हाँ याद मिठे की फिल्म आएगी दुनिया को हवालों की तरह। हवालों की तरह। लो जी मेरे दोस्तों, 8 बच्चे ने जी, 8 विलन ने जी, ठीक और है। एक हीरो, एक हीरोइन, एक विचोलना। एक विचोलण। एक सवाल पैदा हो ਰਿਹਾ ਜੀ ਸਰ, ਜੀ, ਜੀ। ਇਜਾਜ਼ਤ ਹੈ ਜੀ। जी जी। ਇਹਦਾ ਕੋਈ ਮਾਂ ਪਿਓ ਨਹੀਂ ਹੀਰੋ ਦਾ ਲਿਖਿਆ, ਹੀਰੋ ਵਿੱਚ हीरो ਦਾ ਕੋਈ ਮਾਂ ਪਿਓ ਨਹੀਂ ਹੁੰਦਾ। ਹੀਰੋ ਕੀ ਮਾਂ-ਬਾਪ ਕੋਈ ਨਹੀਂ, ਉਹਦਾ ਕੋਈ ਅੱਗਾ ਪਿੱਛੇ ਨਹੀਂ ਟਾਈਪ ਹੈ ਇੱਕ ਆ ਦੇਖੋ ਫਿਰ ਵੀ ਥੱਪੜਾ ਖਾਣੀ ਗੱਲਾਂ ਨਹੀਂ ਆਉਂਦੀਆਂ। ਆਰਟ ਜਿਹੜੀ ਫਿਲਮ ਹੁੰਦੀ ਨਾ, ਅਮਿਤਾਭ ਬੱਚਨ ਸਾਹਿਬ ਦਾ ਨਾਮ ਸੁਣਿਆ ਨਾ? ਮੈਂ ਕਹਿੰਦਾ ਛੱਡ ਕੇ ਕਿੰਨੇ ਵੱਡੇ ਆਰਟਿਸਟ ਨੇ। ਬਹੁਤ ਵੱਡੇ। ਉਹਨਾਂ ਦੀ ਫਿਲਮ ਸੀ ਲਾਵਾਰਸ, ਉਹਦੇ ਚੋਂ ਆਪਣਾ ਬਣੇ ਹੁੰਦੇ ਨੇ ਕੀ ਇਹ ਜਿਹੜਾ ਇਹਨੇ ਕਿਹਾ, मैं उन्होंने कहना नहीं चाह रहा, यानी हराम की औलाद। और उन्होंने गाने से भी किया, अपनी तो जैसे तैसे, आप मुंह मांगी दुआ हम अनसुनी फरियाद है, वो जिन्हें सारा जमाना समझे लावारिस यहाँ, आप जैसे जालिमों के जुल्म की ईजाद है। अजय देवगन साहब दी नाजायज, हाँ वो भी इसी तरह की। हाँ, तो ये कैरेक्टर है, इसको पहले हीरो बनने के आदाब का ही नहीं पता। मैं आ नहीं बनना, मैं हराम दा कोई बना बात सर, कोई मसला नहीं सर। ਉਹਦਾ ਨਾਮ या एक्टर बन जा या अपनी जातियात ਵਿੱਚ रह ला। हराम ਦਾ ਇੱਕ ਕਰੈਕਟਰ ਆ, ਨਹੀਂ ਕਰੈਕਟਰ ਬਣਨਾ ਪੈਣਾ ਵਾ। ਤੁਸੀਂ ਬੇਫਿਕਰ ਹੋ ਜਾਓ, ਮੈਂ ਤੁਹਾਨੂੰ ਐਸਾ ਹਰਾਮ ਦਾ ਬਣ ਕੇ ਦਿਖਾਊਂਗਾ, ਲੋਕੀ ਕਹਿਣਗੇ ਤੇ ਨਾ ਕੋਈ ਹਰਾਮ ਦਾ ਹੀ ਨਹੀਂ ਆਇਆ ਦੁਨੀਆ ਦੇ ਵਿੱਚ। ਹਰਾਮ ਦਾ ਨੰਬਰ 1 ਹੋ ਜਾਏਗੀ। ਕੋਈ ਹਰਾਮ ਦਾ 400 ਵੀ ਦੇਖੀ ਤੁਸੀਂ, ਅੱਛੂ ਦਾ ਹਰਾਮ ਦਾ, ਇਹ ਫਿਲਮਾਂ ਚੱਲਣਗੀਆਂ ਮੇਰੇ ਨਾਮ ਦੀਆਂ। ਮਿੱਠਾ ਹਰਾਮ ਦਾ, ਯਾਰ ਅੱਜ ਹੀ ਦੇਖੋ ਫੁੱਲ ਕਲਰ ਸਕੋਪ, ਮਿੱਠਾ ਹਰਾਮ ਦਾ। आप जज्बात में बह गए बंदा। ਨਹੀਂ ਮੈਂ ਬੋਲਾਂਗਾ ਹੀ ਨਹੀਂ ਭਾਜੀ, ਤੁਸੀਂ ਮੈਨੂੰ ਜੋ ਮੈਂ ਕਤਲ कर अल्लाह ਦਿਓ। माफी दे, किरदार है, किरदार कि एक नाजायज बच्चा पैदा हुआ, इसमें अल्लाह माफी साड़ी पंजाबी जुबान है तद भी हराम दा होगा, लेकिन ऐसा कि वो बढ़ना पेगा। लेकिन ਇਹਦੇ से तू नहीं है, लेकिन कल ਨੂੰ ਕਿਤੇ देख तेरी फिल्म बच्चे ਮੇਰੇ ਤੇ ਗਾਣਾ ਬਣੂਗਾ, ਹਰਾਮਜ਼ਾਦੇ ਹਰਾਮਜ਼ਾਦੇ, ਸਹੀ ਨਹੀਂ? कहते हैं लोग इसे हरामजादा, ਇਹ ਟਾਈਪ। ਮੈਂ ਬੋਲਣਾ ਨਹੀਂ, ਬਸ ਤੁਸੀਂ ਜੋ ਹਾਂ। ਬਣਾਉਣਾ ਬਣਾ ਲਓ ਮੈਨੂੰ। ਬਸ ਠੀਕ ਹੋ ਗਿਆ। ਲਓ ਜੀ, ਅੱਛਾ ਜੀ, ਸਟੋਰੀ ਦੇ ਵਿੱਚ ਕੋਈ ਨਾ ਬੋਲੇ, ਜੀ ਠੀਕ ਹੈ ਮੈਂ ਤੁਹਾਨੂੰ ਆਪ ਦੱਸਾਂਗਾ। ਤੁਸੀਂ ਅਗਰ ਕਿਤੇ ਮੌਕਾ ਕੋਈ ਸਵਾਲ ਪੈਦਾ ਹੁੰਦਾ ਕਿ ਸਾਰੇ ਉਹ ਤੁਸੀਂ ਪੁੱਛਣਾ, ਲੇਕਿਨ ਪਹਿਲੇ ਮੇਰੀ ਗੱਲ ਪੂਰੀ ਹੋਣ ਦੇਣੀ। ਜੀ ਠੀਕ। ਲਓ ਜੀ ਸ਼ੁਰੂ ਕਰੀਏ। जी जी। ਕੋਈ ਗੱਲ ਹੁਣੇ ਦੱਸ ਦੇ। ਮੈਨੂੰ ਕੋਈ ਜੋ ਤੁਸੀਂ ਮੈਨੂੰ ਕਹੋਗੇ ਨਾ, ਤੁਸੀਂ ਮੈਨੂੰ एक मिनट। ਔਰ ਅਗਰ ਇਹਨੂੰ ਫਿਲਮ ਦੇ ਵਿੱਚ ਮੈਂ ਨਜਾਇਜ਼ ਔਲਾਦ ਯਾਨੀ ਹਰਾਮ ਦਾ ਬਣਾ ਲਵਾਂ, ਤਾਰੀ ਕਰਨਾ ਵਾ ਕਿ ਫਿਲਮ ਮੁੱਕਣ ਤੋਂ 10-12 ਸਾਲ ਬਾਅਦ ਵੀ ਤੂੰ ਇਹੀ ਸਮਝਦਾ ਰਵੇਂ। ਮੈਂ ਕਹਿੰਦਾ ਰੋਲ ਤਾਰੀ ਕਰ ਲੈਣਾ ਵਾ ਮੈਂ ਕਰ ਲਿਆ ਹੁਣੇ ਹੀ। ਹਾਂਜੀ, ਮੈਨੂੰ ਲੱਗਣ ਡਿਆ ਮੈਂ ਹਰਾਮ ਦਾ ਵਾਂ, ਹਲਕਾ ਹਲਕਾ ਫੀਲ ਹੋਣ ਡਿਆ। ਹਾਂ ਇਹਨੂੰ ਕਹਿੰਦੇ ਨੇ ਆਰਟਿਸਟ। ਹਾਂਜੀ, ਮਿੱਠਾ ਜੀ ਬਿਗ ਕਲੈਪ ਫॉर ਯੂ। ਇੱਕ ਵਾਰੀ ਉਹ ਪਾਗਲਾ ਗੋਡੇ ਨੂੰ ਹੱਥ। ਕਹਿੰਦੇ ਆ ਵੀ ਉਹ ਨਹੀਂ ਹੁਣ ਦੂਰ ਆਓ, ਰਹਿਣ ਦੇ ਹੁਣ ਬਾਹਰ। ਹਰਾਮ ਦਾ ਬਣੇ, ਮੇਰੀ ਇੱਜ਼ਤ ਨਾ ਘਟਦੀ, ਕੀ ਹੋਣਾ ਮੈਂ ਨਾਰਮਲ ਲੈ ਕੇ। ਕੀ ਬਣਿਆ ਤੂੰ? ਕੀ ਨਜਾਇਜ਼ ਹੋਇਆ, ਮੇਰੀ ਇੱਜ਼ਤ ਨਾ ਕਰਦੀ, ਕੀ ਕਰਨਾ ਮੈਂ ਜਾਇਜ਼ ਪੈਦਾ ਹੋ ਕੇ। ਬਸ ਠੀਕ ਹੈ, ਤੁਸੀਂ ਸ਼ੁਰੂ ਕਰੋ ਲਗਾ ਕੇ। ਹਾਂਜੀ ਅੱਛਾ, ਇਹ ਵੀ ਹੋ ਸਕਦਾ, ਇਹ ਵੀ ਜ਼ਿੰਜ ਰੱਖੀ। ਦੇਖੋ ਜਦੋਂ ਮੈਂ ਬੱਟ ਤੇ ਵੱਡੀ ਫਿਲਮ ਕੀਤੀ ਨਾ, ਮੈਨੂੰ ਕੋਈ ਬੱਟ ਕਹੀ ਜਾ ਰਿਹਾ, ਕੋਈ ਪੱਟੀ ਕਹੀ ਜਾ ਰਿਹਾ। ਕਰੈਕਟਰ ਲੋਕੀ ਉਹ ਦਿਮਾਗ ਵਿਚਾਰੇ ਮਾਸੂਮ ਲੋਕ ਉਹ ਸਮਝਦੇ ਨੇ ਅੱਛਾ ਇਹਨੇ ਬੱਟ ਵੱਡੀ ਫਿਲਮ ਬਣਾਈ ਹੈ, ਇਹਨੂੰ ਬੱਟ ਹੀ ਕਹਿਣਾ ਸ਼ੁਰੂ ਕਰ ਦਿਓ। ਯਾਨੀ ਇੰਨੀ ਨਹੀਂ ਹੁੰਦੀ। ਮੌਲਾ ਜੱਟ ਰਾਈ ਸਾਹਿਬ ਨੂੰ ਦਿਲ ਕਰੇ ਮਰਦੇ ਦਮ ਤੇ ਲੋਕੀ ਕਹਿੰਦੇ ਉਹ ਜੀ ਮੌਲਾ ਭਾਜੀ ਕੀ ਹਾਲ ਆ। ਹਾਂਜੀ, ਉਹਨਾਂ ਦਾ ਨਾਮ ਸੁਲਤਾਨ ਰਾਈ ਹੈ, ਠੀਕ ਹੈ ਨਾ। ਸ਼ਾਨ ਸਾਹਿਬ ਨੇ ਗੁੱਜਰ ਵਾਲੀ ਫਿਲਮ ਕੋ ਕੀਤੀ, ਦਿਲ ਕਰੇ ਉਹਨਾਂ ਨੂੰ ਕੋਈ ਬਾਹਰ ਮਿਲੇ ਕੋਈ ਯਾਰ ਉਹ ਗੁੱਜਰ ਫਿਰ ਰਹੇ। ਇਸ ਤਰ੍ਹਾਂ ਤੇਰੀ ਹਰਾਮ ਦਾ ਅਗਰ ਹਿੱਟ ਹੋ ਗਈ ਤੇ ਤੈਨੂੰ ਲੋਕ ਵਾਅਦਾ ਦੇ ਸਕਦੇ ਨੇ ਬਾਹਰ ਹਾਂਜੀ ਬਿਲਕੁਲ ਕਿ ਹਰਾਮ ਦਾ ਭਾਜੀ ਇੱਕ ਸੈਲਫੀ ਲੈਣੀ ਹੈ। ਫੇਮ ਹੈ ਨਾ, ਫੇਮ ਉਸ ਨਾਂ ਤੋਂ ਉਦੋਂ ਗੁੱਸਾ ਨਹੀਂ ਕਰਨਾ। ਮੈਂ ਤੈਨੂੰ ਸਾਰੀ ਚੀਜ਼ਾਂ ਪਹਿਲੇ ਦੱਸ ਰਿਹਾ, ਤੂੰ ਮੇਰਾ 25-30 ਹਜ਼ਾਰ ਡਬੋ ਦੇਵੇ। ਹਾਂਜੀ ਫਿਲਮ ਤੇ ਲੱਗਣਾ ਹੀ ਨਹੀਂ। बजट होता है फिल्म का। अच्छा 25-30 हज़ार डॉलर
ਨਹੀਂ ਪਾਕਿਸਤਾਨੀ 25-30,000 ਮੈਂ ਕੰਟੈਂਟ ਪਾਵਰ ਵਾਲਾ ਰੱਖਣਾ ਹਾਂ ਕੰਟੈਂਟ ਮੈਂ ਇੱਕੋ ਕਮਰੇ 'ਚ ਸਾਰੀ ਫਿਲਮ ਕਰਦੇ ਆ ਲੋਕੀ ਫਿਲਮ ਪੂਰੀ ਵੇਖਣ ਤੋਂ ਬਗੈਰ ਉਤੋਂ ਉੱਠਣ ਨਾ ਇਹ ਹੁੰਦੀ ਗੱਲ ਹਾਂਜੀ ਫਾਇਦਾ ਕੀ ਹੈ ਵੀ ਥੋੜੀ ਜਿਹੀ ਚਲਾ ਕੇ ਲੋਕੀ ਬੰਦ ਕਰਕੇ ਅਗਲੀ ਫਿਲਮ ਲਾ ਲੈਣ ਉਹ ਯਾਰ ਇੱਕੋ ਕਮਰੇ ਵਾਲੀ ਫਿਲਮਾਂ ਤਾਂ ਆਉਂਦੀਆਂ ਹੀ ਨਹੀਂ ਉਹ ਓਏ ਏਦਾਂ ਆਂਦੀਆਂ ਵਾ ਬੋਲਣਾ ਨਹੀਂ ਜੀ ਪਲੀਜ਼ ਇੱਕ ਕਮਰੇ 'ਚ ਯਾਰ ਤੂੰ ਕਾਸਟ ਅਵੇ ਨਹੀਂ ਵੇਖੀ ਕਾਸਟ ਅਵੇ ਕਾਸਟਰੋ ਕਾਸਟ ਅਵੇ ਨਹੀਂ ਮੈਂ ਨਹੀਂ ਦੇਖੀ ਗੋਰਿਆਂ ਦੀ ਜਿਹੜਾ ਜਹਾਜ਼ ਉਹਦਾ ਦੇਖਦਾ ਉਹ ਫੈਡੈਕਸ ਦਾ ਤੇ ਉਹ ਜਨਾਬ ਜੀ ਇੱਕੋ ਹੀ ਕਰੈਕਟਰ ਜੰਗਲ 'ਚ ਬਚਦਾ ਦੂਜਾ ਬੰਦਾ ਹੀ ਕੋਈ ਨਹੀਂ ਹੁੰਦਾ ਪੂਰੀ ਫਿਲਮ ਉੱਤੇ ਨਗਾਤੀ ਉਹਨਾਂ ਨੇ ਔਰ ਜੰਗਲ ਪੂਰਾ ਵੀ ਨਹੀਂ ਇੰਨਾ ਖਤ ਖਿੱਤਾ ਜਿਹਾ ਬਸ ਜਜ਼ੀਰਾ ਟੈਪ ਜਜ਼ੀਰਾ ਟੈਪ ਬਸ ਡਾਇਰੈਕਟਰ ਸਾਹਿਬ ਤੁਸੀਂ ਕਿਉਂ ਮੈਂ ਕਹਿੰਦਾ ਮੇਰੇ ਪੈਸੇ ਨਹੀਂ ਤੁਹਾਡੇ 30,000 ਰੁਪਇਆ ਅੱਜ ਦੇ ਦੌਰ 'ਚ ਤੈਨੂੰ ਪਤਾ ਵਾ ਖਤੀਰ ਰਕਮ ਹਾਂ ਮੈਂ ਬਰਬਾਦ ਕਰ ਲਵਾਂ ਬਸ ਜੀ ਪਲੀਜ਼ ਜੀ ਸਟੋਰੀ ਕੀ ਤਰਫ ਆਏ ਓਪੋ ਦਾ ਫੋਨ ਲੈਣਾ ਮੈਂ ਜਿੱਤੇ ਮੈਂ ਰਿਕਾਰਡਿੰਗ ਕਰਨੀ ਵੇਲੋ ਤੁਸੀਂ ਹੁਣ ਜੀ ਵੱਡੀ 8700 ਰੁਪਏ ਤੋਂ ਘੱਟ 8800 ਤੋਂ ਘੱਟ ਉਹ ਨਹੀਂ ਮਿਲਦਾ ਮਿਲਣਾ ਹੀ ਨਹੀਂ ਸਹੀ ਜੀ ਅੱਛਾ ਵਾਹ ਵਾਹ ਲਓ ਜੀ ਗੰਜੇ ਲੀਲਾ ਬੰਸਾਲੀ ਸਾਹਿਬ ਵਾਹ ਹੋ ਗਿਆ ਕੰਮ ਜੀ ਸ਼ੁਰੂ ਕਰਾਂ ਅੱਛਾ 뮤직 ਦਾ ਦੱਸ ਦਿੰਦੇ ਇਹਦੇ ਵਿੱਚ 뮤직 ਫਰੀਦ ਸਾਬਰੀ ਲੋ ਹਾਂ 뮤직 ਡਾਇਰੈਕਟਰ ਲਿਖ ਲਓ 뮤직 ਡਾਇਰੈਕਟਰ 뮤직 ਬਾਈ ਫਰੀਦ ਸਾਬਰੀ ਲੋ ਜੀ ਲਿਰਿਕਸ ਮੇਰੇ ਹੋਣਗੇ ਲਿਰਿਕਸ ਨਹੀਂ ਲਿਰਿਕਸ ਹਾਂ ਠੀਕ ਓਕੇ ਡਾਇਲੌਗਸ ਦਾਨਿਸ਼ ਓਕੇ ਆਬਾਸ ਨੂੰ ਕੋਈ ਕਰੈਕਟਰ ਮਿਲ ਜਵੇ ਨਾ ਮੈਨੂੰ ਵੀ ਕੋਈ ਮੈਂ ਧਿਆਨ ਰੱਖ ਲਾਂਗਾ ਤੂੰ ਹੀਰੋ ਵਾਲੀ ਰਕਸ਼ਾ ਲਿਆ ਕਰੀ ਬਸ ਉਹ ਇਹਨੇ ਥੱਕ ਜਾਣਾ ਹੀ ਅੱਛਾ ਜੀ ਪਲੀਜ਼ ਜੀ ਦਾਨਿਸ਼ ਹੋ ਗਿਆ ਅੱਛਾ ਹੁਣ ਲਿਖ ਆਈਡੀਆ ਆਈਡੀਆ ਆਹਾ ਅਰੇ ਠੀਕ ਤਖਲੀਕਕਾਰ आइडिया और तखलीक तखलीककार तखलीक सजाद जानी साहब जनी साहब असिस्टेंट असिस्टेंट डायरेक्टर अब्बास ਹਾਂ ਸਹੀ ਹੈ ਸਾਹਮਣੇ अच्छा जी सलमान साहब भी ने उन्होंने भी विच ਉਹ ਉਹਦਾ ਫਿਲਮ ਦਾ ਪ੍ਰੋਡਿਊਸਰ ओके प्रोड्यूसर ਜਿਹਦੇ ਸਾਰੇ ਪੈਸੇ ਪੂਰੇ ਕਿੱਥੇ ਕੀ ਖਰਚਣਾ ਕੀ ਹਿਸਾਬ ਕਿਤਾਬ ਲਾਉਣਾ 30000 रुपए ਦਾ ਕੀ ਤੇ ਉਹ ਵੀ ਲਾਉਣਾ ਨਹੀਂ ਵੀ 500 ਉੱਥੇ ਦੇਣਾ 400 ਉੱਥੇ ਦੇਣਾ 300 ਰਕਸ਼ਾ ਵਾਲਿਆਂ ਨੇ ਦਿੱਤਾ ਉਹ ਕਿੰਨੇ ਸਾਰਾ ਹਿਸਾਬ ਰੱਖਣਾ प्रोड्यूसर ਉਹ ਸਲਮਾਨ ਦਾ ਨਾਮ ਨਾ ਲਿਖੀ ਉਹਦੀ ਤੇ ਉਹਦਾ ਭਰਾ ਦੀ ਇਦਾਂ ਕਰਕੇ ਤਸਵੀਰ ਬਣਾ ਦੇ ਨਹੀਂ ਲਾ ਦੇ ਲਿਖਤਾ टीपू भाई ਟੀਪੂ ਭਾਈ ਤੇ ਮੇਨ ਸਾਡੇ ਸੀਨੀਅਰ ਕੈਮਰਾਮੈਨ Okay. ਤੇ ਡਾਇਰੈਕਟਰ ਤੇ ਪ੍ਰੋਡਿਊਸਰ ਸਾਰੇ ਆ ਡਾਇਰੈਕਟਰ ਲਿਖਣਾ ਡਾਇਰੈਕਟ ਪ੍ਰੋਡਿਊਸਰ ਡਾਇਰੈਕਟਰ तखलीककार ਨਹੀਂ ਅਸਿਸਟੈਂਟ हाँ जी बस ਡਾਇਰੈਕਟਰ ਇਹ ਟੀਪੂ ਦਾ ਅਸਿਸਟੈਂਟ ਆ ਬਸ ओके ਸਰ ਮੈਂ ਇੱਕ ਗੁਜ਼ਾਰਿਸ਼ ਕਰ ਪਿੱਛੇ ਕੀ ਰਹਿ ਗਿਆ ਪਿੱਛੇ ਸਿਰੇ ਸ਼ੂਟ ਕਰਨੀ ਹਲੇ ਮੈਂ ਬਸ ਗੁਜ਼ਾਰਿਸ਼ ਕਰ ਸਕਦਾ ਇੱਕ ਜੀ ਉਹ ਬੱਚਾ ਪ੍ਰੇਮ ਰਹਿ ਗਿਆ ਉਹ ਵੀ ਕਿਤੇ ਐਡਜਸਟ ਕਰ ਲਓ ਆ ਦੇਖੋ ਨਾ ਨਹੀਂ ਮੈਂ ਸਰ ਇਜਾਜ਼ਤ ਲੈ ਕੇ ਮਾਫੀ ਚਾਹੁੰਦਾ ਨਹੀਂ ਇੱਕ ਸਕਿੰਟ ਲੱਗਣਾ ਇੰਜ ਮੈਂ ਵਰਕਾ ਪਾੜਨਾ ਭਾਜੀ ਮੈਂ ਮਾਫੀ ਤੇ ਅੱਗੋਂ ਭਾਂਡਾ ਪੁਣਾ ਸ਼ੁਰੂ ਕਰ ਲੈਣੇ ਟੀ ਟਾਈਮ ਯਾਰ ਭਾਈ ਯਾਰ ਕੀ ਸਮਝ ਨਹੀਂ ਆਉਂਦੀ ਹੈਗੀ ਸਾਰੀਆਂ ਅੱਗੋਂ ਗਾਲਾਂ ਵਾਲੀਆਂ ਫਿਲਮਾਂ ਤੂੰ ਕਰ ਉਹਨਾਂ 8 ਬੱਚਿਆਂ ਚੋਂ ਇੱਕ ਬੱਚਾ ਨਹੀਂ ਪਾਉਣਾ ਜੀ ਪਲੀਜ਼ ਸਰ ਬਣੀ ਬਣਾਈ ਗੇਮ ਨਾ ਖਰਾਬ ਕਰਾ ਉਹ ਲਈ ਯਾਰ ਮੈਂ ਇਜਾਜ਼ਤ ਲੈ ਕੇ ਕੁਝ ਬੋਲਿਆ ਨਾ ਯਾਰ। ਬੋਲ ਯਾਰ ਤੂੰ ਉਸਤਾਦ ਜੀ ਪਲੀਜ਼ ਮਾਫੀ ਦੇ ਦਿਓ ਤੁਹਾਨੂੰ ਮੈਂ ਪਹਿਲਾ ਸ਼ਾਰਟ ਸੁਣਾਇਆ ਸੀ ਫਿਲਮ ਦਾ ਕਿ ਜਦੋਂ ਸ਼ੁਰੂ ਹੋਈ ਹੈ ਉਹ ਜ਼ਰਾ ਤੁਸੀਂ ਇਹਨਾਂ ਨੂੰ ਇਦਾਂ ਦਾ ਸ਼ੇਅਰ ਕਰੋ ਫਰੀਦ ਭਾਈ ਕਰਦੇ ਨੇ ਸਾਡੀ ਜ਼ਿਆਦਾ ਕਰੋ ਜੀ, ਬਿਹਤਰ ਕਰੋ। ਦੱਸ ਮੈਂ ਕਿਹਾ ਜੀ ਇਹ ਡਾਇਰੈਕਟਰ ਸਾਹਿਬ ਨੇ ਦੱਸਿਆ ਜੀ ਕਿ ਇੰਜ ਕਰਕੇ ਫਿਲਮ ਦਾ ਸੀਨ ਓਪਨ ਹੋਇਆ ਇਹ ਫਿਲਮ ਖੁੱਲੀ ਹੈ ਖੁੱਲੀ ਹਾਏ 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 ਬੇਟਾ ਜੀ ਮਿੱਤੋਂ ਆ ਤੇ ਤੋਂ ਫਿਲਮ ਖੁੱਲਣੀ ਤਾਹਰ ਤੁਸੀਂ ਭਾਜੀ ਬਾਲਟੀ ਫੜੀ ਹੋਈ ਆਹਾ ਓਏ ਹੋਏ ਔਰ ਬਾਲਟੀ ਦੇ ਵਿੱਚ ਇੱਕ ਸਾਊਂਡ ਆ ਰਿਹਾ ਹੈ ਟਕ 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 ਤੇ ਬਾਲਟੀ ਦੇ ਉੱਤੇ ਗਿਆ ਤਾਂ ਪਤਾ ਲੱਗਾ ਬਾਰਿਸ਼ ਡਿੱਗ ਰਹੀ ਖਾਲੀ ਬਾਲਟੀ ਅਰੇ ਉਸਤਾਦ ਜੀ ਕੀ ਕਹਿ ਰਹੇ ਕ੍ਰੀਏਟਿਵਿਟੀ ਵਾਹ ਤੁਸੀਂ ਅਸਲ ਦੇ ਵਿੱਚ ਪੌੜੀ ਲਾ ਕੇ ਚੱਲ ਰਹੇ ਹੋ ਬਾਲਟੀ ਦੇ ਨਾਲ ਨਾਲ ਠੀਕ ਹੈ ਜੀ ਹਾਂ ਉੱਤੇ ਚੜਦੇ ਹੋਇਆ ਤੁਸੀਂ ਡੀ ਠੀਕ ਕਰਨ ਗਏ ਹੋ ਹਾਂ 11000 ਵੋਲਟ ਦੀ ਹਾਂ ਯਾਨੀ ਤੁਸੀਂ ਵਾਰਦਾ ਚ ਉਸ ਟਾਈਮ ਫਿਲਹਾਲ ਕੰਮ ਕਰ ਰਹੇ ਹੋ ਫਿਲਮ ਦੀ ਓਪਨਿੰਗ ਤੇ ਤੁਸੀਂ ਖੰਭੇ ਦੇ ਉੱਤੇ ਚੜੇ ਹੋ ਆਪਣਾ ਸਮਾਨ ਸਮੂਨ ਪਾ ਕੇ ਤੇ ਫੁੱਲ ਜਦੋਂ ਖੰਭੇ ਤੇ ਚੜ ਗਏ ਉੱਥੇ ਡੀ ਤੁਸੀਂ ਕੋਈ ਉਹਦਾ ਨੁਕਸ ਠੀਕ ਕਰ ਰਹੇ ਹੋ ਕਰ ਦਿਆਂਗੇ ਇਹ ਫਿਲਮ ਦਾ ਹਾਲੇ ਕੋਈ ਸਿਰਫ ਬੈਕਗ੍ਰਾਉਂਡ ਚੱਲ ਰਿਹਾ ਤੇ ਤੁਹਾਡਾ ਬਸ ਐਕਟੀਵਿਟੀ ਚੱਲ ਰਹੀ ਸਕਰੀਨ ਪਲੇ ਚੱਲ ਰਿਹਾ ਹਾਂਜੀ ਜੀ ਔਰ ਇੰਜ ਕਰਕੇ ਕੈਮਰਾ ਤੁਹਾਡੇ ਪੈਰਾਂ ਤੋਂ ਸ਼ੁਰੂ ਹੋ ਇਹ ਰਿਹਾ ਡਾਇਰੈਕਟਰ ਦਾ ਕੰਮ ਹੈ ਨਾ ਤੁਸੀਂ ਸਟੋਰੀ ਸੁਣਾਉਣੀ ਹੈ ਗਿੱਟੇ ਤੋਂ ਜਿਹੜਾ ਤੁਸੀਂ ਕਿਹਾ ਸੀ ਭਾਜਨ ਇਹ ਡਾਇਰੈਕਟਰ ਦਾ ਕਿੱਲ ਕੰਮ ਵੱਜਾ ਤੇ ਉਹ ਤੁਸੀਂ ਸਟੋਰੀ ਸੁਣਾਉਣੀ ਹਾਂਜੀ, ਹੈ ਉਹ ਚਲੋ ਤੁਸੀਂ- ਅੱਛਾ ਜੀ ਤੁਸੀਂ ਉੱਪਰ ਗਏ ਆਹਾ ਤੁਸੀਂ ਉੱਪਰ ਖੜੇ ਹੋ ਹਾਂ ਇੰਜ ਪਲਾਸ ਪਾਇਆ ਤੁਸੀਂ ਪਲਾਸ ਪਾਉਂਦਿਆਂ ਇੰਜ ਤੁਸੀਂ ਤਾਰ ਜਿਹੜੀ ਨਾ ਇੱਧਰ ਠਹਿਰ ਜੋ ਹਲੇ ਬਾਅਦ ਚ ਉੱਥੇ ਜਾ ਕੇ ਕਰ ਲਾਂਗੇ ਪਹਿਲੇ ਤੁਸੀਂ ਸਮਝਣਾ ਵਾ ਜੀ ਠੀਕ ਹੈ ਸੁਣੋ ਪਹਿਲੇ ਪਹਿਲੇ ਸਮਝਣਾ ਵਾ ਫਿਰ ਬਾਅਦ ਚ ਰੈਸਲ ਹੋਏਗੀ ਠੀਕ ਹੈ ਇਹ ਤੁਸੀਂ ਪਲਾਸ ਪਾ ਕੇ ਕੱਟਣ ਲੱਗੇ ਹੋ ਤਾਰ ਨੂੰ ਸਾਹਮਣੇ ਘਰ ਦੇ ਬਾਹਰ ਇੱਕ ਕੁੜੀ ਆਪਣੀਆਂ ਜ਼ੁਲਫਾਂ ਸਵਾਰ ਰਹੀ ਹੈ ਉਸ ਤੋਂ ਬਾਅਦ ਨਾਲ ਇੰਜ ਕਰਕੇ ਉਹਨੇ ਵਾਲ ਇੱਥੇ ਫੜੇ ਨੇ ਇੱਥੇ ਉਹਨੇ ਪੋਨੀ ਪਾਈ ਆ ਔਰ ਨਾਲ ਉਹ ਬਾਲਟੀ ਚੋਂ ਕੱਪੜੇ ਝਾੜਦੀ ਹੈ ਤੇ ਉਹਨੇ ਇੰਜ ਕਰਕੇ ਉਹਨੇ ਕਮੀਜ਼ ਸਿੱਟੀ ਆ ਕਮੀਜ਼ ਇੰਜ ਗਈ ਹੈ ਤੇ ਸਾਹਮਣੇ ਤੁਹਾਡੀਆਂ ਅੱਖਾਂ ਚ ਅੱਖਾਂ ਹਾਜੀ ਖੀਰ ਆ ਗਈ ਅੱਗੇ ਆਉਣ ਦੇ ਚੁੱਪ ਬੋਲਿਓ ਚੁੱਪ
ਹਾਂਜੀ ਠੀਕ ਆ ਜੀ, ਵਾਹ ਵਾਹ ਤੁਹਾਡਾ ਪਲਾਸ ਉੱਥੇ ਹੀ ਰਹਿ ਗਿਆ। ਓਏ ਉਹਨੇ ਥੋੜਾ ਜਿਹਾ ਇੰਜ ਕਰਕੇ ਦੇਖਿਆ ਕਿ ਇਹ ਉਹ ਕਿ ਬੱਚਾ ਸ਼ੂਟ ਕਰ ਰਿਹਾ ਜੀ, ਉਹ ਫਲਾਣੇ ਅਟੈਕ। ਉਸ ਤੋਂ ਬਾਅਦ ਉਹਨੇ ਦੂਜੇ ਕੱਪੜੇ ਪਾਏ ਆ, ਫਿਰ ਆਇਆ ਤੀਸਰੀ ਉਹਨੇ ਜਦੋਂ ਇੰਜ ਕਮੀਜ਼ ਪਾਈ ਨਾ, ਇੰਜ ਕਮੀਜ਼ ਪਰੇ ਹੋਈ ਹੈ ਤੇ ਤੂੰ ਉੱਥੇ ਹੈ ਨਹੀਂ। ਓਏ ਹੀਰੋ ਗਿਆ ਇਹ ਕੀ ਸੀਕੁਐਂਸ ਹੈ? ਇਹ ਇਸ ਤਰ੍ਹਾਂ ਹੋਇਆ ਕਿ ਦੂਸਰੀ ਕਮੀਜ਼ ਤੋਂ ਬਾਅਦ ਉਹ ਇੰਨਾ ਭਾਵਨਾਵਾਂ 'ਚ ਬਹਿ ਗਿਆ, ਉਹਨੇ ਨੈਗੇਟਿਵ ਪੋਜ਼ਿਟਿਵ ਇਕੱਠੀਆਂ ਐ ਕਰਤੀਆਂ। ਉਹਦਾ ਤੋਂ ਪਟਾਕਾ ਪਿਆ, ਹੀਰੋ ਸਾਹਿਬ ਥੱਲੇ ਡਿੱਗੇ, ਉਧਰੋਂ ਤੀਸਰੀ ਕਮੀਜ਼ ਆਈ ਹੈ। ਐਵੇਂ ਇਹ ਬਰਦਾਸ਼ਤ ਓਏ ਇੱਧਰ ਸੁਣ ਲਓ। ਮੇਰੇ ਤੇਰੇ ਇਹ ਕੰਮ ਕਰਨਾ ਗੱਲ ਸੁਣ ਲੈ ਨਾ, ਅਗਲੀ ਗੱਲ ਸੁਣ ਲੈ। ਠੀਕ ਹੈ। ਉਸ ਤੋਂ ਬਾਅਦ ਉਹਨੇ ਸੋਚਿਆ ਕਿ ਡਿੱਗ ਨਾ ਪਿਆ ਹੋਵੇ, ਕਿੱਧਰ ਗਿਆ। ਓਏ ਇੰਜ ਨਹੀਂ ਹੋ ਸਕਦਾ ਕਿ ਇਹ ਥੱਲੇ ਨੀਚੇ ਦੇ ਉਤਰ ਗਿਆ ਹੋਵੇ। ਔਰ ਜਿਸ ਬਗੈਰਤੀ ਨੇ ਵੇਖ ਰਿਹਾ ਸੀ, ਸੂਰ ਦਾ ਵਾਲ ਸੀ ਉਹਦੀ ਅੱਖ 'ਚ, ਇਹ ਉੱਥੋਂ ਉਤਰ ਨਹੀਂ ਸਕਦਾ, ਇਹ ਡਿੱਗਿਆ ਵਾ। ਉਹਨੇ ਕਿਹਾ ਫਿਰ ਵੀ ਉਹਨੂੰ ਵੀ ਥੋੜਾ ਜਿਹਾ ਦਿਲ 'ਚ ਅਹਿਸਾਸ ਹੋਣੀ ਦੇਰ ਜਾਗ ਪਿਆ ਸੀ। ਉਹ ਲੱਸੀ ਥੱਲੇ ਗਈ ਆ, ਥੱਲੇ ਜਾ ਕੇ ਉਸ ਖੰਭੇ ਦੇ ਕੋਲ ਗਈ ਤੇ ਤੂੰ ਥੱਲੇ ਪਿਆ, ਲੋਕੀ ਇਕੱਠੇ ਹੋਏ। ਉਹਨੇ ਕਿਹਾ ਪਿੱਛੇ ਹੋ ਜਾ, ਪਿੱਛੇ। ਉਹਨੇ ਦੇਖਿਆ ਤੇ ਉਹ ਹਲਕੇ ਹਲਕੇ ਹੋਸ਼, ਵਾਲ ਤੇਰੇ ਬਿਲਕੁਲ ਸਿੱਧੇ ਖੜੇ ਨੇ, ਕਿਉਂਕਿ ਤੈਨੂੰ ਝਟਕਾ ਬਹੁਤ ਬੁਰਾ ਵੱਜਾ। ਠੀਕ ਹੈ ਜੀ, ਅੱਖ ਤੇਰੀ ਤੇ ਕਾਲਾ, ਇਹ ਉਹ ਸਾਰਾ ਨਿਜ਼ਾਮ, ਪਲਾਸ ਤੇਰਾ ਜਿਹੜਾ ਤੇਰੇ ਬੁੱਲ ਨੂੰ ਪਿਆ ਕਰ। ਉਹ ਵਾਪਸ ਦੌੜੀ ਗਈ, ਉਹਨੇ ਦੁੱਧ ਗਰਮ ਕੀਤਾ, ਗਰਮ ਕਰਕੇ ਉਹਨੇ ਲਿਆਂਦਾ। ਉਹਨੇ ਕਿਹਾ ਪਰੇ ਹੋ ਜਾਓ, ਪਰੇ ਹੋ ਜਾਓ। ਪਰ ਜਦੋਂ ਉਹਨੇ ਕਿਹਾ ਪਰੇ ਹੋ ਜਾਓ ਤੇ ਇੱਕ ਬੰਦੇ ਨੇ ਕਿਹਾ ਜੀ ਉਹਨੂੰ ਤੇ ਉਹ ਲੈ ਗਏ ਨੇ ਈਦੀ ਵਾਲੇ ਚੁੱਕ ਕੇ। ਵਾਹ ਵਾਹ ਉਹਦੇ ਹੁਣ ਦਿਮਾਗ ਸੀ ਕਿ ਮੈਂ ਉਹਨੂੰ ਮਿਲਣਾ ਵਾ। ਇਹ ਸਟੋਰੀ ਦਾ ਮਜ਼ਾ ਲੈ। ਖੈਰ ਤੇ ਮੈਂ ਸੁਣਾਉਣਾ, ਉਹ ਚਲੀ ਗਈ, ਤੁਹਾਡੀ ਸਲਾਮ ਦੁਆ ਹੋ ਗਈ, ਨੰਬਰ ਐਕਸਚੇਂਜ ਹੋ ਗਿਆ, ਫੋਨ ਤੇ ਗੱਲਬਾਤ ਸ਼ੁਰੂ ਹੋ ਗਈ। ਵਾਹ ਹਸਪਤਾਲ ਤੇ ਮਗਰ ਗਈ ਹੈ ਬਗੈਰ ਤਾਂ ਮਗਰ ਉਹ ਮੈਂ ਬਾਅਦ ਚ ਦੱਸਾਂਗਾ ਸਾਰਾ, ਜਿਹੜੀ ਤੁਹਾਨੂੰ ਮੈਂ 1 ਲਾਈਨ ਸੁਣਾ ਰਿਹਾ। ਉਹ ਮੁਹੱਬਤ ਸ਼ੁਰੂ ਹੋ ਗਈ, ਸਾਰਾ ਕੁਝ ਕਰਦੇ, ਇੰਨੀ ਜ਼ਿਆਦਾ ਮੁਹੱਬਤ ਵੱਧ ਗਈ ਕਿ ਤੁਸੀਂ ਜੀਨ ਮਰਨ ਦੀਆਂ ਕਸਮਾਂ ਖਾ ਲਈਆਂ। ਕਿ ਵਾਅਦੇ ਹੋ ਗਏ, ਕੌਲੋ ਕਰਾਰ, ਇੱਕ ਗਾਣਾ ਵੀ ਵਿੱਚ ਚਲਾ ਗਿਆ। ਠੀਕ ਹੈ ਜੀ, ਇੱਕ ਗਾਣਾ ਵੀ ਆ ਗਿਆ ਵਿੱਚ, ਖੇਤਾਂ ਟੈਪ ਨਿਜ਼ਾਮ ਵਾਲਾ। ਉਹ ਗਾਣਾ ਮੈਂ ਲਿਖਾਂਗਾ, ਹਾਂ, ਗਾਣਾ ਮੈਂ ਬਣਾਉਂ। ਮਿਊਜ਼ਿਕ ਨਹੀਂ, ਰਾਈਟਰ ਹੋਰ ਹੋਏਗਾ, ਤੁਸੀਂ ਉਹਦਾ ਗਾਓਗੇ ਤੁਸੀਂ। ਹਾਂਜੀ, ਮੇਲ ਆਵਾਜ਼ ਤੁਸੀਂ ਗਾਉਣਾ। ਹਾਂਜੀ ਗਾਣਾ ਕੋਈ ਐਸਾ ਲਿਖੀ ਕਿ ਜਿਹੜਾ ਲੋਕ ਚਸ਼ਮਾ ਤੇ ਆ ਜਾਣ। ਇੱਧਰ ਪਿਓ ਨੇ ਲਿਖਣਾ ਲਿਰਿਕਸ, ਉੱਥੇ ਤੈਨੂੰ ਦੱਸ ਲਿਰਿਕਸ ਉਹਦੇ ਨੇ। ਪਿਓ ਜੀ ਐਸਾ ਲਿਖਿਆ ਚਸਾ ਜੀ। ਅੱਛਾ ਜੀ, ਉਸ ਤੋਂ ਬਾਅਦ ਜਨਾਬ ਜੀ ਇੱਕ ਦਿਨ ਹੁਣ ਇੱਥੋਂ ਫਿਲਮ ਸ਼ੁਰੂ ਹੋਣੀ। ਓਏ ਆਹਾ ਕੀ ਕਹਦੇ? ਚੁੱਪ 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 ਇਹ ਫਿਲਮ ਸ਼ੁਰੂ ਹੋਈ ਹੈ, ਚਵਲ ਮਾਰਨ ਲੱਗਾ ਸੀ ਕਿਤੇ। ਕੁੜੀ ਦਾ ਤੈਨੂੰ ਫੋਨ ਆਇਆ, ਓਏ ਹਾਂ ਉਹਨੇ ਕਿਹਾ ਗੁਲਪੋਸ਼ਨ। ਹਾਏ ਨਾਮ ਕੀ ਹੈ ਜੀ? ਗੁਲਪੋਸ਼ਨ। ਇਤਨਾ ਪਿਆਰਾ ਗੁਲਪੋਸ਼ਨ। ਨਾਮ ਚੇਂਜ ਕਰ ਲਾਂਗੇ, ਹਾਲੇ ਸਟੋਰੀ ਸੁਣ। ਠੀਕ ਆ। ਚਲੋ, ਉਹਨੇ ਕਿਹਾ ਜੀ ਮਿੱਠੇ, ਇੱਕ ਮਿਸਾਲ ਮਿੱਠਾ ਰੱਖ ਲਓ ਫਿਲਹਾਲ ਤੁਸੀਂ। ਉਹਨੇ ਕਿਹਾ ਮਿੱਠੇ, ਇੱਕ ਬੁਰੀ ਖਬਰ ਆ। ਓਏ ਟਨ 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 ਤੇਰੇ ਜ਼ਿਹਨ 'ਚ ਵੀ ਨਹੀਂ ਕਿ ਬੁਰੀ ਤੋਂ ਬੁਰੀ ਖਬਰ ਕੀ ਹੋ ਸਕਦੀ ਜ਼ਿਆਦਾ ਜ਼ਿਆਦਾ। ਇਹ ਤੇ ਹੋ ਹੀ ਨਹੀਂ ਸਕਦਾ ਵੀ ਅਸੀਂ ਦੋਵੇਂ ਜੁਦਾ ਹੋ ਜਾਈਏ, ਇਹ ਤੇ ਤੇਰੇ ਜ਼ਿਹਨ 'ਚ ਨਹੀਂ। ਉਹਨੇ ਕਿਹਾ ਇੱਕ ਵਿਚੋਲਣ ਆਈ ਹੈ, ਖਾਲਾ ਮਾਈ ਟੈਬ। ਉਹਨੇ ਮੇਰੇ ਘਰਦਿਆਂ ਨੂੰ ਰਿਸ਼ਤਾ ਵਹਾਇਆ ਮੇਰਾ, ਮੇਰੇ ਘਰਦਿਆਂ ਨੇ ਤਸਵੀਰ ਵੇਖਦੇ ਹੀ ਹਾਂ ਕਰਦੀ। ਟਨ 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 ਮੁੰਡਾ ਮਰਸੀਡੀਜ਼ ਗੱਡੀ ਦੇ ਅੱਗੇ ਖੜਾ ਸੀ, ਤਸਵੀਰ ਇੱਕ ਉਹਦੀ ਤਸਵੀਰ ਹੈਲੀਕਾਪਟਰ 'ਚ ਸੀ, ਇੱਕ ਉਹਦੀ ਤਸਵੀਰ ਸਵੀਮਿੰਗ ਪੂਲ 'ਚ ਸੀ, ਇੱਕ ਉਹਦੀ ਤਸਵੀਰ ਆਪਣੇ ਬੰਗਲੇ ਦੇ ਬਾਹਰ ਸੀ। ਤੇ ਮਾਂ ਮੇਰੀ ਨੇ ਹਾਂ ਕਰਦੀ ਤੇ ਮੈਨੂੰ ਮਾਫ ਕਰਦੀ, ਮੈਂ ਤੇਰੀ ਆ, ਮੇਰਾ ਇੰਤਜ਼ਾਰ ਕਰੀ, ਮੈਂ ਵਾਪਸ ਜ਼ਰੂਰ ਆਵਾਂਗੀ। ਓਏ ਯਾਰ ਯਾਰ ਪਹਿਲਾ ਸੀਨ ਹੀ ਮਿੱਠਾ ਜੀ। ਓਏ ਹੋਏ ਹੋਏ ਐਵੇਂ ਨਹੀਂ ਦਾ ਮੈਂ ਵਾਪਸ ਜ਼ਰੂਰ ਆਵਾਂਗੀ। ਵਾਹ 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 ਮੈਂ ਹੁਣ ਕੀ ਕਰਾਂ, ਬੋਲਦਾ ਉਹ ਤੂੰ ਹੁਣ ਚਰਸ ਪੀਣੀ ਆ, ਤੂੰ ਹੁਣ ਚਰਸ ਪੀਣੀ ਆ, ਤੂੰ ਵਾਰਾ ਫਿਰਨਾ ਵਾ, ਤੂੰ ਜੌਬ ਛੱਡ ਦਿੱਤੀ ਹੈ। ਠੀਕ ਆ ਜੀ, ਤੂੰ ਉਹਦੇ ਕੁੜੀ ਪਿੱਛੇ, ਤੂੰ ਉਹਦੇ ਕੰਮ 'ਚ ਫਿਰ ਰਿਹਾ ਔਰ ਉਹਦੇ ਇੰਤਜ਼ਾਰ 'ਚ। ਹਾਏ 1.25 ਸਾਲ ਬਾਅਦ ਤੈਨੂੰ ਫੋਨ ਆਇਆ, ਉਹਦਾ ਹੀ ਉਹਦਾ ਹੀ ਓਏ ਖਿਸੀ ਇੱਕ ਨੰਬਰ ਤੋਂ ਤੈਨੂੰ ਫੋਨ ਆਇਆ। ਤੂੰ ਡਰਦੇ ਡਰਦੇ ਹੈਲੋ ਕੀਤਾ, ਉਹਨੇ ਸਿਰਫ ਇੰਨਾ ਕਿਹਾ ਮਿੱਠੇ। ਇੱਥੇ ਭਾਜੀ ਬੈਕਗ੍ਰਾਉਂਡ ਚਾਹੀਦਾ ਮੈਨੂੰ ਸਿਚੁਏਸ਼ਨ ਦੇ ਹਿਸਾਬ ਨਾਲ। ਠੀਕ ਹੈ ਜੀ, ਠੀਕ ਹੈ। ਅਲਾਪ ਹਾਂ ਆਹ ਮੈਂ ਆ ਗਈ ਹੂੰ। ਹਾਂ ਹੁਣ ਤੂੰ ਉਹਨੂੰ ਕਿਹਾ ਕਿ ਮੈਂ ਸਿਰਫ ਤੈਨੂੰ ਵੇਖਣਾ, ਹਾਏ ਮੈਂ ਤੇਰੀ ਸ਼ਕਲ ਵੇਖਣ ਨੂੰ ਤਰਸ ਗਿਆ, ਮੈਂ ਤੈਨੂੰ ਤੇਰੀ ਕੁਰਬਤ ਦੇ ਅਹਿਸਾਸ ਨੂੰ ਤਰਸਦਿਆਂ ਪਾਗਲ ਹੋ ਗਿਆ। ਐ ਠੱਕ ਕਰਕੇ ਉਹਨੇ ਹਾਲੇ ਗੱਲ ਕਰਨ ਲੱਗੀ ਹੈ ਤੇ ਇੱਕ ਹੋਰ ਪਿੱਛੋਂ ਕੁੜੀ ਦੀ ਆਵਾਜ਼ ਆਈ, ਕੀ आपका बैलेंस खत्म हो गया है, ਓਏ ये कॉल यहाँ पे खत्म की जाती क्योंकि आपका बैलेंस खत्म हो गया है। ਮੈਂ ਹਾਂ ਤੂੰ ਬੈਕ ਕਾਲ ਕੀਤੀ ਆ, ਉਹਨੇ ਕੋ ਕਿਹਾ ਸੌਰੀ, ਤੈਨੂੰ ਪਤਾ ਮੈਂ ਇੰਨੇ ਦਿਨਾਂ ਬਾਅਦ ਸਿਮ ਔਨ ਕੀਤੀ, ਬੈਲੈਂਸ ਨਹੀਂ ਸੀ।
ਤੁਹਾਡਾ ਟਾਈਮ ਤੇ ਹੋਇਆ ਇੱਕ ਹੋਟਲ ਦਾ ਰਾਤ ਨੂੰ ਰੈਸਟੋਰੈਂਟ 'ਚ ਮੁਲਾਕਾਤ, ਉਹ ਟਾਈਮ ਆ ਗਿਆ। ਉਹ ਆਈ ਆ, ਬਣਾ ਦਿਆਂਗੇ ਬਾਈ ਜੀ। ਮੈਨੂੰ ਵੀ ਖੜਨਾ ਹੀ ਉਹ ਆਈ ਆ, ਤੈਨੂੰ ਇੰਝ ਲੱਗਾ ਦੂਰੋਂ ਕਿ ਜਿਵੇਂ ਨਾ ਇਹਨੇ ਕੋਈ ਬੈਗ ਜਾਂ ਕੋਈ ਚੀਜ਼ ਚੁੱਕੀ ਆ, ਜਾਂ ਤੈਨੂੰ ਲੱਗਾ ਕਿ ਇਹ ਨਾ ਘਰੋਂ ਫਾਰਗ ਨੱਠ ਕੇ ਆ ਗਈ ਹੈ, ਇਹਨਾਂ ਨੂੰ ਮਿਲਣਾ ਜਾਣਾ, ਤੂੰ ਵੀ ਖੁਸ਼ ਹੋਇਆ। ਲੇਕਿਨ ਤੂੰ ਥੋੜਾ ਥੋੜਾ ਜਿੱਦਾਂ ਜਦੋਂ ਅੱਗੇ ਆ ਰਹੀ ਨਾ, ਤੈਨੂੰ ਇੱਕ ਬੱਚਾ ਰੋਣ ਦੀ ਆਵਾਜ਼ ਆ ਰਹੀ। ਅੱਛਾ, ਤੂੰ ਟੈਨਸ਼ਨ 'ਚ ਆ ਕਿ ਬੱਚਾ ਰੋਣ ਦੀ ਆਵਾਜ਼ ਇੱਥੇ ਹੋਰ ਕੋਈ ਹੈ ਨਹੀਂ, ਇਹਦੇ 'ਚੋਂ ਕਿੱਦਾਂ ਇਹਦੇ ਕੋਲ ਬੱਚਾ ਰੋਣ ਦੀ ਆਵਾਜ਼। ਜੋ ਕਰੀਬ ਆਈ, ਉਹਨੇ ਆ ਕੇ ਟੇਬਲ ਤੇ ਇੱਕ ਸਾਈਡ ਤੇ ਪਰਸ ਰੱਖਿਆ, ਦੂਜੀ ਸਾਈਡ ਤੇ ਆਪਣਾ ਸਾਲ ਦਾ ਬੱਚਾ ਰੱਖਿਆ ਤੇ ਬਹਿ ਗਈ। ਤੂੰ ਹੁਣ ਕਦੀ ਬੱਚੇ ਵੱਲ ਦੇਖ ਰਿਹਾ, ਕਦੀ ਉਹਦੇ ਵੱਲ ਦੇਖ ਰਿਹਾ, ਲੇਕਿਨ ਮੁਹੱਬਤ ਉਸੇ ਤਰ੍ਹਾਂ ਹੀ। ਓਏ ਤੇ ਤੇਰੀਆਂ ਇੱਥੇ ਡਾਇਰੈਕਸ਼ਨ, ਇੱਥੇ ਤੇ ਡਾਇਰੈਕਟਰ ਚੈੱਕ ਕਰ ਕਿ ਤੂੰ ਉਹਨੂੰ ਇਹ ਨਹੀਂ ਪੁੱਛਣਾ ਕਿਹਦਾ ਬੱਚਾ ਇਹ ਉਹ ਨਹੀਂ, ਤੂੰ ਸਿਰਫ ਬੱਚੇ ਵੱਲ ਵੇਖਣਾ ਤੇ ਉਹਦੇ ਵੱਲ ਵੇਖਣਾ। ਅੱਖਾਂ ਕੱਚ, ਦਿਲ ਲੈ ਗਈ ਚੋਰ ਨਹੀਂ। ਤੈਨੂੰ ਪਤਾ ਲੱਗ ਗਿਆ ਵੀ ਜਿੱਥੇ ਵਿਆਹੀ ਗਈ ਸੀ ਉੱਥੇ ਬੱਚਾ ਆਇਆ, ਉਹਨੇ ਤੈਨੂੰ ਕਿਹਾ ਕਿ ਮੈਂ ਤਲਾਕ ਲੈ ਕੇ ਵਾਪਸ ਆ ਗਈ, ਮੈਂ ਤੇਰੇ ਤੋਂ ਬਗੈਰ ਨਹੀਂ ਰਹਿ ਸਕੀ, ਮੇਰਾ ਉਹਦੇ ਨਾਲ ਦਿਲ ਹੀ ਨਹੀਂ ਲੱਗਾ। ਜਦੋਂ ਉਹਨੇ ਇਹ ਗੱਲ ਕਹੀ ਨਾ ਕਿ ਮੇਰਾ ਉਹਦੇ ਨਾਲ ਦਿਲ ਹੀ ਨਹੀਂ ਲੱਗਾ, ਤੂੰ ਬੱਚੇ ਵੱਲ ਵੇਖਿਆ, ਫਿਰ ਉਹਦੇ ਵੱਲ ਵੇਖਿਆ। ਯਾਰ ਇਹ ਕੰਮ ਕਰਾ। ਓਏ ਯਾਰ ਉੱਠੋ ਤੂੰ, ਚੱਲ ਬਾਸ ਤੇਰੇ ਕੋਲ ਨਹੀਂ ਬਣਨੀ ਹੈਗੀ। ਹਾਂ ਯਾਰ ਮੈਂ ਸਮਝ ਰਿਹਾ। ਕਿਹਾ ਬੋਲਿਆ ਲਾਫਟਰ ਤਾਂ ਨਿਕਲ ਹੀ ਜਾਂਦਾ। ਨਹੀਂ ਵਿੱਚ ਵੜ ਗਿਆ ਕਿਹੜੀ ਸਟੋਰੀ ਦੇ, ਹਾਂਜੀ ਹੈਨਾ। ਉਸ ਤੋਂ ਬਾਅਦ ਉਹਨੇ ਫਿਰ ਕਿਹਾ, ਉਹਨੇ ਕਿਹਾ ਕਿ ਮੈਨੂੰ ਉਹ ਪਹਿਲੇ ਦਿਨ ਤੋਂ ਚੰਗਾ ਹੀ ਨਹੀਂ ਲੱਗਾ, ਤੁਸੀਂ ਬੱਚੇ ਵੱਲ ਦੇਖਿਆ, ਫਿਰ ਉਹਦੇ ਵੱਲ ਦੇਖਿਆ। ਵਾਹ ਸੀ। ਉਸ ਤੋਂ ਬਾਅਦ ਉਹਨੇ ਕਿਹਾ ਕਿ ਉਹ ਜਦੋਂ ਮੇਰੇ ਨਾਲ ਗੱਲ ਕਰਦਾ ਸੀ, ਮੇਰੇ ਕਰੀਬ ਆਉਂਦਾ ਸੀ, ਮੈਨੂੰ ਨਫ਼ਰਤ ਹੁੰਦੀ ਸੀ, ਤੂੰ ਫਿਰ ਘੂਰ ਕੇ ਬੱਚੇ ਵੱਲ ਦੇਖਿਆ ਤੇ ਗੁੱਸੇ ਨਾਲ ਉਹਦੇ ਵੱਲ ਦੇਖਿਆ। ਇਹ ਬੈਕਗਰਾਉਂਡ ਤੇ ਉਹਨੇ ਅੱਗੋਂ ਤੈਨੂੰ ਕਿਹਾ, ਮੈਂ ਤੇਰੀਆਂ ਅੱਖਾਂ 'ਚ ਜਿੰਨੇ ਵੀ ਸਵਾਲ ਨੇ ਸਾਰੇ ਕਲੀਅਰ ਪੜ ਸਕਦੀ ਹਾਂ, ਮੈਨੂੰ ਪਤਾ ਤੂੰ ਕੀ ਪੁੱਛਣਾ ਚਾਹ ਰਿਹਾ। ਤੂੰ ਅੱਗੋਂ ਕਿਹਾ ਠੀਕ ਆ, ਦੱਸ। ਓਏ ਵੱਡਾ ਡਾਇਲੋਗ। ਕਿੱਦਾਂ? ਪਹਿਲਾਂ ਤੇਰਾ ਉਹਦੇ ਨਾਲ ਡਾਇਲੌਗ ਗਈ ਆ ਕੇ ਦੱਸ ਫਿਰ ਕਿੱਦਾਂ। ਉਹਨੇ ਕਿਹਾ ਇਹ ਦੁਨੀਆਦਾਰੀ ਆ, ਵੱਡੀ ਲੈਣ। ਇਹ ਦੁਨੀਆਦਾਰੀ ਆ, ਏਦਾਂ ਤੈਨੂੰ ਪਤਾ ਵਾ ਮੀਆਂ ਬੀਵੀ ਸੀ, ਸਮੁੰਦਰ ਇਹ ਹੁਣ ਅੱਜ ਤੋਂ ਬਾਅਦ ਉਹਦਾ ਨਹੀਂ, ਤੇਰਾ ਪੁੱਤਰ। ਅੱਛਾ ਹੁਣ ਤੇਰੀ ਮੁਹੱਬਤ ਇੰਨੀ ਕੁ ਜ਼ਿਆਦਾ ਵਾ ਕਿ ਤੂੰ ਉੱਥੇ ਰੋਣ, ਤੇਰੀਆਂ ਅੱਖਾਂ 'ਚ ਇੰਝ ਕਰਕੇ ਇੱਕ ਅਥਰੂ ਆਇਆ ਤੇ ਠੱਕ ਡਿੱਗਿਆ ਤੇ ਉੱਠ ਕੇ ਉਹ ਤੜਫ ਗਈ ਤੇਰਾ ਅਥਰੂ ਵੇਖ ਕੇ। ਹਾਏ ਮੱਤਾ। ਤੂੰ ਉਹਨੂੰ ਕਿਹਾ ਕਿ ਮੈਂ ਤੇਰੇ ਨਾਲ ਮੁਹੱਬਤ ਕਰਦਾ, ਤੂੰ ਮੇਰੀ ਖਾਤਰ ਆਪਣਾ ਹੱਸਦਾ ਵਸਦੀ ਜ਼ਿੰਦਗੀ ਖਰਾਬ ਕਰਕੇ ਆ ਗਈ, ਕੋਠੀਆਂ, ਕਾਰਾਂ, ਜਹਾਜ਼, ਹੈਲੀਕਾਪਟਰ ਛੱਡ ਕੇ ਆ ਗਈ, ਤੇ ਕੁੜੀ ਪਰਾਂ ਨੂੰ ਮੂੰਹ ਕਰਕੇ ਹੱਸ ਲੋ। ਤੇ ਮੈਂ ਤੇਰਾ ਇੱਕ ਬੇਟਾ ਨਹੀਂ ਮੈਂ ਨਾ ਬਰਦਾਸ਼ਤ ਕਰ, ਇਹ ਨਹੀਂ ਹੋ ਸਕਦਾ। ਮੈਨੂੰ ਪਤਾ ਤੂੰ ਫਿਰ ਮੇਰੇ ਨਾਲ ਆਈ, ਮੈਂ ਇਹਨੂੰ ਐਕਸੈਪਟ ਕਰਦਾ। ਉਹਨਾਂ ਦੀ ਉੱਥੋਂ ਦੁਬਾਰਾ ਪਹਿਲੇ ਨੂੰ ਸਾਰੇ ਸੈਟਅਪ ਸ਼ੁਰੂ ਕਰ। ਹੁਣ ਤੂੰ ਉਸ ਬੇਟੇ ਦਾ ਖਰਚਾ ਵੀ ਚੁੱਕਿਆ ਸਾਰਾ, ਠੀਕ ਆ। ਉਹਦੇ ਪੈਂਪਰ ਭੇਜ ਰਿਹਾ, ਉਹਦਾ ਸਾਰਾ ਨਿਜ਼ਾਮ ਘਰ ਦੇ ਵਿੱਚ, ਉਹਦਾ ਦੁੱਧ ਫੀਡਰ, ਉਹਦੇ ਬੱਚੇ ਨੂੰ ਵੱਡਾ ਭੇਜਾਂਗੇ। ਹਾਂ ਕੋਈ ਨਾ 2.5-3 ਮਹੀਨੇ ਲੰਘੇ ਨੇ, ਓਏ ਤੇ ਮੁਹੱਬਤ ਪਹਿਲੇ ਨਾਲੋਂ ਵੀ ਸ਼ਿੱਦਤ ਫੜ ਗਈ। ਹਾਏ ਹਾਏ। ਹੁਣ ਦੱਸ ਮਰੇ ਐ ਸਟੋਰੀਆਂ ਆਹਾ। ਇੱਕ ਮਿੰਟ ਹਟਿਆ ਜਾ, ਇਹ ਜਿਹੜੇ ਮੈਂ ਇੱਕ ਸੀਨ ਦੱਸਿਆ ਕਿ ਮੁਹੱਬਤ ਸ਼ਿੱਦਤ ਫੜ ਗਈ, ਉਹਦਾ ਇਹ ਕਿੱਦਾਂ ਕੀਤਾ, ਇਹ ਬਣਦਾ ਇਹ ਮੁਹੱਬਤ ਦੀ ਸ਼ਿੱਦਤ ਫੜੀ। ਸਾਡਾ ਹੀਰੋ ਦਾ ਯੈਲੋ ਟੈਪ 2.5-3 ਮਹੀਨੇ ਬਾਅਦ ਰਾਤ ਨੂੰ ਤੂੰ ਸੌਣ ਲੱਗਿਆ, ਤੈਨੂੰ ਇੱਕ ਮੈਸੇਜ ਆਇਆ ਸਿਰਫ ਕਿ ਉਹ ਵਿਚੋਲਣ ਆਈ ਸੀ, ਉਹਨੇ ਇੱਕ ਰਿਸ਼ਤਾ ਦਿਖਾਇਆ ਅੰਮੀ ਨੂੰ, ਉਹਦੇ 2 ਬੱਚੇ ਨੇ ਪਹਿਲੇ, ਤੇ ਕਿਉਂਕਿ ਮੈਂ ਵਿਆਹੀ ਮੇਰਾ ਇੱਕ ਬੱਚਾ ਹੁਣ ਕੁਆਰਾ ਤਾਂ ਲੱਭਣਾ ਨਹੀਂ ਸੀ, ਮਾਂ ਮੇਰੀ ਨੇ ਦੁਪੱਟਾ ਸਿੱਟਿਆ ਪੈਰਾਂ 'ਚ, ਪਿਓ ਨੇ ਪੱਗ ਸਿੱਟੀ ਹੈ, ਮਿੱਠਿਆ ਮੇਰੇ ਕੋਲ ਨਾ ਨਹੀਂ ਹੋਈ, ਮੈਨੂੰ ਮਾਫ ਕਰ ਦੇ, ਮੈਂ ਜਾ ਰਹੀ ਹਾਂ ਹੁਣੇ, ਲੇਕਿਨ ਮੇਰਾ ਇੰਤਜ਼ਾਰ ਕਰੀ, ਮੈਂ ਵਾਪਸ ਆਵਾਂਗਾ। ਓਏ ਮੈਂ ਬੈਠਾ ਨਹੀਂ ਯਾਰ, ਇੱਕ ਮਿੰਟ ਸਬਰ ਤੇ ਕਰ ਲੈ ਜੀ। 5 ਮਿੰਟ ਉਹ ਵੀ ਤਾਂ ਕਿਤੇ ਭਵੇ ਨਾ, ਤੂੰ ਤਾਂ ਬੈਠਾ ਵਾ। ਭਾਜੀ ਇਹ ਦੇ ਲਓ ਫਿਰ। ਸੌਰੀ ਜੀ, ਮਾਫੀ ਭਾਜੀ, ਮਾਫੀ। ਆਹ ਤੂੰ ਬੇੜਾ ਗਰਕ ਕਰਾ ਲੈਣਾ ਮਿੱਠਾ ਸਾਹਿਬ ਉੱਠੇ ਨੇ, ਹਾਂ ਹਾਂ, ਉਸੇ ਬੰਦੇ ਕੋ ਗਏ ਨੇ ਜਿਹਦੇ ਕੋ ਵਾਰੀ ਲੈਂਦੇ ਸੀ, ਵਾਪਸ ਜੋ ਉਹਦੇ ਕੋ ਇਹਨਾਂ ਨੇ 3 ਪਾ ਲਈ ਹੈ, 3 ਪਾ ਲੈ ਲਈ 3 ਪਾ ਇਕੱਠੀ, ਔਰ ਉਹਨਾਂ ਨੇ 2 ਡੰਡੇ ਸਿਗਰਟਾਂ ਦੇ ਲਏ ਨੇ। ਇਹਨਾਂ ਨੇ ਪਹਿਲੇ ਪੂਰੇ 2 ਘੰਟੇ ਲਾ ਕੇ ਕੋਈ 250-300 ਸਿਗਰਟ ਭਰਿਆ,
ਉਸ ਤੋਂ ਬਾਅਦ ਭਾਜੀ ਨੇ ਸ਼ੁਰੂ ਹੋ ਗਏ ਨੇ ਛੱਤ ਤੇ ਜਾ ਕੇ ਨੰਬਰ ਕੀਤਾ, ਉਹਦਾ ਨੰਬਰ ਬੰਦ ਆ, ਉਹ ਚਲੀ ਗਈ। ਅੱਛਾ ਜੀ, ਠੀਕ ਹੈ ਜੀ। ਇਹਦਾ ਡਾਇਲੌਗ ਕੋਈ ਇਹਦੇ ਚ ਨਾ ਇਹੀ ਤੇ ਗੱਲ ਆ। ਹਾਂ, ਇਹਦੇ ਡਾਇਲੌਗ ਅੱਗੇ ਆਉਣੇ ਨੇ। ਚੁੱਪ ਅੱਗੇ ਆਣਗੇ ਨਾ। ਪੂਰੇ 1.5 ਸਾਲ ਬਾਅਦ ਓਏ ਇਹਨੂੰ ਇੱਕ ਮੈਸੇਜ ਆਇਆ, ਹਾਂ, ਉੱਤੇ ਲਿਖਿਆ ਸੀ, ਮਿੱਠੇ ਮੈਂ ਆ ਗਈ ਹੂੰ। ਓਏ ਵਾਹ ਜੀ ਵਾਹ, ਆ ਗਈ ਆ, ਆਏ ਆਏ। ਹੁਣ ਇੱਥੇ ਹੀ ਸੀ। ਅੱਛਾ ਜੀ, ਮਿੱਠੇ ਨੇ ਹੁਣ ਦਿਲ 'ਚ ਖੁਸ਼ੀ ਵੀ ਆ, ਲੇਕਿਨ ਇਹ ਵੀ ਸੋਚ ਰਿਹਾ ਕਿ ਯਾਰ ਕਿਤੇ ਮੈਂ ਜ਼ਿਆਦਤੀ ਤੇ ਨਹੀਂ ਕਰ ਰਿਹਾ ਉਹਨਾਂ ਲੋਕਾਂ ਦੇ ਨਾਲ। ਮੈਂ ਇਹਨੂੰ ਨੱਥੀ ਕਰਾ ਦੇਵਾਂ ਤਾਂ ਕਿ ਆਪਣਾ ਘਰ ਵਸਾ ਲਵੇ। ਨਰਮ ਦਿਲ ਹੀਰੋ। ਲੇਕਿਨ ਇਹਨੇ ਕਿਹਾ, ਮੈਂ ਪੁੱਛਿਆ ਸੀ ਹੋਇਆ ਕੀ? ਇਹਨੇ ਉਹਨੂੰ ਕਿਹਾ ਕਾਲ ਮੀ। ਉਹਨੇ ਕਿਹਾ ਮੇਰੇ ਕੋਲ ਬੈਲੈਂਸ ਨਹੀਂ ਹੈ। ਇਹਨੇ ਕਿਹਾ ਮੇਰੇ ਕੋਲ ਵੀ ਨਹੀਂ ਹੈ। ਫਿਰ ਉਹਨੇ ਕਿਹਾ ਫਿਰ ਸਵੇਰ ਗੱਲ ਕਰਾਂਗੇ। ਓਹੋ ਸਸਪੈਂਸ। ਉਹ ਯਾਰ ਸੁਬਹ ਸੂਰਜ ਦੀ ਤੜਕੇ ਦੀ ਮੈਂ ਰਿਐਲਿਟੀ ਵਹਾਉਣੀ ਆ, ਮੈਂ ਫੇਕਨੈਸ ਨਹੀਂ ਵਹਾਉਣੀ। ਮੈਂ ਉਹ ਡਾਇਰੈਕਟਰ ਆ ਜਿਹਨੇ ਅਗਰ ਨਾਰਮਲ ਬੰਦਾ ਅਗਰ ਫੋਨ ਕਰ ਰਿਹਾ ਤਾਂ ਉਹਦਾ ਬੈਲੈਂਸ ਵੀ ਮੁੱਕ ਸਕਦਾ ਵਾ। ਹਾਂ, ਗਰੀਬ ਘਰ ਦਾ ਬੰਦਾ USA ਫੋਨ ਕਰਕੇ ਲੱਗਾ ਰਹਿੰਦਾ 2.5 ਘੰਟੇ, ਕਿੱਦਾਂ ਹੋ ਸਕਦਾ? ਮੈਂ ਈਚੀ ਬੀਚੀ ਦਾ ਖਿਆਲ ਰੱਖਣਾ। ਹਕੀਕਤ ਬੁਬਨੀ ਆ। ਹਾਂ ਮੁਬਨੀ, ਹਕੀਕਤ ਮੁਬਨੀ ਹੈ। ਚੁੱਪ। ਅੱਛਾ, ਉਸ ਤੋਂ ਬਾਅਦ ਹੁਣ ਅੱਗੋਂ ਤੂੰ ਤਿਆਰ ਕਰ ਲੈ, ਮੈਨੂੰ ਇੱਕ ਹਿਜਰ ਦਾ ਵਾਲਾ ਗਾਣਾ ਚਾਹੀਦਾ। ਠੀਕ, ਦੁਖੀ, ਠੀਕ ਆ। ਅੱਛਾ, ਉਹ ਜਨਾਬ ਜੀ ਤੂੰ ਐਡਵਾਂਸ ਲਿਆ ਵਾ, ਕਾਲ ਕੀਤੀ ਹੈ ਤੇ ਸਵੇਰ 5 ਵਜੇ ਮੁਲਾਕਾਤ ਦਾ ਟਾਈਮ ਤੁਹਾਡਾ ਸੈੱਟ ਹੋ ਗਿਆ। 5 ਵਜੇ ਤੁਸੀਂ ਜਿੱਥੇ ਜਗ੍ਹਾ ਸਿਲੈਕਟ ਕੀਤੀ, ਬੜੀ ਵੀਰਾਨਾ ਜਿਹਾ ਤੇਰਾ ਸ਼ਹਿਰੋਂ ਬਾਹਰ ਜਾ ਕੇ, ਉਹ ਤੁਰੀ ਆ ਰਹੀ ਹੈ। ਓਏ ਇੱਕ ਬੱਚੇ ਦੀ ਉਹਨੇ ਉਂਗਲ ਫੜੀ ਹੈ, ਇੱਕ ਬੱਚੇ ਦੀ ਉਸ ਬੱਚੇ ਨੇ ਅੱਗੋਂ ਉਂਗਲ ਫੜੀ ਹੈ। ਓਏ ਠੀਕ ਹੈ ਜੀ। ਇੱਕ ਬੱਚੇ ਦੀ ਉਹਨੇ ਇੱਧਰ ਉਂਗਲ ਫੜੀ ਹੈ, ਇੱਕ ਬੱਚਾ ਨੇ ਗੋਦੀ ਚੁੱਕਿਆ। ਚਾਰੋ ਓਏ ਉਹ ਆਈ ਆ ਕੇ ਬਹਿ ਗਈ ਹੈ। ਤੂੰ ਸਿਰਫ ਇੰਜ ਬੱਚਿਆਂ ਨੂੰ ਦੇਖਿਆ, ਉਸ ਤੋਂ ਬਾਅਦ ਉਹਦੇ ਵੱਲ ਵੇਖਿਆ, ਓਏ ਉਹਨੇ ਇੰਜ ਵੇਖ ਕੇ ਤੇਰਾ ਉਹਨੇ ਅੱਖਾਂ ਥੱਲੇ ਕਰ ਲਈਆਂ। ਓਏ ਓਏ ਸ਼ਰਮੋ ਹਯਾ। ਉਹਨੇ ਤੈਨੂੰ ਸਿਰਫ ਇੰਨੀ ਗੱਲ ਕਹੀ ਆ, ਮਿੱਠੇ ਮੈਂ ਬੜੀ ਕੋਸ਼ਿਸ਼ ਕੀਤੀ ਮੈਂ ਉੱਥੇ ਵਸ ਪਾਉਂ, ਤੂੰ ਮੇਰੇ ਦਿਲੋਂ ਹੀ ਨਹੀਂ ਨਿਕਲਿਆ। ਓਏ ਯਾਰ ਕਸਮੇ ਆ ਸਟੋਰੀ ਕਿਤੇ ਵੱਡੇ ਸਟਾਰ। ਉਹ ਵੀ ਬੰਦਾ ਮੈਨੂੰ ਚੰਗਾ ਨਹੀਂ ਲੱਗਾ। ਓਏ ਤੇ ਤੂੰ ਹੁਣ ਉਹ ਜਿਹੜਾ ਦੂਜੇ ਵਿਆਹ ਵਾਲਾ ਬੱਚਾ ਚਾਰੋਂ ਚ ਲੱਭ ਰਿਹਾ ਵੀ ਕਿਹੜਾ ਹੋਊਗਾ? ਪਹਿਲਾਂ ਤਾਂ ਤੂੰ ਪਛਾਣ ਲਿਆ ਭਾਜੀ ਨਾ ਬੋਲੀ ਨਾ, ਮੈਂ ਹੈ ਬੰਦਾ ਚੁੱਪ ਕਰ। ਹੁਣ ਤੂੰ ਇੱਕ ਜੇ ਨਾਨਾ ਬੋਲਿਆ ਉਹਨੇ ਲੈਣ ਲਾ ਇੱਕ ਮਿੰਟ ਠਹਿਰ ਜਾ। ਸਟੋਰੀ ਸੁਣਨਾ ਵਿੱਚ ਕੀ ਕਹਿੰਦਾ? ਨਾਨਾ ਨਾਲ ਬੋਲੇ ਉਹਨੂੰ ਲੈਣ ਲਾ ਦੇ। ਆ ਤੇ ਸਟੇਡੀਅਮ ਭਰ ਜਾਣਾ, ਮੈਨੂੰ ਬੋਲਣਾ ਪੈਣਾ ਵਾ। ਕੁੱਤੇ ਫਿਲਮ ਵੇਖੀ ਤੂੰ? ਉਹ ਮੈਨੂੰ ਮੇਰੇ ਤੋਂ ਵੱਡਾ ਕੁੱਤਾ ਕਿਹੜਾ, ਮੈਨੂੰ ਲੱਗਣਾ ਮੇਰੇ ਤੇ ਹੀ ਬਣੀ ਆ। ਨਹੀਂ ਠਹਿਰ ਜਾ। ਬੋਲੀ ਨਾ ਔਰ ਉਹ ਐਡੀ ਬਰੀਕ ਔਰਤ ਆ, ਉਹਦੀਆਂ ਅੱਖਾਂ 'ਚ ਸਵਾਲ ਸਮਝ ਜਾਂਦੀ ਹੈ। ਓਏ ਇਹੀ ਮੁਹੱਬਤ ਹੁੰਦੀ ਹੈ। ਓਏ ਉਹਨੇ ਕਿਹਾ ਮੈਂ ਬੜੀ ਕੋਸ਼ਿਸ਼ ਕੀਤੀ, ਉਹਨੇ ਮੈਨੂੰ ਦੁਨੀਆ ਦੀ ਹਰ ਖੁਸ਼ੀ ਦਿੱਤੀ, ਗੱਡੀ, ਕੋਠੀ, ਬੰਗਲਾ, ਸਭ ਕੁਝ। ਪਤਾ ਨਹੀਂ ਕਿਉਂ ਮੈਂ ਉਹਦੇ ਵੱਲ ਵੇਖਦੀ ਸਾਂ ਤੇ ਮੇਰਾ ਦਿਲ ਕਰਦਾ ਸੀ ਮੈਂ ਤੋਂ ਭੱਜ ਜਾਵਾਂ। ਤੂੰ ਫਿਰ ਉਹਦੇ ਦੂਜੇ ਮੁੰਡੇ ਵੱਲ ਵੇਖਿਆ। ਉਹਨੇ ਹੁਣ ਤੇਰੇ ਗੱਲ ਕੀ, ਉਹਨੇ ਕਿਹਾ ਥੋੜਾ ਹੱਸੀ ਆ, ਉਹਨੇ ਕਿਹਾ ਤੂੰ ਇਹੀ ਸੋਚ ਰਿਹਾ ਨਾ ਕਿ ਇਹ ਮੁੰਡਾ ਤੇ ਮੇਰਾ ਪਹਿਲੇ ਵਿਆਹ ਚੋਂ ਆ, ਇਹ ਦੂਜੇ ਵਿਆਹ ਚੋਂ ਆ, ਇਹ ਦੋ ਕਿਹੜੇ ਨੇ? ਇਹ ਕਿੰਨੇ ਗਿਆ? ਉਹਨੇ ਇਹਨੂੰ ਪੁੱਛਿਆ ਕਿ ਤੂੰ ਇਹ ਸੋਚ ਰਿਹਾ ਨਾ? ਹਾਂ। ਤੇ ਉਹਨੇ ਕਿਹਾ ਤੈਨੂੰ ਮੈਂ ਯਾਦ ਆ ਫੋਨ ਕਰਕੇ ਦੱਸਿਆ ਸੀ 1.5 ਸਾਲ ਪਹਿਲੇ ਕਿ ਜਿੱਥੇ ਮੇਰੀ ਮਾਂ ਮੈਨੂੰ ਵਿਆਹਣ ਲੱਗੀ ਉਹਦੇ 2 ਬੱਚੇ ਪਹਿਲੇ ਵੀ ਨੇ। ਚਾਰੋ ਯਾਰ ਕੀ ਡਾਇਰੈਕਟਰ ਨੇ ਪੂਰਾ ਸੀਕੁਐਂਸ ਬਣ ਕੇ ਹਕੀਕਤ ਬੁਬਨੀ ਆ। ਤੇ ਹੁਣ ਤੂੰ ਇਹ ਸੋਚ ਰਿਹਾ ਹੈਗਾ ਕਿ ਉਸ ਪਿਓ ਨੇ ਆਪਣੇ ਪਹਿਲੇ ਬੱਚੇ ਮੈਨੂੰ ਕਿਉਂ ਦੇ ਦਿੱਤੇ? ਮੇਰਾ ਇਹਨਾਂ ਨੇ ਇੰਨਾ ਪਿਆਰ ਪੈ ਗਿਆ, ਉਹਨੂੰ ਜਦੋਂ ਪਤਾ ਲੱਗਾ ਉਹਨੂੰ ਫਾਲਜ ਹੋ ਗਿਆ, ਉਹ ਬਿਮਾਰੀਆਂ ਚਲਾ ਗਿਆ। ਅਗਰ ਮੈਂ ਬੱਚੇ ਉੱਥੇ ਛੱਡ ਕੇ ਆਉਂਦੀ ਇਹਨਾਂ ਨੇ ਮਰ ਜਾਣਾ ਸੀ। ਮਿੱਠੇ ਹੀਰੋ ਨਰਮ ਦਿਲ ਦਿਖਾਇਆ। ਹੁਣ ਤੇਰੀ ਮੇਰੇ ਵਿਆਹ 'ਚ ਕੋਈ ਨਹੀਂ ਆ ਸਕਦਾ, ਲੇਕਿਨ ਹਾਂ ਇਹ 4 ਬੱਚੇ ਅਸੀਂ ਆਪਣੇ ਬੱਚੇ, ਇਹ ਇੱਕ ਮੇਰਾ ਪਹਿਲੇ ਬੰਦੇ ਚੋਂ ਆ, ਦੂਜੇ ਚੋਂ ਆ, 2 ਪਤਾ ਨਹੀਂ ਕਿਹਦੇ ਚੋਂ ਆ, ਇਹਨਾਂ ਦੀ ਮਾਂ ਕੌਣ ਸੀ
ਨਹੀਂ ਪਤਾ ਨਹੀਂ ਕਿਤੇ ਆਹੋ ਕਿਹਦੇ ਚੋਂ ਆ, ਉਹਨਾਂ ਦੀ ਮਾਂ ਕੌਣ ਸੀ? ਚੁੱਪ, ਤੂੰ ਬੋਲਣਾ ਨਹੀਂ ਹੈ। ਤੇ ਇਹ 4 ਬੱਚੇ ਸਾਨੂੰ ਰੱਬ ਨੇ ਦੇ, ਹਰਕਤਾਂ ਨਹੀਂ ਦੇਖਣ ਡਿਆ, ਮੈਨੂੰ ਚੁੱਪ ਕਰਾਈ ਜਾਣ ਡਿਆ ਤੂੰ। 4 ਬੱਚੇ ਰੱਬ ਨੇ ਸਾਨੂੰ ਦੇ ਦਿੱਤੇ ਨੇ। ਸਾਡੀ ਇਹ ਜ਼ਿੰਦਗੀ ਅੱਜ ਤੋਂ ਸ਼ੁਰੂ ਕਰ ਲੈਣੀ ਹੈ। ਭਾਜੀ 5 ਨਹੀਂ ਸੀ, 4 ਯਾਰ 5 ਕਿੱਦਾਂ ਯਾਰ? ਇੱਕ ਪਹਿਲਾ ਜਿਹੜਾ ਵਾ ਹਾਂ, ਤੇ ਇੱਕ ਦੂਜਾ ਹੋਇਆ ਉਹਦਾ, ਹਾਂ, ਦੋ। ਦੂਜੇ ਵਿਆਹ ਚੋਂ, ਤੇ 2 ਜਿਹਦੇ ਨਾਲ ਦੂਜਾ ਹੋਇਆ ਉਹਦੇ ਚੋਂ ਪਹਿਲੇ ਸੀ। ਯਾਰ 4 ਹੋ ਗਏ। 4 ਹੋ ਗਏ, ਤੂੰ ਸ਼ੁਕਰ। ਬੱਚਿਆਂ ਦੀ ਗਿਣਤੀ ਨਹੀਂ ਕਰਦਾ, ਹੀਰੋ ਤੋਂ ਖੇਤ ਸਵਾਹ ਬਣਨਾ। ਓਏ ਯਾਰ ਇੱਕ ਦੀ ਬਚਤ ਹੀ ਆ ਭਾਜੀ। ਮੈਂ ਬੈਠਾ ਨਾ, ਤੂੰ ਚੁੱਪ ਕਰ ਦੇ ਮੈਨੂੰ ਬਸ। ਅੱਛਾ ਜੀ, ਏਦਾਂ ਇਹਦਾ ਪਤਾ ਵਾ- ਡਾਇਲੋਗ ਕੀ ਹੈ ਮਿੱਠੇ ਦਾ? ਮਿੱਠੇ ਦਾ ਡਾਇਲੌਗ ਨਹੀਂ ਹੈ, ਮਿੱਠੇ ਨੇ ਸਿਰਫ ਜਦੋਂ ਨੇ ਮੈਂ ਸਿਰਫ ਘੂਰੀਆਂ ਪਾਉਣੀਆਂ ਬੱਚਿਆਂ ਨਾਲ ਮੇਰੀਆਂ ਘੂਰੀਆਂ ਹੀ ਆ ਇਸ ਫਿਲਮ 'ਚ। ਯਾਰ ਸਟੋਰੀ ਖਰਾਬ। ਯਾਰ ਦੇਖਿਆ ਵੀ ਕਿਤੇ ਹੀਰੋ ਘੂਰੀਆਂ ਹੀ ਪਾਈ ਜਾਣ ਦੇ ਯਾਰ, ਏਡਾ ਟੀਰਾ ਹੀਰੋ ਯਾਰ ਵੇ ਦੇਖੀ ਜਾਂਦੇ। ਘੂਰੀਆਂ ਨਹੀਂ ਪਾ ਰਹੇ, ਉਹ ਹੈਰਾਨ ਆ। ਮੈਂ ਵੀ ਹਾਂ, ਮੈਂ ਸੁਣ ਕੇ ਹੈਰਾਨ ਆ। ਜੇ ਮੈਂ ਕਰੂੰਗਾ ਮੈਂ ਤਾਂ ਭਾਈ ਪਾਗਲ ਹੋ ਜਾਊਂਗਾ। ਪਾੜ ਯਾਰ ਵਰ ਨਹੀਂ ਭਾਜੀ, ਨਾ ਪਾਣੀ ਨਾ, ਮੈਂ ਪਾਣੀ ਨਾ ਮੈਂ ਭਾਜੀ ਤਾਂ ਨਾ। ਕਹਿ ਚੁੱਪ, ਮੈਂ ਬੈਠਾ ਹਾਂ ਨਾ ਯਾਰ। ਯਾਰ ਤੂੰ ਮੈਨੂੰ ਪਤਾ ਹੋਰ 10 ਮਿੰਟ ਤੂੰ ਇੱਥੇ ਹੋਣਾ ਹੀ ਨਹੀਂ। ਉਸਤਾਦ ਜੀ ਗੋਰਿਆਂ ਵਾਲਾ ਥੀਮ ਵੱਡਾ। ਹਰਕਤਾਂ ਵੀ ਉਹ ਗੋਰਿਆਂ ਵਾਲੀਆਂ ਕਰਨ ਡਈ ਆ। ਇਹ ਆਮ ਔਰਤਾਂ ਲਈ ਤਾਂ ਹਰਕਤਾਂ ਹੀ ਨਹੀਂ ਹੈਗੀਆਂ। ਬੱਚੇ ਤੇ ਜ਼ਿੰਦਗੀ 'ਚ ਬਦਲ ਦੇ, ਤੈਨੂੰ ਆਉਣ ਹੀ ਡਿਆ ਕੁਛ। ਮੈਂ ਸੱਚੀ ਮੁਹੱਬਤ ਦਿਖਾਉਣੀ ਦੁਨੀਆ ਨੂੰ। ਕਿਹਦੇ ਨਾਲ ਬੈਂਦਾ ਤੇਰੇ ਨਾਲ ਹੀ ਆ, ਤੇ ਦੂਜੀ ਵਾਰੀ ਉੱਜੜ ਕੇ ਆ ਗਈ। ਤੇ ਮੇਰਾ ਉਹਦੇ 'ਚ ਇੱਕ ਵੀ ਨਹੀਂ। ਯਾਰ ਉਹ ਤੇਰੇ ਹੀ ਆ। ਹੁਣ ਅੱਛਾ ਤਾਂ ਜੀ, ਇੱਕ ਡਾਇਲੋਗ ਪਾ ਦਿਓ ਤੇ ਵੈਸੇ ਇਹਦੇ 'ਚ ਕਿ ਨਹੀਂ? ਰਹਿਣ ਦੇ ਪੁਰਕਰਾ, ਬਸ ਕਿਤੇ ਮੁਹੱਬਤ ਦੀ ਨਿਕਾਹ ਪਾ ਦੇ, ਘੂਰੀਆਂ ਹੀ ਪਾਈਆਂ ਸਾਰੀਆਂ। ਤੂੰ ਨੂੰ ਸਿਰਫ ਉੱਠਣ ਲੱਗੇ ਇੰਨੀ ਗੱਲ ਕਹੀ ਆ ਕਿ ਹੁਣ ਮੁੱਕਰੇਂਗੀ ਤੇ ਨਹੀਂ। ਵੱਡਾ ਡਾਇਲੌਗ। ਉਹਨੇ ਕਿਹਾ ਮਿੱਠੇ ਮੇਰਾ ਰੱਬ ਗਵਾਹ ਵਾ, ਮੈਂ ਪਹਿਲੇ ਵੀ ਨਹੀਂ ਸੀ ਮੁੱਕਰੀ। ਮਾਂ ਨੇ ਦੁਪੱਟਾ ਸਿੱਟਤਾ, ਪਿਓ ਨੇ ਪੱਗ ਸਿੱਟਤੀ, ਹੱਥ ਜੋੜਤੇ ਮਾਂ ਨੇ। ਹਾਏ ਕੀ ਕਰਦੀ ਮੈਂ? ਤੈਨੂੰ ਵੀ ਗੱਲ ਸਮਝ ਆ ਗਈ। ਮਜਬੂਰ ਫਸ ਗਈ। ਲੇਕਿਨ ਉਹਨੇ ਦਰਾਉਣ ਲੱਗਿਆ ਕਿ ਮਿੱਠੇ ਅੱਜ ਤੋਂ ਬਾਅਦ ਤੂੰ ਪੱਕਾ ਸਿਗਰਟ ਨਹੀਂ ਪੀਣਾ। ਓਏ ਤੇਰਾ ਨਸ਼ਾ ਮੈਂ ਵਾਂ। ਇਹਨਾਂ ਅੱਖਾਂ 'ਚ ਚਰਸ ਤਲਾਸ਼ ਕਰ। ਓਏ ਵਾਹ ਵਾਹ। ਇਹ ਸ਼ਰਾਬ ਦੇ ਤੇਰੇ ਪੈਮਾਨੇ ਨੇ। ਤੈਨੂੰ ਭੁੱਲ ਗਈ ਚਰਸ। ਤੂੰ ਕਿਹਾ ਠੀਕ ਆ। ਉਹਨੇ ਕਿਹਾ ਜਾ ਤਿਆਰੀ ਕਰ, ਆਪਾਂ ਵਿਆਹ ਕਰਨਾ। ਅੱਗੇ ਜੀ। ਹੁਣ ਇਹ ਸਮਝ ਆ ਗਈ ਨਾ? ਮੈਂ ਹੀਰੋ ਬਣਾ ਰਿਹਾ, ਤੂੰ ਥੋੜਿਆ ਜਿਹਾ ਬਣ ਰਿਹਾ। ਫਿਲਮ ਦਰਾਇਆ ਸਟੈਂਡ। ਫਿਲਮ ਜਰਾ ਉਹ ਘਰ ਚਲੀ ਗਈ ਹੈ, ਤੂੰ ਰਕਸ਼ਾ ਕਰਾਇਆ, 4 ਬੱਚੇ ਵਿੱਚ ਭਾਏ ਨੇ, ਨਾਲ ਉਹਨਾਂ ਨੂੰ ਭਾਇਆ। ਜਿਹੜਾ ਵੱਡਾ ਮੁੰਡਾ ਸੀ ਉਹ ਕਿ ਡਰਾਈਵਰ ਦੇ ਨਾਲ ਬੈਠਾ। ਤੂੰ ਉਹਨੂੰ ਤੋਰਿਆ ਤੇ ਹੁਣ ਤੂੰ ਘਰ ਗਿਆ ਵਾ ਤੇ ਤੂੰ ਖੁਸ਼ ਆ। ਠੀਕ ਹੈ, ਤੂੰ ਤਿਆਰੀ ਕਰ ਰਿਹਾ, ਸੋਚ ਰਿਹਾ, ਸੁਪਨੇ। ਹੁਣ ਡੇਲੀ ਤੁਹਾਡੀ ਮੁਲਾਕਾਤ ਹੋ ਰਹੀ, ਤੂੰ 4 ਬੱਚਿਆਂ ਨੂੰ ਕਦੀ ਸਿੰਧਬਾਦ ਲੈ ਕੇ ਜਾ ਰਿਹਾ, ਕਦੀ ਕਿਤੇ। ਤੂੰ ਇੱਕ ਅੱਛਾ ਇਨਸਾਨ ਹੋਣ ਦਾ ਸਬੂਤ ਦੇ ਰਿਹਾ। ਹਾਂ। ਤੂੰ ਫਿਰ ਰਿਹਾ, ਸਾਰਾ ਕੁਝ ਕਰ ਰਿਹਾ। 3 ਤੋਂ 4 ਮਹੀਨੇ ਲੰਘੇ ਨੇ। ਲਓ ਚੱਲੀ ਜੇ ਭਾਜੀ। ਮੈਨੂੰ ਖਾ ਲਓ। ਹੁਣ ਮੈਨੂੰ ਫੋਨ ਆਉਣਾ ਵਾ। ਹੁਣ ਉਹਨੇ ਫੇਰ ਗਲਾ ਮੈਨੂੰ ਮੇਰੇ ਮੀਨੇ ਦੁਪੱਟਾ ਸੁੱਟਿਆ ਵਾ। ਉਹਦੀ ਮਾਂ ਵੀ ਉਹ ਦੁਪੱਟਾ ਲੈ ਕੇ ਬੈਠੀ ਹੁੰਦੀ। ਪਾੜ ਯਾਰ ਪਾੜ। ਨਹੀਂ ਭਾਜੀ, ਇੱਕ ਮਿੰਟ। 8 ਮਹੀਨੇ ਉਹਦੀ ਮਾਂ ਦੁਪੱਟਾ ਸਿਰ ਤੇ ਲੈ ਕੇ ਸੁੱਟਣ ਵਾਸਤੇ ਰੱਖਿਆ ਭਾਜੀ ਹੋਇਆ। ਅੱਗੋਂ ਗੇਮ ਹੀ ਹੋ, ਮੈਂ ਪਾਗਲ ਆ, ਸੇਮ ਸਟੋਰੀ ਦੁਹਰਾ ਦਵਾਂ। ਡਾਇਰੈਕਟਰ ਤੇ ਯਕੀਨ ਹੀ ਨਹੀਂ ਤੈਨੂੰ। ਭਾਜੀ ਇੱਕ ਮਿੰਟ, ਓਏ ਤੈਨੂੰ ਮੈਂ ਸਮਝਾਉਣ ਡਿਆ, ਤੂੰ ਕਿਸਮਤ ਸਮਝ, ਨਸਲਾਂ ਚੁੱਪ। ਮੈਂ ਬੈਠਾ ਨਾ। ਉਹ ਯਾਰ ਉਧਰ ਤਦਾਦ ਵਧੀ ਜਾਣ ਰਹੀ ਆ, ਤੂੰ ਬੈਠੇ ਨੂੰ ਮੈਂ ਤੈਨੂੰ ਕੀ ਕਰਨਾ? ਮੈਂ ਬੈਠਾ ਮਿੰਟ ਕਰ ਲਾਂਗਾ। ਉਹਨੂੰ ਕੋ ਸਮਝਾ ਵੀ ਨਾ। ਉਹ ਨਾ ਮੈਂ ਜਦੋਂ ਕਰਨ ਦੇ ਸਟੋਰੀ ਉਹ ਦੱਸਣ ਦੇ, ਤੂੰ ਵਿੱਚ ਚੁੱਪ। ਤੂੰ ਸਟੋਰੀ ਜੇ ਇੰਟਰਪਟ ਕਰ, ਉਹਨੂੰ ਸਮਝਾ ਵੀ ਇਦਾਂ ਨਹੀਂ ਹੁੰਦਾ ਨਿਮਾਣ ਕੇ। ਇਹ ਉਹਨਾਂ ਨੇ ਬਣਾਈ, ਜਿਹੜੇ ਏਡੇ ਵੱਡੇ ਮਾਈਂਡ ਨੇ, ਏਡੇ ਵੱਡੇ ਜ਼ਿਹਨ ਨੇ। 3 ਤੋਂ 4 ਮਹੀਨੇ ਬਾਅਦ ਤੈਨੂੰ ਕਾਲ ਆਈ ਹੈ ਇੱਕ ਔਰਤ ਦੀ। ਓਏ ਉਹਨੇ ਕਿਹਾ ਮੈਂ ਉਹਦੀ ਮਾਂ ਬੋਲ ਰਹੀ। ਮਾਂ ਜੀ ਆਏ ਨੇ। ਤੇ ਤੇਰੇ ਦਿਨ ਚ ਆਇਆ ਵੀ ਹੁਣੇ ਰਿਸ਼ਤੇ ਦੀ ਗੱਲ ਤੇ ਵਿਆਹ ਬਣਦਾ ਹੀ ਹੁਣ ਤੂੰ ਮੇਰਾ। ਕਿਹਾ ਜੀ ਮਾਂ ਜੀ। ਉਹਨੇ ਕਿਹਾ ਮੈਨੂੰ ਪਤਾ ਲੱਗ ਗਿਆ ਹਰ ਗੱਲ ਦਾ, ਲਿਹਾਜ਼ਾ ਤੂੰ ਘਰ ਆ ਪੁੱਤ, ਓਏ ਘਰ ਆ। ਤੇ ਮੈਂ ਤੇਰੇ ਨਾਲ ਕੋਈ ਗੱਲ ਕਰ ਰਹੀ ਹਾਂ। ਅਤੇ ਇੱਥੇ ਥੋੜਾ ਜਿਹਾ ਸਾਡੀ ਮਰਜ਼ੀ ਦਾ ਥੋੜਾ ਸੀਨ ਕਰ ਲਓ ਕਿਤੇ। ਓ ਯਾਰ ਚਲੋ ਕੀ ਕਰ ਲਈਏ ਹੈ ਹਲਕਾ ਜਿਹਾ ਪੈਂਟ ਕੋਟ ਪਾ ਕੇ। ਸਰ। ਉਹ ਤੇ ਹਾਲੇ ਬਾਅਦ ਚ ਮੈਂ ਦੱਸਣਾ ਸੀ ਨਾ ਵੀ ਤੂੰ ਜਾਣਾ ਕਿੱਦਾਂ। ਅੱਛਾ ਫੇਰ ਠੀਕ ਹੈ। ਸੌਰੀ। ਸਭ ਤੋਂ ਪਹਿਲੇ ਤੂੰ ਇੱਕ ਟੂਥਬਰਸ਼ ਤੇ ਪੇਸਟ ਲਈ ਓਕੇ ਪਹਿਲਾਂ ਸੀ ਤੇ ਜ਼ਿੰਦਗੀ 'ਚ ਪਹਿਲੀ ਵਾਰੀ। ਠੀਕ ਆ, ਤੂੰ ਉਹ ਪੇਸਟ ਕੀਤੀ ਆ। ਇੱਕ ਦੋਸਤ ਦੇ ਘਰੋਂ ਜਾ ਕੇ 2 ਸ਼ੀਆਂ ਪਰਫਿਊਮ ਦੀਆਂ ਲਵਾ ਕੇ। ਕੀ ਜੀ? 2 ਸ਼ੀਆਂ। ਆਹੋ ਯਾਰ ਚੁੱਪ, ਮੈਂ ਬੈਠਾ ਨਾ ਯਾਰ, ਫਿਰ ਤੂੰ ਉਹੀ ਗੱਲ। ਯਾਨੀ 2 ਪੰਪ लिए आप। ਹਾਂ, ਉਹ ਲਵਾ ਕੇ ਅੱਛੀ ਸ਼ਰਟ ਪੈਂਟ, ਕਟਿੰਗ ਸ਼ਟਿੰਗ ਅੱਛੀ, ਵਾਲਾਂ ਨੂੰ ਜੈਲ ਸ਼ੈਲ ਲਾ ਕੇ ਮਾਸੂਮ ਬੱਚਾ ਬਣ ਕੇ ਤੂੰ ਉਹਦੇ ਘਰ ਚਲਾ ਗਿਆ। ओके ਉਹਨੇ ਤੈਨੂੰ ਚੁੱਪ ਕਰਕੇ ਇੱਧਰ ਉੱਧਰ ਵੇਖਿਆ, ਉਹਨੇ ਤੈਨੂੰ ਅੰਦਰ ਵਾੜਿਆ ਉਹਦੀ ਮਾਂ ਨੇ।
ਬੈਠਕ 'ਚ ਬਿਠਾਇਆ, ਬੈਠਕ 'ਚ ਇੱਕ ਔਰਤ ਹੋਰ ਬੈਠੀ। ਉਹ ਦੱਸ ਦੇ ਨਾ ਬੈਠਕ 'ਚ ਇੱਕ ਔਰਤ ਹੋਰ ਬੈਠੀ ਪਹਿਲੇ। ਸਸਪੈਂਸ ਸੀ। ਉਹਨੇ ਅੱਗੇ 2-3 ਐਲਬਮ ਰੱਖੇ ਨੇ ਤਸਵੀਰਾਂ। ਅੱਛਾ ਹਾਂ, ਉਹਨੇ ਕਿਹਾ ਬੈਠੋ ਪੁੱਤਰ। ਮਿੱਠਾ ਇੱਧਰ ਬਹਿ ਗਿਆ, ਉਹਦੀ ਮਾਂ ਇੱਧਰ ਬਹਿ ਗਈ, ਸੈਂਟਰ 'ਚ ਉਹ ਔਰਤ ਬੈਠੀ। ਇਹ ਮਿੱਠਾ ਬਹਿ ਗਿਆ ਘਬਰਾਉਂਦਾ ਸ਼ਰਮਾਉਂਦਾ ਜਿਹਾ, ਮਤਲਬ ਕਿ ਹੈਰਾਨ। ਇੱਧਰ ਇੱਕ ਔਰਤ ਬੈਠੀ ਹੈ, ਸਾਹਮਣੇ ਕੁੜੀ ਦੀ ਮਾਂ ਬਹਿ ਗਈ। ਓਕੇ ਕੁੜੀ ਦੀ ਮਾਂ ਨੇ ਥੋੜਾ ਜਿਹਾ ਇਹਦਾ ਹੱਥ 'ਚ ਵੀ ਮੈਂ ਕਿਸ ਤਰ੍ਹਾਂ ਗੱਲ ਕਰਾਂ, ਇਹ ਉਹ ਇਸ ਤਰ੍ਹਾਂ ਕਰਦੇ ਕਰਦੇ ਉਹਦੇ ਵੱਲ ਦੇਖਿਆ। ਇੱਕ ਸੈਕਿੰਡ ਜੀ, ਸ਼ਰਮਾ ਬਚਨ ਬੁਲਾ। ਛੋਟੇ ਬੱਚੇ ਦੀ ਚੱਪਲ ਰੱਖ ਲੈਣਾ। ਅੱਛਾ, ਉਸ ਤੋਂ ਬਾਅਦ ਉਹਦੀ ਮਾਂ ਨੇ ਕਿਹਾ ਕਿ ਮਿੱਠੇ ਸਾਨੂੰ ਸਾਰੀ ਗੱਲ ਹਕੀਕਤ ਪਤਾ ਚੱਲ ਗਈ। ਯਾਰ ਠਹਿਰ ਜਿੱਥੇ ਨਹੀਂ ਵਜਾਉਣਾ। ਤੂੰ ਵੀ ਭੈਣਾਂ ਵਾਲਾ ਵਾ, ਆਹਾ ਤੇਰੀਆਂ ਵੀ ਜਵਾਨ ਭੈਣਾਂ ਨੇ। ਉਹਨੇ ਤਾਂ ਪਤਾ ਕਰਾ ਲਿਆ ਨਾ ਸਾਰਾ। ਮੈਨੂੰ ਪਤਾ ਲੱਗਾ ਤੇਰੀਆਂ 2 ਭੈਣਾਂ ਵਿਆਹੀਆਂ ਨੇ, 3 ਨਾਲੇ ਕੁਆਰੀਆਂ ਨੇ, ਉਹਨਾਂ ਨੂੰ ਵੀ ਤੂੰ ਵਿਆਹਣਾ। ਇਹ ਹੁਣ ਟੈਨਸ਼ਨ ਚ ਆ ਕਿ ਕਿੱਧਰ ਗੱਲ। ਹੁਣ ਤੂੰ ਦੱਸ ਕਿ ਮੇਰੀ ਧੀ ਨਾਲ ਜੋ ਹੋਇਆ ਉਹਦਾ ਜ਼ਿੰਮੇਦਾਰ ਤੂੰ ਆ, ਲੇਕਿਨ ਉਹਦੀ ਮੁਹੱਬਤ ਸੀ, ਮੈਂ ਤੁਹਾਨੂੰ ਕੁਝ ਨਹੀਂ ਕਹਿੰਦੀ। ਇਹ ਉਹ ਵਿਚੋਲਣ ਆ ਉਹ ਹੋਈ ਜਿਹਨੇ ਪਹਿਲੇ ਵੀ 2 ਰਿਸ਼ਤੇ ਕਰਾਏ। ਬਾਜੀ ਮੰਨ ਗਏ। ਹੁਣ ਅਗਲੀ ਇਹ ਉਹ ਵਿਚੋਲਣ ਔਰਤ। ਇੱਥੋਂ ਸਟੋਰੀ ਦਾ ਪਤਾ ਲੱਗਾ। ਹੁਣ ਤੂੰ ਇਹ ਦੱਸ, ਇਹ ਤਸਵੀਰਾਂ ਚੈੱਕ ਕਰੋ, ਤੇਰੇ ਅੱਗੇ 8-9 ਤਸਵੀਰਾਂ ਸਿੱਟੀਆਂ ਨੇ। ਕਾਹਦੀਆਂ ਜੀ? ਇੱਕ ਮੁੰਡੇ ਦੀਆਂ। ਉਸ ਮੁੰਡੇ ਨੇ ਘਰ, ਕੋਠੀ, ਬੰਗਲਾ ਔਰ ਦੁਬਈ ਕਿਤੇ ਉਹਦਾ ਕਾਰੋਬਾਰ, ਔਰ ਕੁਵਾਰਾ ਮੁੰਡਾ। ਉਹਨੇ ਕਿਹਾ ਇਹ ਰਿਸ਼ਤਾ ਵਾ, ਮੇਰੀ ਧੀ ਸੁਖੀ ਰਹੇਗੀ। ਪਹਿਲੇ ਹੀ 2 ਜਗ੍ਹਾ ਤੋਂ ਉੱਜੜ ਕੇ ਆਈ ਹੈ, ਦੁਬਈ ਲੈ ਜਾਏਗਾ ਜਾਂ ਇੱਥੇ ਰੱਖੇ। ਉਹਨੇ ਕਿਹਾ ਮੈਂ 4 ਬੱਚੇ ਵੀ ਸਾਂਭ ਲਾਂਗਾ, ਤੂੰ ਵੀ ਸਾਂਭ ਲੇਂਗਾ, ਮੈਨੂੰ ਪਤਾ ਵਾ, ਲੇਕਿਨ ਤੂੰ ਕਿਹਾ ਉਹਨੂੰ ਦੁਨੀਆ ਦੀ ਹਰ ਖੁਸ਼ੀ ਦੇ ਸਕਦਾ, ਤੂੰ ਉਹਨੂੰ ਗੱਡੀ ਲੈ ਕੇ ਦੇ ਸਕਦਾ, ਉਹਨੂੰ ਘਰ ਲੈ ਕੇ ਦੇ ਸਕਦਾ। ਇਹਨੇ ਕਿਹਾ ਨਹੀਂ ਜੀ, ਲੇਕਿਨ ਮੈਂ ਕਾਰੋਬਾਰ ਕਰਾਂਗਾ। ਉਹਨੇ ਕਿਹਾ ਹਾ, ਇੱਕ ਲਾਫਟਰ ਆਇਆ ਮਾਂ ਉਹਨਾਂ ਦਾ। ਮਾਈ ਲੋ ਹਾਂਜੀ, ਉਹਨੇ ਕਿਹਾ ਕਿ ਤੂੰ ਕਿੱਥੇ। ਹੁਣ ਤੂੰ ਦੱਸ, ਮੇਰੀ ਧੀ ਦੀ ਜਗ੍ਹਾ ਤੇਰੀ ਸਕੀ ਭੈਣ ਹੁੰਦੀ, ਤੂੰ ਇਹ ਰਿਸ਼ਤਾ ਟਕਰਾਉਂਦਾ? ਓਏ ਵਾਹ ਵਾਹ ਵੱਡਾ ਡਾਇਲੋਗ ਫਿਲਮ ਆ। ਮੈਂ ਬੈਠਾ ਨਾ, ਤੂੰ ਇਹਨੂੰ ਕਹਿ ਓਕੇ, ਕਹਿ ਓਕੇ। ਬੈਠਾ ਰਹੀ 10 ਮਿੰਟ ਹੋਰ ਬੈਠਾ ਰਹੀ। ਮੈਂ ਤਾਂ ਉਹਨੇ ਕਿਹਾ ਦਿਖਾਉਣਾ ਹੀ ਕਿ ਹੈ। ਮੇਰੀ ਧੀ ਦੀ ਜਗ੍ਹਾ ਤੇਰੀ ਸਕੀ ਭੈਣ ਹੁੰਦੀ ਔਰ ਇਸ ਕੰਡੀਸ਼ਨ 'ਚ ਹੁੰਦੀ, ਤੇ ਮੇਰੀ ਜਗ੍ਹਾ ਤੂੰ ਹੁੰਦਾ, ਦੱਸ ਤੂੰ ਠਕਰਾਉਂਦਾ ਇਹ ਰਿਸ਼ਤਾ? ਇਮੋਸ਼ਨਲ ਸੀ। ਤੂੰ ਉਹਦੇ ਨਾਲ ਜੇ ਸੱਚਾ ਪਿਆਰ ਕਰਦਾ ਤੇ ਫੈਸਲਾ ਕਰੀ, ਦੱਸੀ। ਤੂੰ ਕਿਹਾ ਮਾਂ ਜੀ ਤੁਸੀਂ ਸਹੀ ਕਹਿ ਰਹੇ ਹੋ। ਓਏ 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 ਮਾਂ ਵੀ ਹਲਕਾ ਜਿਹਾ ਸਮਾਈਲ ਆਈ, ਓਏ ਵਿਚੋਲਨ ਦੇ ਵੀ ਸਮਾਈਲ ਆਈ। ਵਾਹ ਤੂੰ ਕਿਹਾ ਮੈਂ ਇਹਨੂੰ ਇੰਨਾ ਖੁਸ਼ ਨਹੀਂ ਰੱਖ ਸਕਦਾ, ਮੈਂ ਇਹਦੇ ਨਾਲ ਪਿਆਰ ਇੰਨਾ ਕਰਦਾ ਕਿ ਮੈਂ ਦੇਖ ਰਿਹਾ ਕਿ ਅੱਗੇ ਇੰਨੀ ਖੁਸ਼ ਰਹੇਗੀ, ਮੈਂ ਇਹਦੀਆਂ ਖੁਸ਼ੀਆਂ ਦੇ ਉੱਪਰ ਛੁਰੀ ਨਹੀਂ ਫੇਰ ਸਕਦਾ। ਤੁਸੀਂ ਕਰ ਦਿਓ ਉਹਦਾ ਵਿਆਹ। ਇਹਨੇ ਆਹ ਗੱਲ ਕੀਤੀ ਆ, ਉਹਦੇ ਬਾਹਰ ਕੁੜੀ ਖੜੀ ਸੀ, ਇਹਦੀ ਗੱਲ ਸੁਣ ਕੇ ਕੁੜੀ ਨੇ ਕਿਹਾ ਯੈਸ। ਜਿਹਦਾ ਇਹਨੂੰ ਨਹੀਂ ਪਤਾ ਲੱਗਾ, ਯਾਨੀ ਕਿ ਇਹ ਅਸੀਂ ਦਿਖਾਉਣਾ ਦੂਸਰੇ ਕੈਮਰੇ। ਕੈਮਰੇ 'ਚ। ਹਾਂਜੀ, ਠੀਕ ਉਹ ਮੈਂ ਬੈਠਾ ਨਾ ਯਾਰ 2 ਮਿੰਟ ਖਲੋ ਤੇ ਜਾ। ਮੈਨੂੰ ਤੇ ਸ਼ੱਕ ਵਾ ਤੂੰ ਬੈਠੇ ਰਹਿਣਾ ਹੀ ਨਹੀਂ। ਨਵੀਂ ਉਸ ਤੋਂ ਬਾਅਦ ਉਹਨੇ ਕਿਹਾ ਮੈਨੂੰ ਪਤਾ ਵਾ ਤੂੰ ਨਾਲ ਬਹੁਤ ਪਿਆਰ ਕਰਦਾ, ਮੈਂ ਉਹਨੂੰ ਭੇਜਦੀ ਆ, ਤੁਸੀਂ ਬਹਿ ਕੇ ਆਖਰੀ ਜਿਹੜੀਆਂ ਗੱਲਾਂ ਕਰਨੀਆਂ ਕਰ ਲਓ। ਹਾਏ ਹਾਏ ਉਦੋਂ ਵੀ ਬਾਹਰ ਗਈਆਂ ਨੂੰ ਆਈ ਹੈ, ਬੈਠੀ ਆ, ਉਹ ਤੈਨੂੰ ਕਹਿ ਰਹੀ है मिठे मैं नहीं इस तरह करना, तुमने क्यों मेरी की बात पे हामी भरी? तू उन्हें कह रहा है सुनो मेरी बात सुनो, मोहब्बत है ना। हाँ, तुमने क्यों ऐसे कहा? मैं तुम्हारे बगैर नहीं रह सकती, पहले भी ऐसे है, देखना ये वो कर दी नहीं नहीं। उन्हें कहा तुम मुझे भेज दो, मैंने करनी है शादी, मैं कर लूंगी, ठीक है मैं हाँ भी कर दूंगी, पर मैंने रहना नहीं है वहाँ पे, मैं वापस आऊंगी। मिठे तुम जो मर्जी कर लेना, मेरा इंतजार करना। कहती ठक कमरे चो बाहर निकल। ਇਹ ਹੁਣ ਕੱਲਾ ਕਮਰੇ 'ਚ एक कमरे च गया, ਤੋਂ ਕੁਛ ਆਇਆ ਨਾ ਚੁੱਕ ਇਹਨੇ ਫੋਨ ਕੀਤਾ, ਫੋਨ ਕਰਕੇ ਨੇ ਇੱਕ ਦੋਸਤ ਨੂੰ ਕਿਹਾ ਕਿੰਨੀ ਕੁ ਪਈ ਹੈ ਚਰਸ। ਉਹਨੇ ਕਿਹਾ ਫਿਲਹਾਲ ਤੇ 8-9 ਸੀਟਾਂ ਹੀ ਹੈ। ਇਹਨੇ ਕਿਹਾ ਮੈਂ ਆ ਰਿਹਾ। ਤੇਰੀ ਫਿਲਮ ਬਣੇ ਨਾ ਤੈਨੂੰ ਪਾਗਲ ਕਰ ਦੇਣਾ। ਅਬਾਸ ਦਾ ਫੁੱਲ ਦਿਲ ਕਰ ਰਿਹਾ ਕਿ ਇਹ ਰੋਲ ਮੈਨੂੰ ਮਿਲ ਜੇ। ਯਾ ਤੂੰ ਇਹ ਛੱਡ ਦੇ, ਮੈਂ ਜਿੱਦਾਂ ਦਾ ਵੀ ਜੋ ਹਾਲਤ ਉਹਦਾ ਮਾਲ ਕਿੱਦਾਂ ਨਿਕਲਣ ਡਿਆ ਜੇ। ਮੈਨੂੰ ਲੱਗਦਾ ਐਂਟ ਤੇ ਕੁੜੀ ਦੀ ਵੀ ਚਰਚ ਤੇ ਲਾਇਆ। ਸਿੱਧਾ ਤੋਂ ਉੱਥੋਂ ਗਿਆ ਮੈਂ ਰਕਸ਼ੇ ਤੇ ਉਹਦੇ ਘਰ, ਉਤੋਂ ਤੋਂ ਸਿਗਰਟ ਲੈਣੇ ਤੋਂ ਸ਼ੁਰੂ ਹੋ ਗਿਆ। ਔਰ ਤੁਸੀਂ ਇਹ ਜੇ ਸੋਚ ਲਿਆ ਕਿ ਅੱਜ ਤੋਂ ਹੁਣ ਇਹ ਆਵੇ ਵੀ ਤੇ ਮੇਰੇ ਲੋ ਮਰ ਗਈ, ਓਏ ਉਹਨੇ ਉੱਥੇ ਰਵੇ, ਓਏ ਮੁਕਾਤੀ ਦਿਲੋਂ ਮੁਕਾਤੀ। ਓਏ ਇੱਥੇ ਫਿਲਮ ਖੁੱਲ ਰਹੀ ਇੱਥੋਂ। 2 ਸਾਲ ਤੇ ਕੁਝ 7-8 ਮਹੀਨੇ ਲੰਘੇ ਨੇ, 2.5 ਸਾਲ ਆ ਗਿਆ ਫੋਨ। ਨਹੀਂ। ਪਾਗਲ ਇੱਕ ਬੰਦੇ ਦਾ ਫੋਨ ਆਇਆ,
ਹਾਂ ਇਹ ਕੌਰ ਇਹ ਨਵੀਂ ਗੱਲ ਹੈ ਇੱਕ ਔਰਤ ਵਾ 20 ਬੱਚੇ ਲੈ ਕੇ ਤੁਹਾਡਾ ਵੇਟ ਕਰਨ ਰਹੀ ਹੈ ਯਾਰ ਮਿੱਠੇ ਫਿਰ ਤੂੰ ਵਿੱਚ ਬੋਲ ਆ ਫੜੋ ਜੀ ਯਾਰ ਇੱਕ ਮਿੰਟ ਦਾ ਯਾਰ ਨਹੀਂ ਯਾਰ ਤੂੰ ਚੁੱਪ ਮੈਂ ਬੈਠਾ ਨਹੀਂ ਹੈਗਾ ਮੈਂ ਗੱਲ ਕਰਨ ਡਿਆ ਵਾਂ ਓਏ ਉੱਥੇ ਤਾਂ ਰੁਕਣ ਹੀ ਨਹੀਂ ਸੀ ਗੱਲ ਵੀ ਨਹੀਂ ਕਰ ਸਕਦੇ ਰੁਕਣ ਯਾਰ ਉਹ ਕਿਸੇ ਬੰਦੇ ਕੋ ਤਾਂ ਰੁਕ ਜਾਵੇ ਯਾਰ ਖਦਾ ਦੇ ਓਏ ਹੀਰੋ ਆ ਤੂੰ ਤੇਰੇ ਕੋਲ ਹੀ ਆਣਾ ਉਹਨੇ ਆਹੋ ਜਦੋਂ ਸੁਣ ਲਾ ਬੰਦੇ ਦਾ ਫੋਨ ਆਇਆ ਉਹਨੇ ਕਿਹਾ ਮਿੱਠਾ ਬੋਲ ਰਿਹਾ ਤੂੰ ਕਿਹਾ ਜੀ ਸਰ ਉਹਨੇ ਕਿਹਾ ਪਛਾਣਿਆ ਤੂੰ ਕਿਹਾ ਨਹੀਂ ਜੀ ਮੈਂ ਕਿੱਦਾਂ ਪਛਾਣ ਸਕਦਾ ਨੰਬਰ ਵੀ ਮਿਲੇ ਉਹਨੇ ਕਿਹਾ ਅੱਜ ਤੋਂ 2.5 ਸਾਲ ਪਹਿਲੇ ਇੱਕ ਬੈਠਕ ਦੇ ਵਿੱਚ ਤੈਨੂੰ 6-7 ਤਸਵੀਰਾਂ ਇੱਕ ਮੁੰਡੇ ਦੀਆਂ ਵਿਖਾਈਆਂ ਗਈਆਂ ਸੀ ਮੈਂ ਉਹ ਬੋਲ ਰਿਹਾ ਓਏ ਕੀ ਸੀਕੁਐਂਸ ਜੁੜਿਆ ਵਾਹ 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 ਇਹ ਕਹਾਣੀ ਚ ਯਾਰ ਇਹਨੂੰ ਬੰਦ ਕਰਨਾ ਹਲੇ ਬੰਦ ਕਰਨਾ ਮੈਂ ਤੁਹਾਨੂੰ ਦੱਸੂਗਾ ਕਿੱਥੇ ਵਜਾਉਣਾ ਤੂੰ ਨਹੀਂ ਦੱਸਣਾ ਤੂੰ ਇੰਜ ਰੀਲ ਘੁੰਮੀ ਨਹੀਂ ਆ ਤੂੰ ਕਿਹਾ ਸੌਰੀ ਸਰ ਰੋਂਗ ਨੰਬਰ ਉਹਨੇ ਕਿਹਾ 1 ਮਿੰਟ ਫੋਨ ਨਾ ਬੰਦ ਕਰੀ ਮੈਨੂੰ ਪਤਾ ਤੂੰ ਮਿੱਠਾਪੁਰੀ ਹੈ ਹਾਂ ਉਹਨੇ ਕਿਹਾ ਬੜੀ ਮੈਂ ਤੈਨੂੰ ਮਿਲਣਾ ਚਾਹ ਰਿਹਾ ਮੈਂ ਦੁਬਈੋਂ ਆ ਰਿਹਾ ਮੈਂ ਤੈਨੂੰ ਮਿਲਣਾ ਵਾ ਓਏ ਕਿਉਂ ਹਾਂ ਉਹ ਦੁਬਈ ਹੁੰਦਾ ਸੀ ਨਾ ਹਾਂ ਹਾਂ ਹੋ ਵਜਾ ਤੁਹਾਡਾ ਟਾਈਮ ਬਣ ਗਿਆ ਸਾਰਾ ਵਾਪਸ ਆ ਗਿਆ ਤੁਸੀਂ ਇੰਜ ਹੋਟਲ 'ਚ ਬੈਠੇ ਪਹਿਲੇ ਕੈਮਰਾ ਇੰਜ ਕਰਕੇ ਘੁੰਮਿਆ ਚੁੱਪ ਬੈਠੇ ਤੁਸੀਂ 5-7 ਸਕਿੰਟ ਸਿਰਫ ਸਾਇਲੈਂਟ ਤੁਹਾਡੇ ਉਸ ਤੋਂ ਬਾਅਦ ਉਹਨੇ ਕੱਪ ਰੱਖਿਆ ਵਾ ਇਹ ਹੁੰਦਾ ਫਿਲਮ ਮੇਕਰ ਕਮਾਈ ਕੈਸੀ ਉਸਤਾਦ ਜੀ ਨੇ ਹਾਂਜੀ ਹਾਂਜੀ ਉਸ ਤੋਂ ਬਾਅਦ ਜਨਾਬ ਜੀ ਉਹਨੇ ਤੈਨੂੰ ਕਿਹਾ ਕਿ ਮੇਰੀ ਇਹ ਗੱਲ ਕਹਿਣੀ ਬਣਦੀ ਤੇ ਨਹੀਂ ਕਿ ਖਾਵੰਦ ਆਪਣੀ ਬੀਵੀ ਦੇ ਬਾਰੇ 'ਚ ਕਵੇ ਲੇਕਿਨ ਮਿੱਠੇ ਮੈਂ ਇੰਨਾ ਕੁ ਮਜਬੂਰ ਹੋ ਗਿਆ ਕਿ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਯਾਰ ਮੈਂ ਉਹਨੂੰ ਤਲਾਕ ਦੇ ਦਿੱਤੀ ਹੈ ਤੂੰ ਉਹਦੇ ਨਾਲ ਵਿਆਹ ਕਰ ਲੈ ਸੱਤੇ ਯਾਰ ਦੇ ਬੰਦੇ ਸੇ ਸੱਤੇ ਯਾਰ क्या बात है फिल्म च कदी मोहब्बत आ रही कदी जुदाई आ रही कदी खुशी आ रही ਇਹ ਹੁਣ ਸਾਡੀ ਜੇ ਬਾਬਾ ਜੀ ਆ ਗਈ। ਹੁਣ ਸਾਡੀ ਜੇ आ गई ਤੂੰ ਉਹਨੂੰ ਇਹ ਪੁੱਛਿਆ ਕਿ ਜੀ ਤੁਹਾਡੇ ਚੋਂ ਕਿੰਨੇ ਬੱਚੇ ਹੋ ਇਹ ਤੁਹਾਡੀ ਆ ਭਾਜੀ ਇੱਧਰ ਇਹ ਤੁਹਾਡੀ ਆ ਲੇਕਿਨ ਤਾਦ ਵੱਧ ਗਈ ਜੀ ਬੱਚੇ क्या डायलॉग है तो जो कितने ਕਿਉਂਕਿ ਹੀਰੋ ਨੂੰ ਇਸ ਚੀਜ਼ ਦੀ ਗੱਲ ਦਾ ਕਨਫਰਮ ਆ ਵੀ ਜਦੋਂ ਆਈ ਹੈ ਨਾ, ਨਾਲ ਇੱਕ ਦੋ ਬੱਚੇ ਲੈ ਕੇ ਆਈ। वाह 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 ਉਹਨੇ ਕਿਹਾ ਮਿੱਠੇ ਮੇਰੇ ਕਾਹਦੇ ਤੇਰੇ ਹੀ ਆ ਹਾਏ ਵਾਹ ਤੂੰ ਕਿਹਾ ਵਜ੍ਹਾ ਕੀ ਬਣੀ ਉਹਨੇ ਕਿਹਾ ਯਾਰ ਮੈਂ 1 ਮਿੰਟ ਵੀ ਨਹੀਂ ਦੇਖਿਆ ਉਹਨੂੰ ਕਿ ਉਹ ਮੇਰੇ ਲਈ ਉਹਦੇ ਦਿਲ 'ਚ ਮੁਹੱਬਤ ਹੋ ਉਹਦੇ ਦਿਲ ਚ ਉਹ ਮੁੰਡਾ ਮਿੱਠਾ ਹੀ ਕਹਿ ਉਹ ਰਿਹਾ ਮੁੰਡਾ ਕਹਿ ਰਿਹਾ ਬੜਾ ਚੰਗਾ ਮੁੰਡਾ ਕਿਸੇ ਚੰਗਾ ਉਹਨੇ ਕਿਹਾ ਯਾਰ ਮੈਂ ਉਹਦੇ ਨਾਲ ਇੰਨਾ ਪਿਆਰ ਕੀਤਾ ਠੀਕ ਹੈ ਜੀ ਕਿ 2.5 ਸਾਲਾਂ 'ਚ ਸਾਡੇ 2 ਬੱਚੇ ਹੋ ਗਏ ਓਏ ਹੋਏ ਲੇਕਿਨ ਉਹਨੇ ਉਹ ਮੇਰੇ ਨਾਲ ਬਿਲਕੁਲ ਮੈਨੂੰ ਇੰਜ ਲੱਗਾ ਜਿਵੇਂ ਅਜਨਬੀ ਆ ਔਰ ਉਹ ਤੇਰੇ ਹੀ ਖਿਆਲਾਂ ਦੇ ਵਿੱਚ ਆ ਤੇ 2.5 ਸਾਲਾਂ 'ਚ 2 ਬੱਚੇ ਤੇ ਬਿਲਕੁਲ ਅਜਨਬੀ ਆ यार ਸਪੀਡ ਉਹਦੀ 6 ਵਕਤ ਨਾਲੋਂ ਜ਼ਿਆਦਾ ਹੋਈ ਹੋਈ ਆ ਤੇ ਅਜਨਬੀ ਆ ਅਜਨਬੀ ਦਾ ਹਾਲ ਹੈ ਜੇ ਜਾਣ ਪੀਣਾ ਫਿਰ ਦੀ ਜੇ ਵਾਕਫ ਨਿਕਲਾਉਂਦੇ ਫਿਰ ਨਹੀਂ ਵਾਪਰੀ ਮਿੱਠਾ ਜੀ ਇਹ ਇੱਕ ਦੁਨਿਆਵੀ ਅਮਲ ਹੁੰਦਾ ਹੈ ਇਹਦੇ ਚ ਇਹ ਬੜੇ ਬੜੇ ਐਸੇ ਕਰ ਰਹੇ ਇਹ ਇੱਕ ਹਕੀਕਤ ਆ ਬੜੀ ਵੱਡੀ ਜਿਹੜੀ ਤੂੰ ਗੱਲ ਇਹਨਾਂ ਤੋਂ ਸਵਾਲ ਕੀਤਾ ਨਾ ਬੈਠਾ ਮਾਂ ਤੈਨੂੰ ਕਹਿ ਓ ਯਾਰ ਜਦੋਂ ਤੈਨੂੰ ਸਮਝਾਉਣ ਦੇ ਉਦੋਂ ਤੂੰ ਵਿੱਚ ਯਾਰ ਬੋਲ ਇੱਥੇ ਪਿੱਛੇ ਉਹ ਜਿਹੜਾ ਫਲੂਟ ਤੇ ਲਾਪ ਉਹ ਤੂੰ ਕਿ ਹਾਲੇ ਠਹਿ ਗੁੰਮਰਾਹ ਹੋ ਗਿਆ ਤੂੰ ਯਾਰ ਸਟੋਰੀ ਇੰਨੀ ਉਸਤਾਦ ਜੀ ਕਮਾਲ ਆ ਕਸਮ ਹੈ ਮੈਂ ਵਿੱਚ ਵੜ ਗਿਆ ਵਾਂ ਮੈਂ ਉਹ ਸਟੋਰੀ ਕਾਦੀ ਤਾਂ ਆਈ ਚਲਾਈ ਆ ਸਾਜੀ ਤੂੰ ਸਟੋਰੀਆਂ ਫਿਰ ਕਿਤੇ ਸੁਣੀਆਂ ਹੀ ਨਹੀਂ ਓਏ ਉਹ ਤਾਂ ਸਕੂਲ ਵੈਨ ਭਰਨ ਡਈ ਆ 2 ਉਹਦੇ ਫੜ ਲਾ 2 ਉਹਦੇ ਫੜ ਲਾ ਯਾਰ ਮੈਂ ਹੀਰੋ ਦਾ ਖਿਦਮਤ ਮਰਕਜ਼ ਪਾਇਆ ਮੈਂ ਹੀਰੋ ਕਿਤੇ ਬੋਲਿਆ ਨਹੀਂ ਆਉਂਦਾ ਵਾ ਪੂਰੀ ਪਾਉਂਦਾ ਬੱਚੇ ਨੂੰ ਬੱਚੇ ਨਾਲ ਲੈ ਜਾਂਦਾ ਯਾਰ ਮੈਂ ਵੀ ਕੋਈ ਕਤਰੇ ਪਲਾਉਣਾ ਯਾਰ ਤੇਰੇ ਔਰ ਮੇਰੇ ਤੋਂ ਬਗੈਰ ਰਹਿਣ ਵੀ ਨਹੀਂ ਅੱਗੇ ਤੇਰਾ ਮੇਰੇ ਨਾਨਕ ਕਿਸੇ ਬੱਚੇ ਨਾਲ ਨਹੀਂ ਮਿਲਣਾ ਮਾਤਰ ਜੇ ਬੱਚੇ ਲੈ ਕੇ ਮੈਂ ਪਾਲੀ ਜਾਣ ਡਈ ਯਾਰ ਮੇਰੇ ਤੋਂ ਤੂੰ ਛੀਪਾ ਸਾਹਿਬ ਬਣਾਤਾ ਮੈਂ ਇੱਥੇ ਵੀ ਤਾਂ ਬੈਠਾ ਹੀ ਆ ਤੂੰ ਜਾ ਕੇ ਉਹਦੇ ਕੋਲ ਬਹਿ ਉਹਨੂੰ ਕੋਈ ਹਰਕਤ ਨਾ ਕਰਨ ਦੇਈ ਨਹੀਂ ਮੈਂ ਯਾਰ ਤੇ ਮੈਂ ਵਿਚੋਲਣ ਵਿੱਚ ਮਾਰ- ਬੋਲਣ ਦੀ ਆ ਲੈ ਫੜੋ ਓ ਯਾਰ ਪਾੜ ਓਏ ਆ ਲੈ ਫੜ ਯਾਰ ਉਹ ਪਰੇ ਲਾਣ ਤੂੰ ਪਾ ਉਹ ਮੈਂ ਬੋਲਿਆ 1 ਮਿੰਟ 8 ਬੱਚੇ ਦੀ ਜ਼ਿੰਮੇਵਾਰੀ ਮੇਰੇ ਤੇ ਪੈਣ ਡਈ ਆ ਉਹ ਮੈਂ ਬੈਗ ਲੁੱਟ ਕੇ ਬੱਚੇ ਪਾਲ ਲਏ ਆ ਚੱਲ ਤੇਰਾ ਛਜਰਾ ਵਧਨ ਉਹ ਛਜਰੇ ਨੂੰ ਲਾਣ ਤੂੰ ਪਾ ਇੱਕ ਬੱਚਾ ਵੀ ਤੇਰੇ ਨਾਲ ਨਿਕਲਿਆ ਮੈਂ ਜ਼ਲੀਲ ਹੋ ਗਿਆ
ਆਖਰੀ ਉਹ ਦੇਖ ਤਾਂ ਉਹ ਫਿਲਮ ਇੱਕ ਸੀਨ ਇੱਕ ਨਹੀਂ ਹੋਇਆ 1.5 ਕਿਲੋ ਚਰਸ ਲੱਗ ਗਈ ਹੈ। ਮਿਠਾਈ ਜੀ ਪਤਾ ਕੀ ਐਂਜ ਫਿਰ ਨਹੀਂ ਨਹੀਂ ਇੰਜ ਵੀ ਨਹੀਂ ਹੁੰਦਾ ਮੇਰੀ ਗੱਲ ਅੱਲਾ ਦੀ ਕਸਮ ਹੈ, ਮੈਂ ਕੋਈ ਹਜ਼ਾਰਾਂ ਫਿਲਮਾਂ ਦੇਖੀਆਂ ਏਦਾਂ ਬੱਚੇ ਨਹੀਂ ਜਿੱਤਦਾ ਇਹ ਤਾਂ ਨਵੀਂ ਚੀਜ਼ ਦਾ ਨਵੀਂ ਜੀ ਨਾ ਬਣਾਵਾ। ਉਹ ਨਵੀਂ ਚੀਜ਼ ਉਹ ਕੋਈ ਹੋਰ ਬਣਾ ਲਓ, ਮੈਂ ਗੰਦਾ ਹੋਣ ਨਵੀਂ ਚੀਜ਼ ਪਹਿਲੇ ਮੈਂ ਹਰਾਮ ਦਾ ਸੀ, ਹੁਣ ਮੈਨੂੰ ਪਤਾ ਕਨਫਰਮ ਮੈਂ ਕੀ ਹੈ। ਅੱਛਾ ਜੀ ਛੱਡੋ ਚਲੋ ਮਿਠਾਈ ਕਰਨੀ ਨਾ ਕਰਨੀ ਲੈਦਾ ਗੱਲ ਬੜੇ ਹੀਰੋ ਬੜੇ। ਮੈਨੂੰ ਜਿੰਨੇ ਫੋਨ ਆਏ ਤੇਰੀ ਸੋਚ ਆ। ਲੈ ਸਟੋਰੀ ਸੁਣਾ ਕੇ ਲਿਓ, ਜੇ ਇੱਕ ਹੀਰੋ ਵੀ ਲੱਭ ਜੇ ਮੈਨੂੰ ਫੜ ਲਿਓ। ਅੱਛਾ ਠਹਿਰ ਜਾ ਹਾਏ 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 ਯਾਰ ਹੁਣ ਜਾਂ ਤੇ ਫਿਰ ਕਰ ਲਵੇ ਬੈਠਾ ਨਾ ਯਾਰ ਮੈਂ ਤੈਨੂੰ ਜਾਂ ਚੁੱਪ ਕਰਾ ਲੈ ਇਹਨੂੰ ਜਾਂ ਫਿਰ ਇਹ ਓਏ ਆਪਣਾ ਕਰ ਲਵੇ ਚੁੱਪ। ਇਹਨੇ ਐਂਡ ਸੁਣਨਾ ਨਾ ਤੇ ਇਹਨੇ ਕਹਿਣਾ ਕਿ ਮੈਂ ਕਿਉਂ ਇੰਨਾ ਬੋਲਿਆ ਪਹਿਲੇ। ਯਾਰ ਨਵੀਂ ਫਰੀ ਤੂੰ ਦੇਖੀ ਤਾਂ ਸਟੋਰੀ ਕਦੀ ਦੇਖੀ? ਯਾਰ ਕਮਾਲ ਕਰ ਦਿੱਤੀ ਹੈ ਬਹੁਤ ਆਲਾ ਮਰੇਸ਼ ਪੁਰੀ ਦੇ ਗਲੇ 'ਚ ਉਹਨਾਂ ਨੇ ਕੁੱਤਾ ਬਣਾ ਕੇ ਪਟਾ ਪਾਤਾ। ਇਹ ਯਾਰ ਅੱਲਾ ਮਾਫੀ ਦੇਵੇ ਇਹਦੇ 'ਚ ਕੀ ਇਹਦੀ ਬਿਸਤੀ ਆ? ਯਾਰ ਚੁੱਪ ਕਰ, ਖੁਦਾ ਦਾ ਨਾਂ ਸਾਡਾ ਵੀ ਕੰਮ ਹੈ ਮਸੇ ਪ੍ਰੋਜੈਕਟ ਬਾਜੀ ਜਦੋਂ ਤੁਸੀਂ ਇਦਾਂ ਦਾ ਕੰਮ ਕਰਨਾ ਫਿਰ ਦਿਮਾਗ ਵਸੀਹ ਰੱਖੀਦਾ ਵਾ। ਸੁਣਾਓ ਜੀ ਸੁਣਾਓ। ਅਗਲੀ ਫਿਲਮ ਹੋ ਸਕਦਾ ਐਸੀ ਆਵੇ ਵੀ ਤੂੰ ਸੋਚੀ ਉਹਦਾ ਦੁਨੀਆ ਹੀ ਚੇਂਜ ਹੋਵੇ। ਤੂੰ ਐਕਟਰ ਆ, ਤੈਨੂੰ ਹਰ ਫਿਲਮ 'ਚ ਨਵਾਂ ਕੰਮ ਮਿਲ ਸਕਦਾ। ਤੂੰ ਜ਼ਾਤੀਅਤ ਤੇ ਜਾਏਗਾ ਹਰ ਫਿਲਮ 'ਚ। ਚਲੋ ਜੀ ਸੁਣਾਓ ਜੀ, ਮਿਹਰਬਾਨੀ, ਨਹੀਂ ਬੋਲਦਾ ਨਾ ਭਾਈ ਮੈਂ। ਹਾਂ ਬੇਵਕੂਫੀ ਨਾ ਕਰ। ਹੁਣ ਇਹ ਬੋਲਿਆ ਵਿੱਚ ਤੂੰ ਮੇਰੇ ਕਹਿਣ ਤੋਂ ਬਗੈਰ ਪਾੜ ਦੇਣਾ ਹੀ ਵਰਕਾ। ਨਹੀਂ ਬੋਲਦਾ ਮੈਂ ਕਹਿ ਜੁੜਿਆ ਨਹੀਂ ਅਸੀਂ ਬੋਲਦਾ ਮਿਊਜ਼ਿਕ ਤੇ ਲੱਖਾਂ ਰੁਪਈਆ ਲਾਤਾ, ਉਹਦਾ ਦਿਮਾਗ ਉਹਦੇ ਨਾਲ ਚੱਲਣ ਦਿਆ ਵੀ ਮੈਂ ਕੀ ਕਰਨਾ। ਉਹ ਸਕ੍ਰਿਪਟ ਸੋਚਣ ਦਿਆ, ਤੂੰ ਵਿੱਚ ਆਪਣਾ ਹੀ ਫਲਾਣਾ ਭੰਡ ਪੁਣਾ ਕਰੀ ਜਾ। ਇਹ ਭੰਡ ਪੁਣਾ ਨਹੀਂ ਮਿੱਠਾਪੁਰੀਆ ਸਾਹਿਬ, ਇਹ ਫਿਲਮ ਆ। ਫਿਲਮ ਹੈ। ਚਲੋ ਜੀ ਭਾਈ ਮੈਂ ਮਾਫੀ ਚਾਹੁੰਦਾ, ਨਹੀਂ ਬੋਲਦਾ ਯਾਰ, ਮੈਂ ਕਹਿ ਜੂ ਤਾਂ ਨਹੀਂ ਬੋਲਦਾ। ਕੁੱਤੀ ਜ਼ਬਾਨ ਨਹੀਂ ਬੋਲਦੀ ਹੁਣ। ਉਹਨੇ ਤੈਨੂੰ ਕਿਹਾ ਵਾ ਕਿ ਮੈਂ ਨਹੀਂ ਦੇਖਿਆ ਕਿ 1 ਮਿੰਟ ਵੀ ਉਹ 2.5 ਸਾਲਾਂ 'ਚ ਉਹਦੀਆਂ ਅੱਖਾਂ 'ਚ ਮੇਰੀ ਮੁਹੱਬਤ ਹੋਵੇ। ਉਹ ਬਸ ਨਾ ਜ਼ਿੰਦਗੀ ਗੁਜ਼ਾਰਨ ਦਈ ਆ, ਜ਼ਿੰਦਾ ਨਹੀਂ ਆ ਉਹ। ਓਏ ਵਾਹ ਵਾਹ। ਆ ਲੈ ਬਹੁਤ ਛੇਤੀ। ਇੱਥੇ ਹਲਕੀ ਜੀ ਪਿੱਛੇ ਮੈਂ ਨੇਰੀ ਚਲਾਉਣੀ ਆ। ਹਾਏ 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 ਹਾਂ ਐ ਟੈਪ ਐ ਹਾਏ ਹਾਏ। ਠੀਕ ਆ ਜੀ। ਹੁਣ ਰਾਜ਼ੀ ਹੈ ਨਾ? ਤੇ ਮੈਨੂੰ ਪਤਾ ਵਾ ਕਿ ਮੈਂ ਕੀ ਕਰ ਰਿਹਾ। ਮੇਰੇ 2 ਬੱਚੇ, 2 ਉਹਦੇ ਪਹਿਲੇ ਲਹਿਦਾ ਖਾਮਦਾ ਜੋ ਬੱਚੇ 4, 2 ਜਿਹੜੇ ਉਹਨੂੰ ਦਿੱਤੇ ਸੀ ਕਿਸੇ ਨੇ, 6 ਆधी ਦਰਜਨ ਹੋ ਗਈ। 6 ਬੱਚੇ ਤੇ ਨਾਲ ਤੇਰਾ ਪਿਆਰ ਮੈਂ ਤੈਨੂੰ ਵਾਪਸ ਲੌਟਾ ਰਿਹਾ। ਓਏ ਤੂੰ ਨੇ ਪੁੱਛਿਆ ਜੀ ਕਿ ਤੁਸੀਂ ਆਪਣੇ 2 ਬੱਚੇ ਹਾਂ ਮੈਨੂੰ ਕਿਉਂ ਦੇ ਰਹੇ ਹੋ? ਤੁਸੀਂ ਉਹਨਾਂ ਦੇ ਬਾਪ ਹੋ, ਤੁਸੀਂ ਕਿੱਦਾਂ ਗਵਾਰਾ ਕਰੋਗੇ? ਉਹਨੇ ਕਿਹਾ ਮੈਂ ਦੁਬਈ ਹੁੰਨਾ, ਮੈਂ ਬੱਚਿਆਂ ਦੀ ਪਰਵਰਿਸ਼ ਨਹੀਂ ਕਰ ਸਕਦਾ। ਆਹੋ। ਔਰ ਜਿੰਨੀ ਮੁਹੱਬਤ ਮੈਂ ਤੇਰੇ ਪਿਆਰ ਨਾਲ ਕਰ ਲਈ ਹੈ, ਇਸ ਤੋਂ ਇਲਾਵਾ ਮੇਰੀ ਜ਼ਿੰਦਗੀ 'ਚ ਕੋਈ ਔਰਤ ਨਹੀਂ ਆ ਸਕਦੀ। ਓਏ ਜ਼ਾਹਿਰ ਹੈ ਔਰ ਉਹਨੇ ਤੈਨੂੰ ਇੱਕ ਰਿਕੁਐਸਟ ਕੀਤੀ ਹੈ ਕਿ ਕਦੀ ਅਗਰ ਮੇਰਾ ਦਿਲ ਕਰੇ ਤੇ ਮੈਂ ਤੈਨੂੰ ਕਿਹਾ ਕਰਾਂਗਾ, ਤੇਰਾ ਜ਼ਮੀਰ ਮੰਨਿਆ ਕਰੇ, ਤੂੰ ਐਵੇਂ ਅੱਧਾ ਕੁ ਘੰਟਾ ਮੈਨੂੰ ਮਿਲਾ ਦਿਆ ਕਰੀ ਉਹਦੇ। ਬੱਚਿਆਂ ਨਾਲ ਇਹ ਨਹੀਂ ਅੱਛਾ ਓਏ ਮੈਂ ਬੈਠਾ ਨਾ, ਟੈਨਸ਼ਨ ਨਾ ਲੈ, ਕੁਛ ਨਹੀਂ ਹੁੰਦਾ। ਬੈਠਾ ਰਹੀ ਬਸ, ਕੁਛ ਤੂੰ ਕਰੀ ਕਹਿ ਨਾ। ਜੀ, ਕੋਈ ਐਸੀ ਗੱਲ ਨਹੀਂ, ਜਿੱਦਾਂ ਤੁਸੀਂ ਕਹੋ। ਓਏ ਉਹਦੀਆਂ ਅੱਖਾਂ 'ਚ ਅਥਰੂ ਦੇਖੇ ਨੇ, ਉਹਨੇ ਤੇਰੇ ਅੱਗੇ ਹੱਥ ਜੋੜੇ ਨੇ। ਆਏ 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 ਮਰਸੀਡੀਜ਼ ਗੱਡੀ ਤੇ ਉਹ ਖੜਾ ਵਾ, BMW ਤੇ, ਔਰ ਤੇਰੇ ਅੱਗੇ ਹੱਥ ਜੋੜ ਰਿਹਾ। ਓਏ ਔਰ ਉਹਨੇ ਆਪਣਾ ਚੈੱਕ ਬੁੱਕ ਤੇਰੇ ਅੱਗੇ ਰੱਖਤਾ। ਉਹਨੇ ਕਿਹਾ ਜਿੰਨਾ ਭਰਨਾ ਭਰ ਲਾ। ਤੂੰ ਕਿਹਾ ਚੈੱਕ ਬੁੱਕ ਨੂੰ ਤੂੰ ਇੰਜ ਕਰਕੇ ਭਰੇ ਕੀਤਾ। ਉਹਨੇ ਕਿਹਾ, ਤੂੰ ਕਿਹਾ ਸਰ ਆਹਾ ਮੇਰਾ ਖਿਆਲ ਤੁਹਾਨੂੰ ਉਹਨੇ ਮੇਰੇ ਬਾਰੇ 'ਚ ਪੂਰਾ ਨਹੀਂ ਦੱਸਿਆ ਕਿ ਮੈਂ ਕੀ। ਗਲਤ ਬੰਦ। ਇਸ ਲਈ ਕਹਿੰਦਾ ਨਾ, ਤੇਰਾ ਹੋਸ਼ ਕਰ, ਅੱਗੋਂ ਫਿਲਮ ਅੱਗੋਂ ਸਾਰੀ ਤੇਰੇ ਤੇ ਆ। ਮਿਹਰਬਾਨੀ। ਪਿੱਛੋਂ ਤਾਂ ਆਹ ਬੱਚਿਆਂ ਦਾ ਹੀ ਸੀਗੇ ਭਾਜੀ। ਤੇ ਤੂੰ ਉਹਨੂੰ ਹਲਕਾ ਜਿਹਾ ਪੁੱਛਿਆ ਵੀ ਕਿਦੋਂ ਵਾਪਸੀ? ਉਹਨੇ ਕਿਹਾ ਮੈਂ ਲੈ ਕੇ ਆਇਆ। ਉਹਨੇ ਗੱਡੀ 'ਚ ਉਹਨੇ ਕਿਹਾ ਆ ਜਾਓ। ਗੱਡੀ 'ਚ ਵੈਨ 'ਚ 6 ਬੱਚੇ ਉਤਰੇ ਨੇ, ਓਏ ਨਾਲ ਉਹ ਐਂਡ ਤੇ ਉਤਰੀ ਹੈ। ਉਹਨੇ ਦੁਪੱਟਾ ਇੰਜ ਕੀਤਾ, ਉਹਦੀਆਂ ਅੱਖਾਂ 'ਚ ਅਥਰੂ ਨੇ। ਓਏ ਉਹਦੇ ਸਾਹਮਣੇ ਆਈ, ਉਹਨੇ ਆ ਕੇ ਤੈਨੂੰ ਗਲੇ ਲਾ ਲਿਆ। ਓਏ ਗਲੇ ਲਾਇਆ ਵਾ। ਤੂੰ ਗਲੇ ਲਾਇਆ। ਗੱਲ ਟੁਰ ਪਈ ਟੈਪ। ਜੰਜ ਟੁਰ ਪਈ ਬਾਜ। ਹਾਂ ਓਕੇ ਜੀ। ਉਹਨੇ ਤੇਰੇ ਅੰਜ ਮੋਢੇ ਦੇ ਇੰਜ ਕੀਤਾ ਬੰਦੇ ਨੇ। ਓਏ ਠੀਕ ਹੈ ਜੀ। ਆਪਣੇ ਬੱਚੇ ਨੂੰ ਉਹਨੇ ਪਿਆਰ ਕੀਤਾ ਤੇ ਉਹ ਜਿਹੜਾ ਚੈੱਕ ਸੀ ਉਹ ਨਹੀਂ, ਉਹਨੇ ਇਹਨੂੰ ਵਾਪਸ ਦੇ ਦਿੱਤਾ। ਗੈਰਤਮੰਦ ਹੀਰੋ ਦਿਖਾਇਆ ਵਾ ਫਰੀਦ ਜੀ। ਉਹ ਗੱਡੀ 'ਚ ਬੈਠਾ ਚਲਾ ਗਿਆ। ਹੁਣ ਉੱਥੇ 6 ਬੱਚੇ ਨੇ, ਇਹਦੀ ਉਹ ਹੀਰੋਇਨ ਆ,
ਤੇ ਇਹ ਖੜੇ ਨੇ ਉੱਥੇ। ਓਏ ਵਾਹ 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 ਸੀਨ ਸੱਚੀ ਮੁਹੱਬਤ 'ਚ ਬੜਾ ਕੁਝ ਕਰਨਾ ਪੈਂਦਾ ਹੈ, ਹਾਂ। ਸਟੋਰੀ ਡਿਫਰੈਂਟ ਆ। ਆਹੋ ਹਾਂ ਯਾਰ ਬੋਲਣਾ ਬੰਦ ਕਰ ਦੇ ਯਾਰ, ਮੈਂ ਬੈਠਾ ਨਾ। ਯਾਰ ਚੁੱਪ, ਮੈਂ ਬੈਠਾ, ਤੂੰ ਮੈਂ ਤੇਰੇ ਬੈਠੇ ਤੇ ਹੀ ਬੈਠਾ ਵਾ, ਹਾਂਜੀ ਵੀ ਲਓ ਜੀ, ਮੈਂ ਦੇਖਣਾ ਵੀ ਤੂੰ ਕਿੱਦਾਂ ਬੈਠਾ ਵਾ। ਉਸ ਤੋਂ ਬਾਅਦ ਕੁਝ ਦੇਰ ਖਾਮੋਸ਼ੀ ਰਹੀ ਆ। ਆਹਾ ਉਹਨੇ ਕਿਹਾ ਮਿੱਠੇ ਮੈਂ ਤੈਨੂੰ ਕਿਹਾ ਸੀ ਨਾ ਮੈਂ ਵਾਪਸ ਆਉਂਗਾ। ਓਏ ਬਜਾਜ ਜ਼ਰਾ ਖੁਸ਼ੀ ਦਾ 6 ਬੱਚੇ ਨੇ ਜੀ, ਆਏ ਹਾਏ ਜੀ। ਨਾਲ ਉਹ ਇੱਕ ਆਖਰੀ ਛੋਟਾ ਬੱਚਾ ਉਹਨੇ ਇੱਥੇ ਲਿਆ, ਉੱਤੇ ਉਹਨੇ ਦੁਪੱਟਾ ਪਾਇਆ ਵਾ ਓਏ ਤੇ ਨਾਲ ਗੱਲਾਂ ਕਰ ਰਹੀ। ਆਹਾ ਉਹ ਬੱਚਾ ਸਮੈਲ ਮਾਰਨ ਡਿਆ ਵਾ ਤੂੰ ਤੇ ਦੁਪੱਟਾ ਦਿੱਤਾ। ਨਹੀਂ ਨਹੀਂ ਨਹੀਂ, ਯਾਰ ਫਿਰ ਸੌਰੀ ਕਿੱਥੇ ਆ ਹਾਂ ਨਾ ਬੱਚਾ ਮੈਂ ਕਿਹਾ ਬੱਚਾ ਖੁਰਨ ਡਿਆ ਪਤਾ ਨਹੀਂ। ਨਹੀਂ ਸੁੱਤਾ ਵਾ। ਇੱਕ ਬੱਚਾ ਉਹਨੇ ਤੇਰੀ ਝੋਲੀ 'ਚ ਫੜਾਤਾ, ਉਹਨੇ ਕਿਹਾ ਵੀ ਆ ਤੂੰ ਇਹਨੂੰ ਸੁਆ ਦੇ। ਆਹਾ 4 ਬੱਚੇ ਤੇ ਕੁਰਸੀਆਂ ਤੇ ਬੈਠੇ, ਉਹਨੇ ਕਿਹਾ ਹੁਣ ਟਾਈਮ ਬਹੁਤ ਹੋ ਗਿਆ, ਇਹਨਾਂ ਨੇ ਸੌਣਾ ਵਾ, ਹਾਂ ਤੂੰ ਰਕਸ਼ਾ ਕਰਾਇਆ ਵੱਡਾ, ਉਹਦੇ 'ਚ ਤੂੰ ਬੱਚੇ ਵਾਲੇ ਨੇ, ਤੂੰ ਉਹਨੂੰ ਘਰ ਭੇਜਿਆ। ਜਾਣ ਲੱਗਿਆ ਤੂੰ ਇੱਕ ਗੱਲ ਕਹੀ ਆ ਕਿ ਹੁਣ ਅਗਰ ਤੂੰ ਗਈ ਨਾ ਤੇ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਆਹਾ ਗੈਰਤ ਦਾ ਇੱਕ ਲੈਵਲ ਉਹਨੇ ਕਿਹਾ ਫਿਰ ਮੇਰੀ ਵੀ ਇੱਕ ਸ਼ਰਤ ਆ, ਤੂੰ ਹੁਣ ਤੋਂ ਚਰਸ ਨਹੀਂ ਪੀਏਗਾ। ਜ਼ਿੰਦਗੀ ਦਾ ਖਿਆਲ ਸੀ ਨਾ। ਸੱਚੀ ਮੁਹੱਬਤ ਇਹਨੂੰ ਕਦੇ ਛੜਾਤੀ ਨੇ ਹਰ ਚਾਹੀ। ਇੱਥੇ ਇੰਨਾ ਕੀ ਆ ਜੀ। ਆਹਾ ਮਹੀਨੇ 4 ਨੰਗੇ ਨੇ। ਓਏ ਐ ਸਸਪੈਂਸ ਲਓ ਜੀ ਅੱਛਾ ਮੇਰੀ ਗੱਲ ਸੁਣੋ, ਇੱਥੇ ਕਰਕੇ ਮੈਨੂੰ ਵੀ ਸ਼ਰਮ ਦੀ ਆਉਣ ਲੱਗ ਗਈ। ਕਲਾਈਮੈਕਸ ਆ ਨਾ ਹੁਣ। ਅੱਛਾ। ਐਂਡ ਅਜੇ ਇੱਥੇ ਮੁਹੱਬਤ ਹੋਈ ਸੀ ਤੇ ਫਿਲਮ ਐਂਡ ਨਾ ਕਰ ਦਈਏ। ਨਹੀਂ ਨਹੀਂ ਮੈਨੂੰ ਬੱਚੇ ਵੱਧਦੇ ਨਜ਼ਰ ਓ ਆਉਂਦੇ। ਯਾਰ ਮੈਂ ਬੈਠਾ ਨਾ, ਬੋਲੀ ਜਾ ਵਿੱਚ। ਮੈਂ 4 ਮਹੀਨੇ ਵਾਲੀ ਮੈਨੂੰ ਲੱਗਦਾ ਉਹਨੂੰ ਉਧਰੋਂ ਕੋਈ ਚਵਲ ਵੱਜਣੀ ਹੈ। 4 ਮਹੀਨੇ ਬਾਅਦ ਫੋਨ ਆਇਆ, ਇਜਾਜ਼ਤ ਹੀ ਲੈਣੀ ਉਹਨੇ ਮੇਰੇ ਕੋਲੋਂ, ਲੈ ਲਵੇ। ਮੈਂ ਤਾਂ ਇਜਾਜ਼ਤ ਹੀ ਦੇਣ ਡਿਆ ਵਾ। ਆਹ ਤੇ ਰੋ ਮੈਂ ਤਾਂ ਧਿਆਨ ਚੰਦ ਆ ਨਾਲ ਪਈ ਜੇ ਫਿਲਮ ਭਾਜੀ, ਤੁਸੀਂ ਆਪੇ ਯਾਰ ਨੂੰ ਪਾੜ ਦੇ ਫੜ ਕੇ। ਭਾਜੀ ਸਾਜੀ ਇੱਕ ਮੌਕਾ ਦੇ ਦਿਓ ਮਿਹਰਬਾਨੀ ਯਾਰ। ਨਹੀਂ ਨਹੀਂ, ਫਿਲਮ ਮੈਂ ਸੁਣਾ ਦੇਣਾ ਮਿੱਠਾ ਜੀ। ਹਾਂਜੀ ਨਹੀਂ ਕਰਨੀ ਹੋਏਗੀ ਮੈਂ ਬਾਸ ਤੋਂ ਜਾਂ ਕਿਸੇ ਹੋਰ। ਮੈਂ ਕਰਾਂਗਾ 8 ਵਿਲਨਾਂ ਵਿੱਚ, ਤੂੰ ਐਵੇਂ ਫਿਲਮ ਛੱਡ। ਅੱਛਾ ਜੀ ਓਏ 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 ਸੁਣ ਲਾ। ਸਾਰੀ ਫਿਲਮ ਸੌਂਗ ਸੁਣੀ ਹੈ ਅੱਛਾ ਜੀ ਸੁਣੋ। ਜੀ। ਉਸ ਕੁੜੀ ਦੇ ਪਿਓ ਦਾ ਇੱਕ ਯਾਰ ਸੀ, ਕਿਉਂਕਿ ਪਿਓ ਦਾ ਹੈ ਨਹੀਂ, ਹਾਂਜੀ ਜਤੀਮ ਵਿਚਾਰੀ ਉਹਦਾ ਇੱਕ ਪਿਓ ਦਾ ਯਾਰ ਸੀ ਬਚਪਨ ਦਾ। ਉਹ ਕਿਤੇ ਘਰ ਆਇਆ, ਉਹਨੇ ਕਿਹਾ ਇਹ ਕੀ, ਉਹਨੇ ਕਿਹਾ ਭਰਾਵਾ ਫੇਰ ਉੱਜੜ ਕੇ ਆ ਗਈ ਹੈ, ਓਏ ਨਹੀਂ ਰਹਿੰਦੀ, ਹੈ ਨਹੀਂ ਰਹਿੰਦੀ, ਜਿੱਥੇ ਵੀ ਵਿਆਹਿਆ ਵਾ ਆ ਜਾਂਦੀ ਹੈ। ਠੀਕ ਹੈ ਜੀ, ਇਹ ਪਿੱਛੋਂ ਮੈਨੂੰ ਲੱਗਦਾ ਕੋਈ ਪੰਪ ਚੱਲਾ ਛੱਡ ਜਾਂਦੀ ਜਿਹੜਾ ਉੱਥੇ ਨਹੀਂ ਨਾ ਰਹਿੰਦੀ। ਸੁਣ ਲਓ। ਉਹਨੇ ਕਿਹਾ ਇਹ ਮੇਰੇ ਯਾਰ ਦੀ ਧੀ ਬਾਅਦ ਚ ਮੇਰੀ ਧੀ ਪਹਿਲੇ। ਓਏ ਆਏ 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 ਉਹ ਵੀ ਕੋਈ ਛਾਟੀ ਆ। ਤੇ ਉਹਨੇ ਕਿਹਾ ਇਹ ਅੱਜ ਤੋਂ ਬਾਅਦ ਇਸ ਘਰ ਦੀ ਧੀ ਨਹੀਂ, ਹਾਂ ਮੇਰੇ ਘਰ ਦੀ ਧੀ ਹੈ। ਹਾਂ ਉਹ ਲੈ ਗਿਆ, ਉਹਨੇ ਆਪਣੇ ਵੱਡੇ ਮੁੰਡੇ ਨਾਲ ਵਿਆਹ ਦਿੱਤੀ। ਕੀ ਬਾਤ ਇਹਨੂੰ ਪਤਾ ਹੀ ਨਹੀਂ। ਸਟੋਰੀ ਬਣ ਯਾਰ ਮੇਰੀ ਗੱਲ ਸੁਣ, ਮੈਂ ਬੈਠਾ ਨਾ ਇੱਧਰ ਬੈਠਾ ਜੀ। ਨਹੀਂ ਉਹ ਮੈਨੂੰ ਕਿੱਦਾਂ ਪਤਾ ਲੱਗਣਾ, ਮੈਨੂੰ ਤਾਂ ਪਤਾ ਉਦੋਂ ਲੱਗਣਾ ਜਦੋਂ ਬੰਡਲ ਬੱਚਿਆਂ ਦਾ ਲੈ ਕੇ ਆਈ। ਉਹਦੀ ਮਾਂ ਨੇ ਕਿਹਾ ਨਹੀਂ ਇੰਜ ਨਹੀਂ ਭਰਾਵਾ, ਮੈਂ ਤੋਰਨੀ। ਹਰ ਵਾਰੀ ਵਿਚੋਲਣ ਕਰਦੀ ਆ, ਵਿਚੋਲਣ ਆਏਗੀ ਉਹਦੇ ਥਰੂ ਮੈਂ ਕਰਨਾ, ਮੈਂ ਡਾਇਰੈਕਟ ਨਹੀਂ ਕਰਨਾ। ਸੂਲਾਂ ਦੀ ਪੱਕੀ ਹੋ ਗਈ। ਵਿਚੋਲਣ ਆਈ ਆ, ਵਿਚੋਲਣ ਉਹਨੇ, ਕਿਉਂਕਿ ਵਿਚੋਲਣ ਨੇ ਲੈਣੇ ਵੀ ਹੁੰਦੇ ਨਾ। ਹਾਂਜੀ ਹਾਂਜੀ ਹਾਂਜੀ। ਚੌਥੀ ਵਾਰੀ 5ਵੀਂ ਵਾਰੀ ਉਹਨੇ ਵਿਆਹਿਆ, ਉਹ ਚਲੀ ਗਈ। ਜਾਣ ਲੱਗਿਆ ਤੈਨੂੰ ਇੱਕ ਮੈਸੇਜ ਆਇਆ। ਓਏ ਹੁਣ ਇਹ ਗੌਰ ਨਾਲ ਸੁਣ ਲਵੀ, ਇੱਥੋਂ ਭੁੱਲ ਨਾ ਜਾਈ। ਅੱਛਾ ਮੇਰੇ ਕੋਲ ਤਾਂ ਪਹਿਲੇ ਮੈਸੇਜ ਹੀ ਪਏ ਉਦੋਂ ਦੇ ਹੋਣਾ ਵੀ। ਔਰ ਉਹ ਮੈਸੇਜ ਦੇ ਉੱਪਰ ਲਿਖਿਆ ਸੀ ਕਿ ਜੋ ਤੇਰੇ ਕੋਲ ਹੁੰਦਾ ਹੀ ਕਰ ਲਾ। ਔਰ ਉਹ ਮੈਸੇਜ ਸੀ ਵਿਚੋਲਣ ਦਾ। ਅੱਛਾ ਯਾਰ ਇਹ ਸਟੋਰੀ ਚ ਟਵਿਸਟ ਨਵਾਂ ਹੈ। ਟਵਿਸਟ ਹੁਣ ਵਿਚੋਲਣ ਦੇ ਤਾਂ ਤੇਰਾ ਕੀ ਪੈ ਗਿਆ? ਮੈਚ ਪੈ ਮੈਚ ਪੈ ਗਿਆ ਵੈਰ। ਤੂੰ ਮੋਟਰਸਾਈਕਲ ਫੜੀ, ਰਕਸ਼ਾ ਫੜਿਆ, ਸਿੱਧਾ ਉਹਨਾਂ ਦੇ ਘਰ। ਵਿਚੋਲਣ ਦੇ। ਨਹੀਂ ਨਹੀਂ, ਕੁੜੀ ਵਾਲੇ ਦੇ। ਠੀਕ ਆ। ਅੰਦਰ ਜਾ ਕੇ ਤੂੰ ਇੰਜ ਦਰਵਾਜ਼ਾ ਮਾਰਿਆ, ਅੱਖਾਂ ਤੇਰੀਆਂ ਝਲਕ ਕੇ ਅਥਰੂ ਨੇ। ਇੱਥੇ ਤੂੰ ਕਾਲੀ ਰਜੇਸ਼ ਖੰਨਾ ਟੈਪ ਚਾਦਰ ਪਾਈ ਆ, ਇੱਥੇ ਤੂੰ ਸਿਗਰਟ ਲਾਇਆ। ਠੀਕ ਹੈ ਜੀ। ਹਾਂ ਤੂੰ ਜਾ ਕੇ ਉਹਦੀ ਮਾਂ ਨੂੰ ਕਿਹਾ ਓਏ ਮਾਵਾਂ ਤੇ ਪੁੱਤਾਂ ਦੇ ਘਰ ਵਸਾਉਂਦੀਆਂ ਨੇ। ਆਹਾ ਕਹਿ ਜ਼ਰਾ ਇਹਨੂੰ ਘਵਾ ਲਓ ਇੱਕ ਵਾਰ। ਹਾਂ ਚੱਲ। ਓਏ ਮਾਵਾਂ ਤੇ ਪੁੱਤਾਂ ਦੇ ਘਰ ਵਸਾਉਂਦੀਆਂ ਨੇ। ਹਾਂ ਨਹੀਂ, ਇੱਕ ਫਲ ਜਾਲਾ ਨਹੀਂਗਾ, ਉਹਨੂੰ ਗੈਂਡੀਆਂ ਨਹੀਂ ਹੋਇਆ। ਠੀਕ ਆ। ਮਾਵਾਂ ਤੇ ਪੁੱਤਰਾਂ ਦੇ ਘਰ ਵਸਾਉਂਦੀਆਂ ਨੇ। ਹਾਂ ਤੂੰ ਕੈਸੀ ਮਾਂ ਹੈ? ਅੱਗੋਂ ਆਪਾ ਹੀ ਇੱਥੇ ਤੱਕ ਡਾਇਲੌਗ ਦੱਸੇ ਮੈਂ। ਅੱਛਾ ਸੌਰੀ ਤੂੰ ਸੌਰੀ ਯਾਰ, ਮੈਂ ਮਾਫੀ ਮੰਗ। ਮੈਂ ਬੈਠਾ ਨਾ। ਪਿਛਲੀ ਵਾਰੀ ਵੀ ਤੀਜੇ ਵਿਆਹ ਤੇ ਵੀ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ, ਫਿਰ ਤੂੰ ਮੇਰੇ ਉਹਦੇ ਅੱਗੇ ਦੁਪੱਟਾ ਸਿੱਟਦੇ ਨਹੀਂ ਕਦੀ। ਕਦੀ ਤੂੰ ਮੈਨੂੰ ਬੁਲਾ ਕੇ ਕਹਿੰਦੀ 10 ਇਹਦੇ ਨਾਲੋਂ ਚੰਗਾ ਮੁੰਡਾ ਕਿਹੜਾ, ਜੇ ਤੇਰੀ ਸਗੀ ਭੈਣ ਹੁੰਦੀ ਇਹਦੀ ਜਗ੍ਹਾ ਤੇ। ਇਮੋਸ਼ਨਲ ਕਰ ਕਰਕੇ ਤੂੰ ਮੇਰੇ ਪਿਆਰ ਦੇ ਨਾਲ, ਮੇਰੇ ਜਜ਼ਬਾਤਾਂ ਨਾਲ ਖੇਡਦੀ ਰਹੀ। ਹੁਣ ਜੇ ਮੈਂ 6 ਬੱਚੇ ਵੀ ਐਕਸੈਪਟ ਕਰ ਲੈਣੇ ਤਾਂ ਤੂੰ ਅੱਗੋਂ ਫੇਰ ਉਹਦੇ ਪਿਓ। ਉਹਦੀ ਮਾਂ ਨੇ ਆਪਣਾ ਦੁਪੱਟਾ ਲਾਇਆ, ਦੁਪੱਟਾ ਲਾ ਕੇ ਉਹਨੇ ਕਿਹਾ ਧੀਆ ਫੜ ਅੰਦਰੋਂ ਮੇਰੀ ਚਾਦਰ ਫੜਾ। ਉਹ ਪੈਰਾਂ 'ਚ ਨਹੀਂ ਸੁੱਟਣਾ। ਨਹੀਂ ਨਹੀਂ, ਇਹਦੇ ਕਾਹਤੋਂ ਸਿੱਟੇ। ਆਹੋ ਸਹੀ। ਚਾਦਰ ਲੈ ਕੇ ਉਹਨੇ ਇੰਜ ਕਰਕੇ ਲਵੇਟੀ ਹੈ। ਉਹਨੇ ਕਿਹਾ ਉਹਦੇ ਪਿਓ ਦਾ ਯਾਰ ਸੀ
ਉਹਦਾ ਪਿਓ ਹੀ ਆ ਉਹ। ਮੈਂ ਜਦੋਂ ਵਿਆਹੀ ਆਈ ਸਾਂ ਤੇ ਇਹਦੇ ਪਿਓ ਦੇ ਨਾਲ ਉਹ ਇਹਦਾ ਯਾਰ ਆਇਆ ਸੀ, ਇੰਨਾ ਪੁਰਾਣਾ ਦਾ ਯਾਰ ਆ, ਉਹਦੇ ਕੋਲ ਨਹੀਂ ਵੇਖੀ ਗਈ। ਮਿੱਠਿਆ ਮੈਂ ਕੀ ਕਰਦੀ, ਮਜਬੂਰ ਸੀ। ਉਹ ਇੱਕ ਹਿਸਾਬ ਦਾ ਉਹਦਾ ਪਿਓ ਹੀ ਸੀ। ਉਹਨੇ ਕਿਹਾ ਇਹ ਤੇਰੀ ਧੀ ਨਹੀਂ ਮੇਰੀ ਧੀ ਆ। ਉਹਦਾ ਜਿਹੜਾ ਬੰਦਾ ਵਾ ਉਹਨੇ ਆਪਣੇ ਉਹਦੇ ਮੁੰਡੇ ਨੇ ਆਪਣੀ ਬੁੱਢੀ ਨੂੰ ਤਲਾਕ ਦਿੱਤੀ ਸੀ, ਉਹਦਾ ਇੱਕ ਬੱਚਾ ਸੀ ਉਹਦਾ, ਬਸ ਆਹੋ ਉਹ ਲੈ ਗਿਆ ਘਰ, 6 ਬੱਚੇ ਲੈ ਗਿਆ ਨਾਲ। ਹੁਣ ਉਹਦੇ 7 ਬੱਚੇ ਹੋ ਗਏ ਤੇ ਉੱਥੇ ਉਹਨਾਂ ਨੇ ਕਿਹਾ ਵੀ ਮੈਂ ਜਾਣਾ, ਮੇਰਾ ਕੰਮ ਜਾਣਾ। ਮੈਂ ਕੀ ਕਰਦੀ ਦੱਸ ਮੈਨੂੰ, ਤੂੰ ਵੀ ਤੇ ਕਮਾਉਂਦਾ ਕੁਛ ਨਹੀਂ, ਉਤੋਂ ਮਸ਼ਹੂਰ ਹੋ ਗਿਆ, ਤੂੰ ਚਰਸ ਪੀਨਾ ਵਾ। ਉਹਨੇ ਤੇਰੀ ਲਾਹ ਪਾ ਕੇ ਛੁੜਾਤੀ, ਤੂੰ ਚੁੱਪ ਕਰਕੇ ਵਾਪਸ ਆ ਗਿਆ। ਮਿਸਤੀ ਕਰਾ ਕੇ। ਹਾਂ, ਉਸ ਤੋਂ ਬਾਅਦ ਤੂੰ ਸਿੱਧਾ ਘਰ ਗਿਆ, ਓਏ ਕਿਉਂਕਿ ਇਸ ਦਫਾ ਜਦੋਂ ਆਈ ਸੀ ਨਾ ਆਖਰੀ, ਤੂੰ ਚਰਸ ਸਿਟੀ ਨਹੀਂ ਸੀ, ਤੈਨੂੰ ਡਾਊਟ ਸੀ, ਤੂੰ ਰੱਖੀ ਸੀ। ਕਿਤੇ ਪਈ ਯਾਨੀ ਤੈਨੂੰ ਪਹਿਲਾਂ ਅੰਦੇਸ਼ਾ ਸੀ ਉਹ। ਹਾਂ, ਉਦੋਂ ਤੋਂ ਕੱਢੀਆਂ ਤੋਂ ਸ਼ੁਰੂ ਹੋ ਗਿਆ, ਔਰ ਤੂੰ ਆਪਣੇ ਆਪ ਨੂੰ ਕਸਮਾਂ ਪਾ ਲਈਆਂ ਕਿ ਵੀ ਹੁਣ ਜੋ ਮਰਜ਼ੀ ਹੋ ਜੇ ਮੇਰੇ। ਯਾਰ ਬੜੀ ਗੱਲ ਹੈ, ਡਾਇਰੈਕਟਰ ਨੇ ਇਸ ਵਾਰੀ ਖਰਚਾ ਬਚਾਇਆ ਚਰਸ ਵਾਲਾ ਜਿਹੜਾ। ਲੇਕਿਨ ਉਹਨੇ ਰੁਟੀਨ ਤੇ ਨਾ ਥੋੜੀ 1 ਸਾਲ ਤੇ 7 ਮਹੀਨੇ ਲੰਘੇ ਨੇ, 3 ਫੋਨ ਹੈ। ਓਏ ਲਓ ਜੀ, ਹੁਣ ਅਸਲ ਕਲਾਈਮੈਕਸ ਆ ਗਿਆ। ਐਂਡ ਡਾਊਨ। ਉਹਨੇ ਮੈਸੇਜ ਆਇਆ, ਉਹਨੇ ਕਿਹਾ ਮਿੱਠੇ ਮੈਂ ਆ ਗਈ। ਓਏ ਫਿਰ ਇੱਕ ਦਫਾ ਫਿਰ ਸ਼ਾਦੀਆਂ ਨੇ ਵੱਜ ਗਏ। ਇਹਨੇ ਸੋਚਿਆ ਕਿ ਹੁਣ ਜਿਹੜਾ ਨਾ ਇਹਨੂੰ ਮੈਂ ਕੁੱਤਿਆਂ ਵਾਲੀ ਕਰਨੀ, ਇਹਦੀ ਬੁਲਾ ਕੇ। ਇਹਨੂੰ ਨਹੀਂ ਮੈਂ ਦੱਸਣਾ ਕਿ ਵੀ ਮੇਰਾ ਕੀ ਹਿਸਾਬ ਆ। ਇਹਨੂੰ ਕਿਹਾ ਬਹੁਤ ਚੰਗੀ ਗੱਲ ਆ, ਚੱਲ ਫਲਾਂ ਜਗ੍ਹਾ ਤੇ ਆ ਜਾ। ਉਹ ਆਈ ਹੈ ਭਾਜੀ, 2 ਰਕਸ਼ੇ ਰੁਕੇ ਨੇ। ਓਏ ਇੱਕ ਚੋਂ 5 ਬੱਚੇ ਉਤਰੇ ਨੇ ਇਕੱਲੇ, ਇੱਕ ਚੋਂ 3 ਬੱਚੇ ਤੇ ਨਾਲ ਉਹ ਆਪ ਉਤਰੀ ਆ ਤੇ ਉਹ ਇਹਦੇ ਲਾ ਰਹੇ ਨੇ। 8 ਬੱਚੇ ਤੇ ਨਾਲ ਹੋ। ਹਾਂ, 8 ਬੱਚੇ ਕਿੱਦਾਂ? ਇੱਕ 6 ਬੱਚੇ ਪਹਿਲੇ ਸੀ, ਹਾਂਜੀ। ਇੱਕ ਉਹਦੇ ਅੱਬੇ ਦੇ ਯਾਰ ਦੇ ਮੁੰਡੇ ਦਾ ਪਹਿਲੇ ਪਹਿਲੇ ਸੀ, ਸੀ। 7, ਇੱਕ ਹੋਰ। 8ਵਾਂ ਉਸ ਮੁੰਡੇ ਚੋਂ। ਜੇ ਆਪਾਂ ਇੱਥੇ ਫਿਲਮ ਵਾਈਂਡ ਅਪ ਨਾ ਕੀਤੀ, ਉਹਨੇ ਟੀਮ ਤਿਆਰ ਕਰ ਲੈਣੀ ਪੂਰੀ। ਇਹ ਫਿਲਮ ਨੇ ਇੱਥੇ ਰੋਕਣਾ ਪੈਣਾ। ਖੁਦਾ ਦਾ ਵਾਸਤਾ ਨੂੰ ਰੋਕੋ ਯਾਰ ਇਹਨੇ ਇੱਕ ਮਿੰਟ ਉਰੇ ਆ, ਉਰੇ ਫੜਾ। ਯਾਰ ਆ ਫੜੋ, ਆ ਪਾੜ ਉਰੇ ਇਹ ਮੈਨੂੰ 2 ਬੱਚਿਆਂ ਦੀ ਪਾੜ ਦੇਣੀ ਚਾਹੀਦੀ ਸੀਗੀ। ਮੈਂ ਕਿਤੇ ਝੂਲੇ ਲਾਇਆ, ਬੱਚੇ ਲੈ ਲੈ, ਮੇਰੇ ਕੋਲ ਆਈ ਜਾਂਦੇ। ਉੱਤੇ ਲਿਖੀ ਚ ਨਹੀਂ ਮੈਂ ਪੁੱਛਦਾ ਨਾ, ਹਰ ਸ਼ਹਿਰ ਤੂੰ ਬੱਚਾ ਰਹਿ ਨਾ ਜਾਏ। ਉਹ ਤੈਨੂੰ ਮੈਂ ਕਹਿਣਾ ਓਏ। ਬੈਠਾ ਵਾ ਨਾ, ਮੈਂ ਤੈਨੂੰ ਕਰ ਲੈਣਾ ਵਾ, ਤੂੰ ਫਿਰ ਐਵੇਂ ਵਿੱਚ। ਉਹ ਤੂੰ ਚੱਲ ਉੱਠ ਓਏ, ਚੱਲ। ਭਾਜੀ ਮੇਰੀ ਗੱਲ ਸੁਣੋ, ਇੱਕ ਅੱਛਾ ਹੀਰੋ ਇਨਸਾਨ। ਆ ਜਿਹੜਾ ਫਰੇਮ ਖੋਲਿਓ ਜੀ ਤੇਰਾ। ਉਹ ਯਾਰ ਮੇਰੀ ਗੱਲ ਸੁਣ ਲੈ, ਮੈਂ ਇੱਕ ਕਹਿਣਾ ਯਾਰ ਮਿੱਠੇ ਆ ਉਹ ਕਿਹੜੀ ਹੈਗੀ ਗੱਲ। ਔਰਤ ਆ, ਸੈਟਿੰਗ ਸਾਰੀ ਖਰਗੋਸ਼ਣੀ ਵਾਲੀ ਆ। ਉਹਨੂੰ ਗੱਲ ਦਾ ਤੂੰ ਕਹਦਾ ਬੈਠਾ ਵਾ, ਤੂੰ ਉਹਨੂੰ ਪਹਿਲੇ 2 ਬੱਚੇ ਤੈਨੂੰ ਸਮਝਾਇਆ ਹੁੰਦਾ, ਉਹ ਇਹਦੇ ਘਰ। ਓ ਯਾਰ ਮਿੱਠੇ ਮੇਰਾ ਵਿੱਚ ਕੀ। ਮੈਂ ਕਿਤੇ ਫਾਂਦੂਰੀ ਦਾ ਮਾਲਕ ਆ ਵੀ ਬੱਚੇ ਹੀ ਲਈ ਆਉਂ। ਮੈਨੂੰ ਗੋਲੀ ਟਾਫੀ ਦਾ ਕੰਮ ਕਰਾ ਦੇ, ਮੈਂ ਬੱਚੇ ਭਰਾਈ ਜਾਊਂਗਾ। ਮੈਂ ਚੂਸੇ ਵੇਚਦਾ ਵਾ। ਓ ਯਾਰ ਮੇਰਾ ਉਹ ਛੱਡ ਦੇ, ਲਾਨਤ ਪਾਇਆ ਸੀ ਫਿਲਮ ਤੇ। ਹੀਰੋ ਦਾ ਡਾਇਲੌਗ ਕੋਈ ਨਹੀਂ, ਹੀਰੋ ਗੰਦਾ ਹੋ, ਪੈਸੇ ਗੰਦਾ ਕਰ ਲਾ ਹੈ। ਹਲੇ ਮਿਊਜ਼ਿਕ ਦੇਣਾ ਸੀ। ਇਦਾਂ ਦੀ ਫਿਲਮ ਚ ਮਿਊਜ਼ਿਕ ਕਿੱਥੇ? ਜਦੋਂ 2 ਬੱਚੇ ਪਹਿਲੇ ਉਤਰੇ ਸੀ ਤੈਨੂੰ ਉਦੋਂ ਹੀ ਮਿਊਜ਼ਿਕ ਤੋਂ ਸ਼ਰਮ ਆ ਜਾਂਦੀ। ਬੱਚਿਆਂ ਦੇ ਮਿਊਜ਼ਿਕ ਦੇਣਾ ਹੈ ਵਾ, ਉਹ ਵੀ ਕੈਸੀ ਯਾਰ। ਤੂੰ ਬੈਠਾ ਵਾ, ਤੂੰ ਭੋਰਾ, ਉਹਨੂੰ ਕੋਈ ਨਹੀਂ ਹਰਕਤ ਦਿੱਤੀ, ਕੋਈ ਇਹ ਤਾਂ ਸਮਝਾਉਣਾ ਕੋਈ ਨਹੀਂ। ਵਿਚੋਲਾ ਕਿੱਥੇ? ਵਿਚੋਲਣ ਕਿੱਥੇ ਆ? ਵਿਚੋਲਣ ਭਾਜੀ ਉਹ ਤੁਹਾਨੂੰ ਮਿਲੇਗੀ। ਵਿਚੋਲਣ ਲਿਆਓ। ਆਹ ਵਿਚੋਲਣ 1 ਸਾਲ ਆ। ਤੁਸੀਂ ਸਮਝ ਲਓ ਨਾ ਕਿ ਇਹ ਵਿਚੋਲਣ ਆ। ਉਹ ਤੇਰੇ ਆਪਣੇ ਬੱਚੇ ਕਿੱਦਾਂ ਬਚੀ ਜਾਂਦੇ ਆ? ਤੂੰ ਦੱਸ ਦੇ ਵਿਚੋਲਣ ਪਿੰਡੇ ਤੇਰੇ ਮਾਲੇ ਨੈਰ ਨਕਸ਼ਵਾ ਨਹੀਂ ਹਿੱਟ ਹੋਣਾ ਤੇਰਾ। ਨਹੀਂ ਮੈਂ ਹਿੱਟ ਨਹੀਂ ਹੋਣਾ। ਉਹ ਇੰਨੇ ਬੱਚਿਆਂ ਦਾ ਹਿੱਟ ਹੁਣ ਦੱਸ। ਮੈਂ ਕਿਤੇ ਆਟਾ ਹੀ ਚੱਕੀ ਪਾਉਂਦਾ ਵੀ ਇਹਨੇ ਬੱਚਿਆਂ ਨੂੰ ਡੇਲੀ ਥੈਲਾ ਲੱਗ ਜਾ। ਤੂੰ ਬੱਚਿਆਂ ਦੇ ਕਿਤੇ ਲਈ ਆ? ਮੈਂ ਸ਼ੈਲਟਰ ਪਾਇਆ। ਇਹ ਇੰਨੇ ਬੱਚੇ ਤੇ ਅਬਦੁਲ ਸਤਾਰ ਈਦੀ ਸਾਹਿਬ ਕੋ ਨਹੀਂ ਹੈਗਾ ਜਿੰਨੇ ਫਿਲਮ ਚ ਪਾਤੇ ਉਹਨਾਂ ਨੇ। ਯਾਰ ਉਹ ਯਾਰ ਤੂੰ ਪੁਰ ਕਰਾ ਦੇ ਯਾਰ। ਇਸ ਵਾਰੀ ਹੈਗਾ ਉਸਤਾਦ ਜੀ, ਇਹ ਤੁਸੀਂ ਨਿਬੜੋ। ਮੈਂ ਵੀ ਨਹੀਂ ਹੈਗਾ ਇਸ ਵਾਰੀ। ਨਹੀਂ ਤਾਂ ਫਿਲਮ ਦੀ ਉਹ ਸਟੋਰੀ ਛੱਡ ਇਹ ਵਾ, ਉਹ ਇੱਕ ਨਾਲ ਰਿਕੁਆਇਰਮੈਂਟ ਵਾ ਫਿਲਮ ਦੇ ਵਿੱਚ ਤੇ ਬੱਚੇ 8 ਪਾ ਦਿੱਤੇ। ਤੂੰ ਕੀ ਮਤਲਬ? ਓਏ 8 ਬੱਚੇ ਮੈਂ ਪਾਲ ਲਿਆ, ਮੈਨੂੰ ਹਮਾਮਾਂ ਦੇ ਗੱਲੇ ਰੱਖਣੇ ਪੈਣੇ ਆ। ਗੱਲੇ ਰੱਖਣੇ ਕਿੰਨੇ ਬੱਚੇ ਪੈਣੇ ਆ। ਪਾਲਣ ਵਾਸਤੇ? ਯਾਰ ਪਿਆਰ ਨਹੀਂ ਕਰਦਾ ਤੂੰ? ਉਹ ਪਿਆਰ ਜਾਨੂ ਮੈਂ ਯੰਗ ਰਹਿਣਾ, 8 ਬੱਚੇ ਦੇ ਨਾਨਾ ਬੂ ਬਣ ਜਾਣਾ ਮੈਂ। ਅੱਗੋਂ ਤੂੰ ਆਪਣੇ ਵੀ ਤੇ ਜੰਮਣੇ ਆ ਨਾ। ਉਹ ਕਿੱਦਾਂ ਜੋ ਲੈ ਲਾ ਉਹਦੇ ਬੱਚੇ ਤੁਸੀਂ ਨਹੀਂ ਹਟਣ ਡਿਆ। ਆਪਣੇ ਮੈਂ ਕਿੱਥੋਂ ਆਉਣੇ ਆ? ਉਹਦੇ ਬੱਚੇ ਉਹ ਕਿਤੇ ਵਕਫਾ ਲਊ ਕਿਤੇ। ਮੈਂ ਆਪਣਾ ਉਹ ਮੇਰੇ ਕੋਲ ਤਾਂ ਆਉਂਦੀ ਆ, ਸਿਰਫ ਫੋਨ ਆਉਂਦਾ ਵਾ ਜੇ ਬੱਚੇ ਛੱਡਣ ਆਉਂਦੀ ਆ। ਮੇਰੇ ਕੋਲ ਤਾਂ ਉਹ ਬੱਚੇ ਨੂੰ ਪਨਾਹ ਦਵਾਉਣ ਡਈ ਆ। ਅੱਗੇ ਬੰਨੀ ਸਟੋਰੀ ਅੱਗੇ। ਉਹਦੇ ਮੇਰਾ ਤਾਂ ਖਰਚੇ ਨਹੀਂ, ਬਿੱਲ ਕਰਾ ਦੇ ਬੱਚਿਆਂ ਦੇ ਪੈਣ ਡਿਆ ਮੈਨੂੰ ਸਾਰਾ। ਯਾਰ ਜੇ ਤੈਨੂੰ ਇਹਦੇ ਚ ਫਿਲਮ ਚ ਕੋਈ ਵਲਗੈਰਿਟੀ ਨਜ਼ਰ ਆਈ ਤਾਂ ਮੈਨੂੰ ਨਜ਼ਰ ਹੀ ਕੁਛ ਨਹੀਂ ਆਇਆ ਆਪਣਾ। ਮੈਂ ਆਪ ਨਹੀਂ ਨਜ਼ਰ ਆਉਂਦਾ ਫਿਲਮ 'ਚ। ਮੈਨੂੰ ਬੱਚੇ ਜਾਂ ਉਹਨਾਂ ਦੇ ਵਾਲਦ ਜਾਂ ਕੋਈ ਕਾਲ ਆਉਂਦੀ ਮੈਨੂੰ, ਬਸ ਮੈਂ ਬੋਲਿਆ ਹੈ ਹਾਲੇ ਤੱਕ। ਨਿਕਾਹ ਉਹ ਕਰਕੇ ਏਡਾ ਜਾਂਦੀ। ਬਗੈਰਤ ਵੀ ਨਹੀਂ ਬੰਦਾ ਹੁੰਦਾ ਕਿ 8 ਬੱਚੇ ਹੋ ਗਏ ਮੈਂ ਸਿਰ ਇਸ਼ਾਰੇ ਕਰੀ ਜਾਣਦੇ ਆ ਪੂਰੀਆਂ ਵੀ ਮੇਰੀ ਕਿਤੇ ਸਿਮਟੇ ਤੋਂ ਵੀ ਥੱਲੇ। ਹੁਣ ਭਾਜੀ ਉਹ ਵਰਕਾ ਦੇਖੋ ਮੇਰੀ ਸਟੋਰੀ ਮੈਚ ਕੈਸੀ ਹੋਈ। 8 ਬੱਚੇ 8 ਵਿਲਨ ਜਿਹੜੇ ਉਹਨਾਂ ਦੇ ਪਿਓ। ਹਾਂ ਯਾਰ ਬੜੀ ਗੱਲ ਹੈ। ਓ ਯਾਰ ਗੱਲ ਇੱਕ ਮਿੰਟ, ਤਾੜੀ ਬਾਅਦ ਚ ਮਾਰੀ। ਉਹ ਬੇਵਕੂਫੋ ਕੋ ਤਾੜੀ ਵਾਲੀ ਗੱਲ ਵੀ ਹੋਣੀ ਚਾਹੀਦੀ ਆ। ਕਿਉਂ? ਕੱਲ ਨੂੰ ਬੱਚੇ ਮੈਂ ਸਕੂਲੇ ਦਾਖਲ ਕਰਾ ਦਵਾਂ, ਉਹਨੇ 8 ਬੱਚਿਆਂ ਦੇ ਬੇਫਾਰਮ ਲੈ ਕੇ ਆ। ਇਹ 8 ਬਾਲ ਤਾਂ ਮੈਂ ਕਿੱਥੋਂ ਇਕੱਠੇ ਕਰਨੇ? ਉੱਥੇ ਟੈਂਟ ਲੱਗ ਜਾਣਾ ਨਾਦਰਾ ਦਫ਼ਤਰ। ਮੇਰੇ ਬੱਚੇ ਦੀ ਲੱਗਾ ਟੈਂਟ ਲੱਗਾ ਹੋਣਾ। ਮੇਰੇ ਬੱਚੇ ਕਾਹਦੇ? ਦੱਸ ਯਾਰ। ਮਰਿੰਦਰ ਗਿੱਲ ਤੇ ਗਿੱਪੀ ਗਿਰਵਾਲ ਨਹੀਂ ਬਣਨਾ ਤੂੰ? ਉਹ ਏਦਾਂ ਗੰਦੇ ਹੁੰਦੇ ਆ।
ਏਦਾਂ ਸਰੀਰ ਹੁੰਦਾ ਕੀਪੀ ਗਰੇਵਾਲ ਸਾਹਿਬ ਸਿੱਧੀ ਸਿੱਧੀ ਫਿਲਮ ਆ ਕੈਰੀ ਔਨ ਜੱਟਾ ਹਾਸੇ ਖੇਡੀਆਂ ਉਹ ਬੱਚੇ ਲੈ ਕੇ ਨਹੀਂ ਆਉਂਦੀ ਯਾਰ ਇਹਦੇ ਵਿੱਚ ਵੀ ਕੈਰੀ ਆਨ ਹੀ ਆ ਵੀ ਬੱਚੇ ਕੈਰੀ ਕਰੀ ਜਾ ਉਹ ਖੁਦਾ ਦੀ ਕਸਮ ਸ਼ੁਕਰ ਕਰ ਫਿਲਮ ਟਾਈਮ ਨਾਲ ਮੁਕਾਤੀ ਪੂਰਾ ਮਹੱਲਾ ਬਣ ਜਾਣਾ ਸੀ ਔਰਤ ਦਾ ਉਹ ਲਈ ਆਉਂਦੀ ਬੱਚੇ ਛੱਡੀ ਆਉਂਦੀ ਲਈ ਆਉਂਦੀ ਬੱਚੇ ਨਹੀਂ ਛੱਡੀ ਲੇਕਿਨ ਆਉਂਦੀ ਇੱਕ ਗੱਲ ਮੈਂ ਦੱਸਣੀ ਭੁੱਲ ਗਿਆ ਕਿ ਜਦੋਂ ਵੀ ਉਹ ਆਉਂਦੀ ਸੀ ਨਾ ਉਦੋਂ ਉਹਦਾ 10-12 ਕਿਲੋ ਵਜ਼ਨ ਵਧਿਆ ਹੁੰਦਾ ਸੀ ਹਾਂ ਭਾਜੀ ਖਾਲ ਬਣਾਉਣਾ ਖਾਂਦੀ ਸੀ ਉਹ ਨਹੀਂ ਮਤਲਬ ਇੱਕ ਜਦੋਂ ਮਾਂ ਬੱਚੇ ਜੰਮਦੀ ਤਾਂ ਹੈਲਦੀ ਹੋ ਜਾਂਦੀ ਨਾ ਐਂਡ ਜਦੋਂ ਆਈ ਹੈ ਇਹ ਉਦਾਂ ਦਾ ਹੀ ਸੀ ਉਹ ਐਂਟੀ ਟੈਬ ਲੱਗਣ ਦੇ ਸੀ ਸਾਡੇ ਕੋਲ ਤਾਂ ਖਾਨ ਬਾਬਾ ਹੀ ਆਇਆ ਹੋਣਾ ਫਿਰ ਇਹਨਾਂ ਦਾ ਵਜਨ ਵਧ ਗਿਆ ਨਹੀਂ ਭਾਜੀ ਐਂਡ ਕਲਾਈਮੈਕਸ ਨਹੀਂ ਸੁਣਨਾ ਕਲਾਈਮੈਕਸ ਮੇਰੇ ਮੈਂ ਫਿਲਮ ਤੋਂ ਦਿੱਲੀ ਉੱਠ ਗਿਆ ਨਹੀਂ ਮੈਂ ਸਟੇਟ ਡਰਾਮੇ ਕੱਲ ਨੂੰ ਮਾਂ ਭੈਣੇ ਕਰਾ ਲਾਂਗੇ ਆਹ ਕੰਮ ਨਹੀਂ ਸਾਡੇ ਕੋਲ ਹੋਣਾ ਨਹੀਂ ਐਂਡ ਉਹ ਯਾਰ ਜ਼ਿੰਮੇਦਾਰੀ ਮੈਂ ਉਹ ਚਰਚ ਦੇ ਪੈਸੇ ਲੈਦਾ ਲੱਗਣ ਦੇ ਆ ਬੱਚੇ ਨੂੰ ਜ਼ਿੰਮੇਦਾਰੀ ਲੈਣਾ ਪੈਣ ਯਾਰ ਤੇਰੇ- ਉਹ ਬੈਲੈਂਸ ਜਾਣਾ ਰਕਸ਼ਾ ਵੀ ਮੈਂ ਕਰਾਉਣ ਡਿਆ ਉਹ ਸਾਰੀ ਰਕਸ਼ੇ ਦੇ ਪੈਸੇ ਵੀ ਨਹੀਂ ਦੇਣ ਡਈ ਜ਼ਿੰਦਗੀ ਸਮਝ ਜਾ ਪਿਆਰ ਕਰਦੀ ਤੇਰੇ ਉਹ ਨਾਲ ਲਾਰ ਤੋਂ ਹੋਰ ਕਿਸੇ ਨਾਲ ਰਚੀ ਨਹੀਂ ਉਹ ਓਏ ਆ ਰਸ਼ੀ ਦੀ 8 ਹੋ ਗਏ ਆ ਇਹ ਰਸ਼ਾਦ ਦੇ ਕਿਆ ਸਭ ਉਹਨੂੰ ਚੰਗਾ ਹੀ ਕੋਈ ਨਹੀਂ ਲੱਗਾ ਓਹ ਹਲੇ ਚੰਗਾ ਲੱਗਾ ਪੂਰਾ ਹੈ ਰਕਸ਼ਾ ਭਰ ਕੇ ਆਉਂਦਿਆ ਵਾ ਤੇ ਹਲੇ ਚੰਗਾ ਨੂੰ ਕੋਈ ਨਹੀਂ ਲੱਗਾ ਯਾਰ ਉਹਦੇ ਜ਼ੇਨ ਚ ਤਾਂ ਤੂੰ ਹੀ ਰਿਹਾ ਨਾ 2.5 ਸਾਲ ਇੱਕ ਜਗ੍ਹਾ ਠਹਿਰ ਗਈ ਆ ਤੇ ਜ਼ੇਨ ਚ ਤਾਂ ਮੈਂ ਆਵਾਂ ਯਾਰ ਮੁਹੱਬਤ ਵਾਪਸ ਨਹੀਂ ਆਉਂਦੀ ਰਹੀ ਤੇਰੇ ਨਾਲ ਯਾਰ ਇਸ਼ਕ ਕਰਦੀ ਸੀ ਤੇਰੇ ਨਾਲ ਇਸ਼ਕ ਮਿੱਠਾ ਜੀ ਆ ਗੱਲ ਗਲਤ ਆ वो जब भी लौटी तो तेरे पास हाँ। यार ਬੱਚੇ ਛੋੜਨੇ ਆਈ ਥੀ ਔਰ ਉਹ ਗਈ ਹਾਂ ਯਾਰ ਬੱਚੇ ਤੇ ਹੁਣ ਕੁਦਰਤ ਦਾ ਅਮਲ ਆ ਯਾਰ ਇਹ ਚ ਕਿਹੜੀ ਗੱਲ ਆ ਯਾਰ ਮੀਆਂ ਬੀਵੀ ਆ ਇਹ ਚ ਕੁਦਰਤ ਦਾ ਅਮਲ ਹੀ ਆ ਮੈਂ ਕਦੋਂ ਕਹਿੰਦਾ ਨੂੰ ਡਾਊਨਲੋਡ ਕੀਤੇ ਆ ਉਹ ਖੁਦ ਬੰਦੇ ਨੂੰ ਆਪਣੀ ਅਕਲ ਹੁੰਦੀ ਕੋਈ ਸੈਂਸ ਹੁੰਦੀ ਆ ਵੀ ਮੈਂ ਕੀ ਕਰਾਉਣਾ ਯਾਰ ਦੇਖ 2.5 ਸਾਲ ਉਹ ਖਾ ਪੀ ਕੇ ਉਹਨਾਂ ਨਾਲ ਗੱਦਾਰੀ ਕਰਦੀ ਰਹੀ ਤੇਰੀ ਬਣੀ ਉਹ ਅਖੀਰ ओए वाकई ਮੈਂ ਤਾਂ आई ਸਮਝ ਨਹੀਂ ਆਉਂਦੀ ਵੀ ਗੱਦਾਰੀ ਹਾਏ ਪੂਰਾ ਯਾਰ ਆ 4 ਸਾਲ ਬੱਚੇ ਜੰਮੇ ਗੱਦਾਰੀ ਕੀ ਚਕਾਰੀ ਆ ਗਈ ਅੱਛਾ ਜੀ ਗੱਦਾਰੀ ਤੋਂ ਭਾਈ ਉਹ ਨਹੀਂ ਕਰਦੇ ਨੇ ਕਲਾਈਮੈਕਸ ਸੁਣ ਉਹ ਲਈਏ ਤੋਂ ਮੈਨੂੰ ਕਹਿੰਦੇ ਐਸ 뮤직 ਦੇ ਪਿੱਛੇ ਮੈਂ ਐਸ ਸ਼ਾਟ ਦੇ ਪਿੱਛੇ ਨੇਰੀ ਚਲਾਉਣੀ ਜਿਹੜਾ ਉਹ ਹਨੇਰ ਚਲਾਉਣ ਰਹੀ ਉਹ तो तू भी बेफौका जिहा ओ यार। देखो 4 बच्चे लग तू 4 बच्चे ਨਹੀਂ ਉਹਨੂੰ ਭੈਣ ਨਾ ਕਹਿ ਉਹ ਹੀਰਵਨ ਨਹੀਂ ਉਹ ਮੇਰੀ ਹੁਣ ਭੈਣ ਹੀ ਹੈ ਜੀ ਨਾਲੇ ਇਦਾਂ ਦੀ ਗੱਦੀ ਭੈਣ ਵੀ ਹੋਵੇ ਨਾ ਉਹ ਪਹਿਲੇ ਬੱਚੇ ਦੇ ਬਾਅਦ ਗੰਦੀ ਨਹੀਂ ਉਹਨੇ ਕੋਈ ਗਲਤ ਗੱਲ ਨਹੀਂ ਕੀਤੀ ਨਿਕਾਹ ਕਰਕੇ ਗਈ ਹੈ ਹਾਂ ਰੱਬ ਨੇ ਬੱਚੇ ਦਿੱਤੇ ਵਾਪਸ ਆਏ ਅੱਛਾ ਤਾਂ ਟਾਰਗੇਟ ਕਿੰਨੇ ਬੱਚਿਆਂ ਦਾ 1000 ਬੱਚਾ ਕਰਨਾ ਉਹਨੇ ਟਾਰਗੇਟ ਉਹਦਾ ਸੀ ਤੇਰੇ ਨਾਲ ਜ਼ਿੰਦਗੀ ਗੁਜ਼ਾਰਨਾ ਕਦੋਂ ਜਦੋਂ ਵੀ ਉਹਦਾ ਹਿਸਾਬ ਰੱਖੋ ਪਹਿਲੇ ਮਾਂ ਨੇ ਦੁਪੱਟਾ ਸਿੱਟਤਾ ਫਿਰ ਮਾਂ ਵਿੱਚ ਉਹ ਇੱਕ ਔਰਤ ਬੜੀਆਂ ਸਾਰੀਆਂ ਪਾਬੰਦੀਆਂ ਦੇ ਵਿੱਚ ਜੀ ਰਹੀ ਹੁੰਦੀ ਆ ਉਹਦੇ ਜ਼ੇਨ ਚ ਇਹ ਸੀ ਜੇ ਕਿਤੇ ਟਾਈਮ ਮਿਲ ਗਿਆ ਜੇ ਮੈਂ ਕਿਤੇ ਵਿਹਲੀ ਹੋਈ ਮੈਂ ਮਿੱਠੇ ਨਾਲ ਵੀ ਜ਼ਿੰਦਗੀ ਗੁਜ਼ਾਰ ਲੂੰਗੀ ਹਨਾ ਉਹ ਮਿੱਠੇ ਇਸ ਫਿਲਮ ਦੇ ਪਾਰਟ ਬਣਨੇ ਨੇ ਪਾਰਟ ਉਹ ਨਹੀਂ ਮੈਨੂੰ ਪਤਾ ਜਿਹੜਾ ਪਾਰਟ ਬਣਨਾ ਹੀ ਬਣ ਗਿਆ ਹਾਂ ਉਹ ਮੇਰੇ ਪਾਰਟ ਬਣਨਾ ਇੱਕੋ ਹੀ ਬਾਤ ਯਾਰ ਤੂੰ ਤੇ ਅੱਛਾ ਹੁਣ ਕਲਾਈਮੈਕਸ ਸੁਣਨਾ ਕਿ ਨਹੀਂ ਭਾਜੀ ਮੈਂ ਨਹੀਂ ਸੁਣਨਾ ਮੈਨੂੰ ਪਤਾ ਕਲਾਈਮੈਕਸ ਦੇ ਵਿੱਚ ਇੱਕ ਦਾ ਬੱਚਾ ਆਮ ਆਇਆ ਇਹ ਤੂੰ ਇਧਰ ਇਹ ਜਿੰਨੇ ਆ ਉਹਦੇ ਕੋਲ ਕਮੀਜ਼ ਕਿੱਥੋਂ ਛੰਡੀ ਸੀ ਉੱਥੋਂ ਕਿੱਥੋਂ ਗੱਲ ਟੁਰੀ ਆ ਮੈਂ ਕੀ ਬਣ ਗਿਆ ਕੀ ਸਟੋਰੀ ਸੀ ਕਿ ਇੰਜ ਕਰਕੇ ਤੀਜੀ ਵਾਰੀ ਕਮੀਜ਼ ਪਲਾਸ ਪਿਆ ਮੈਂ ਥੱਲੇ ਡਿੱਗਿਆ ਉਹ ਮੇਰੇ ਕੋਲ ਆਈ ਆ ਦੁੱਧ ਦਾ ਗਲਾਸ ਯਾਰ ਮੈਂ ਕੀਤਾ ਕਰਾਇਆ ਕੱਖ ਵੀ ਨਹੀਂ 45000 ਮੇਰੀ ਤਨਖਾਹ ਵਾ ਬੱਚੇ 8 ਮੇਰੇ ਤੇ ਪਾਤੇ ਆ ਇਹ ਨਾ ਜ਼ਾਤੀਆਤ ਤੇ ਲੈ ਗਿਆ ਅਮਰੇਸ਼ਪੁਰੀ ਸਾਹਿਬ ਦੇ ਗਲ 'ਚ ਪਟਾ ਪਾਇਆ ਤੇ ਉਹ ਤੈਨੂੰ ਪਤਾ ਨਹੀਂ ਹੈਗਾ ਵੀ ਉਹ ਕਿੰਨਾ ਵੱਡਾ ਕਿਰਦਾਰ ਉਹਨਾਂ ਕੀਤਾ ਤੂੰ ਮੈਨੂੰ ਪਾਇਲਾਂ ਵੀ ਪਾ ਦੇ ਕੁੱਤੇ ਵਾਲੀਆਂ ਮੈਂ ਪਵਾ ਲਾਂਗਾ ਮੈਨੂੰ ਬਿਸਕੁਟ ਵੀ ਕੁੱਤੇ ਵਾਲੇ ਪਾ ਦੇ ਮਰੇਸ਼ਪੁਰੀ ਸਾਹਿਬ ਦੇ 8 ਬੱਚੇ ਹੁੰਦੇ ਜੋ ਕਾਤੀ ਵਾਲੀ ਫਿਲਮ ਸਾਰੀ ਕਰ ਜਾਂਦੇ ਉਹਨੂੰ ਫੜ ਲੈਂਦੇ पागला एक दिन जिद्दां 8 बच्चे पे इदा तेरी पिछली अलमारी च 8 अवार्ड पे होने सी ਕਲਾਈਮੈਕਸ ਸੁਣ ਲਓ ਫਿਲਮ ਦਾ ਇਹਨੂੰ ਛੱਡੋ ਫਿਲਮ ਦਾ ਕਲਾਈਮੈਕਸ ਸੁਣ ਲਓ जी ਇਹਨੇ ਹੁਣ ਘਰ ਕਿਰਾਏ ਤੇ ਲਿਆ ਵਾ 8 ਬੱਚੇ ਉਹਦੇ ਚ ਨੇ ਬੁੱਢੀ ਇਹਦੀ ਹੱਸੀ ਖੁਸ਼ੀ ਜ਼ਿੰਦਗੀ ਗੁਜ਼ਾਰ ਰਹੇ ਨੇ ਇਹਨੂੰ ਅਟੈਕ ਹੋਇਆ ਅਟੈਕ ਨੂੰ ਇਦਾਂ ਦਾ ਹੋਇਆ ਇੰਜ ਨੇ ਕਰ ਲਿਆ ਸਾਰਾ ਫਰ ਚੀਜ਼ ਨੇ ਐਕਸੈਪਟ ਕਰ ਲਈ ਕਿ ਚਲੋ ਠੀਕ ਹੈ ਹੱਸੀ ਖੁਸ਼ੀ ਰਹਿਣ ਲੱਗ ਗਏ ਠੀਕ ਹੈ ਜੀ ਇਹ ਘਰ ਵੜਿਆ ਫਲ ਲੈ ਕੇ ਬੱਚੇ ਦੇ ਛਾਪਰ ਨੂੰ ਪਏ ਆ ਜਨਾਬ ਜੀ ਹਾਲ ਪਈ ਉਹਨਾਂ ਨੇ ਫਲ ਖਿਲਾਰ ਦਿੱਤਾ ਓਏ ਹੋਏ ਇਹਨੇ ਕਿਤੇ ਗੁੱਸਾ ਕੀਤਾ ਵਾ ਮਾਂ ਨੂੰ ਗੁੱਸਾ ਚੜ ਗਿਆ ਵੀ ਤੂੰ ਮਤਲਬ ਵਿਆਹ ਤੋਂ ਬਾਅਦ ਇੱਕ ਹਕੀਕੀ ਜ਼ਿੰਦਗੀ ਸ਼ੁਰੂ ਹੁੰਦੀ ਨਾ ਇਸ਼ਕ ਉਸ਼ਕ ਮੁੱਕ ਜਾਂਦਾ ਸਹੀ ਗੱਲ ਉਹਨੇ ਕਿਹਾ ਮਿੱਠਿਆ ਮੈਂ ਤੈਨੂੰ ਇਦਾਂ ਦਾ ਨਹੀਂ ਸੀ ਸਮਝਦੀ ਮੈਂ ਸਮਝਿਆ ਸੀ ਤੂੰ ਇਹਨਾਂ ਨੂੰ ਆਪਣੇ ਸਮਝੇਂਗਾ ਠੀਕ ਹੈ ਜੀ ਫਿਰ ਉਹ ਆਵਾਜ਼ ਦਿੰਦੀ ਸੀ ਵੇ ਅਰਸਲਾਨ ਵਲਦ ਸ਼ਫੀਕ ਓਏ ਵੇ ਤੂੰ ਹਟ ਜਾਵੇ ਵੇ ਨੁਮਾਨ ਬਲਦ ਸਾਜਦ ਇੰਜ ਟੈਪ ਕਿਉਂਕਿ ਲੈਦਰ ਦਾ ਬਾਪ ਸੀ ਨਾ ਵੇ ਸਾਜਦ ਦਿਆ ਵੇ ਉਹਦਾ ਕਾਸ਼ੀ ਦਿਆ ਵੇ ਨਜ਼ੀਰ ਦਿਆ 8 ਦੇ ਨਾਮ ਹੀ ਯਾਦ ਕਰ ਵੇ ਇਸਮਾਈਲ ਦਿਆ ਇੰਜ ਕਰਕੇ ਉਹ ਕਹਿੰਦੀ ਸੀ ਇਹ ਕਿਤੇ ਸੁੱਤਾ ਰਾਤ ਨੂੰ ਆਰਾਮ ਨਾਲ ਇੱਕ ਬੱਚਾ ਉੱਠਿਆ ਇਹਦੇ ਢਿੱਡ ਤੇ ਬਹਿ ਕੇ ਉਹਨੇ ਇੰਜ ਕੀਤਾ ਵਾ ਇੱਥੇ ਇਹਨੇ ਕਿਹਾ ਹਾਂਜੀ ਇਹਨੇ ਕਿਹਾ ਮਾਮੂ ਭੁੱਖ ਲੱਗੀ ਕੀ ਕਿਹਾ ਉਹਨੇ ਮਾਮੂ ਭੁੱਖ ਲੱਗੀ ਮਾਮੂ ਆਹੋ ਉਹਨੇ ਕਿਹਾ ਮਾਮੂ ਭੁੱਖ ਲੱਗੀ ਆ ਅਟੈਕ ਹੋਇਆ ਮਰ ਗਿਆ
ਇੰਜ ਕਲਾਈਮੈਕਸ ਚ ਲੈਂਦੀ ਹੈ। ਵਾਹ 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 ਪਾਰਟ ਬਣਨਗੇ ਵਾਹ 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 ਉਹਨੇ ਕਿਹਾ ਭੁੱਖ ਲੱਗੀ ਆ ਫਿਲਮ ਦੇ ਵਿੱਚ ਹੁੰਦਾ। ਮੈਨੂੰ ਕੋਈ ਗੱਲ ਦੱਸੋ, ਤੂੰ ਕਾਹਦਾ 뮤직 ਡਾਇਰੈਕਟਰ ਆ? ਤੂੰ ਕਿੱਥੇ ਗਾਣਾ ਬਣਾਏਗਾ? ਕਿੱਥੇ ਢੋਲਕ ਤਬਲਾ ਵੱਜੂ ਤੇਰਾ? ਕਿੱਥੇ ਲਿਰਿਕਸ ਹੋਣਗੇ? ਮੈਨੂੰ ਦੱਸ ਦੇ, ਤੂੰ ਕੀ ਆ? ਦੱਸ ਮੈਨੂੰ। Music ਯਾਰ ਮੇਰੀ ਗੱਲ director। ਸੁਣ ਲੈ, ਹੁਣ ਮਿੱਠੇ ਬਦਤਮੀਜ਼ੀ ਨਾ ਯਾਰ ਕਰੀ ਫਰੇਮ ਖੋਲੀ ਯਾਰ। ਯਾਰ ਮੇਰੀ ਗੱਲ ਸੁਣ ਲੈ, ਉਹਦੇ ਚ ਨਾ ਲਿਖਿਆ ਵਾ ਨਹੀਂ ਤਾਂ ਨਾ ਸਹੀ ਯਾਰ ਮੇਰਾ ਕੀ ਲੈਣਾ ਦੇਣਾ ਵਾ? ਮੈਂ ਕੀ ਕਰ ਸਕਦਾ ਹੁਣ ਭਾਈ? ਮਾਰੋ ਮਾਰੋ ਆਹ ਤਾਂ ਮੈਂ ਕਿਹੜਾ ਕੋਈ ਕਹਿਣ ਦੇ ਵਿੱਚ ਮੈਨੂੰ नहीं ਇੱਥੇ ਗਾਣੇ ਬਣਾ, ਬੱਚੇ ਮਰ ਕੇ ਸੱਚੇ, मैं एक बच्चा हूँ है, ऊपर पखा चलता है, ऐसा सुना। ਉਹ ਮੈਨੂੰ ਕਹਿੰਦੇ ਮਾਮੂ ਮੈਂ दूध पीना। ਇਹ ਮਾਮੂ ਦੋ ਜੀਆ ਉਹ ਦੱਸ ਦੇ, ਉਹਨੇ ਕੋਈ ਗੱਲ ਦੱਸ ਦੇ ਯਾਰ ਮੇਰਾ ਕਲਾਈਮੈਕਸ ਦੇ ਵਿੱਚ ਉਹ ਮੈਨੂੰ ਦੱਸ। ਇਹ ਮੋਬੀ ਇਧਰ ਆ ਚਲੋ ਚਲੋ ਯਾਰ ਜਾਓ ਯਾਰ ਜਾਓ ਯਾਰ ਜਾਓ ਮੇਰਾ ਲੈਣਾ ਦੇਣਾ ਬਸ 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 ਉਹਨਾਂ ਨੇ ਬਣਾਈ ਬਸ ਬਸ